आदाब बर्ड्स मैं हाँ तुहाडी होस्ट नीलम कौर ते मैं टीवी 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਦੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦੇ ਵਿਚਾਰ ਜਾਣਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम जी डॉक्टर साहब जी आनू प्रोग्राम सचो सच विच बहुत मेहरबानी जी डॉक्टर साहब अज 30 अगस्त 2021 15 भादो नानक शाही संमत 553 का दिन है ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਨ ਕੇਬਲ ਬੈਲਫਾਬ ਕੇਬਲ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਔਨ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਆਸ ਕਰਦੇ ਹਾਂ ਕਿ ਤੁਹਾਡਾ ਜਿਹੜਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ ਸੋ ਵਿਊਅਰਸ ਪ੍ਰੋਗਰਾਮ ਦੇ ਸ਼ੁਰੂ ਵਿੱਚ ਹਮੇਸ਼ਾ ਤਰ੍ਹਾਂ ਤੁਹਾਨੂੰ ਆਪਾਂ ਦੱਸਦੀ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਵਰਜੀਨੀਆ ਤੋਂ ਸਰਦਾਰ ਸਰਮੇਲ ਸਿੰਘ ਜੀ ਹਰਾਂ ਵੱਲੋਂ ਸੋ ਇਹਨਾਂ ਨੇ ਟੀਵੀ 84 ਦੀ ਸਾਰੀ ਟੀਮ ਦਾ ਧੰਨਵਾਦ ਕੀਤਾ ਹੈ ਔਰ ਇਹਨਾਂ ਨੇ ਦਰਸ਼ਕਾਂ ਨੂੰ ਟੀਵੀ 84 ਦੀ ਵੱਧ ਤੋਂ ਵੱਧ ਮਦਦ ਕਰਨ ਦੀ ਬੇਨਤੀ ਵੀ ਕੀਤੀ ਹੈ ਸੋ ਸਰਦਾਰ ਸਰਮੇਲ ਸਿੰਘ ਜੀ ਨੇ ਕਿਹਾ ਹੈ ਕਿ ਸਾਊਥ ਏਸ਼ੀਆ ਵਿੱਚ ਹੋ ਰਹੀਆਂ ਸਿਆਸੀ ਤਬਦੀਲੀਆਂ ਨੂੰ ਦੇਖਦਿਆਂ ਸਿੱਖ ਕੌਮ ਨੂੰ ਆਪਣਾ ਭਵਿੱਖ ਬਣਾਉਣ ਵੱਲ ਧਿਆਨ ਦੇਣ ਦੀ ਲੋੜ ਹੈ ਔਰ ਕਿਸਾਨਾਂ ਦੇ ਹਾਲਾਤ ਦੇਖ ਕੇ ਵੀ ਸਾਨੂੰ ਜੇ ਸਮਝ ਨਾ ਆਈ ਤਾਂ ਸਾਡਾ ਕੁਝ ਨਹੀਂ ਬਣਨਾ ਸੋ ਖਾਲਸਾ ਦੀ ਪ੍ਰਾਪਤੀ ਤੋਂ ਬਿਨਾ ਸਾਡਾ ਗੁਜ਼ਾਰਾ ਨਹੀਂ ਹੋਣਾ ਸੋ ਕੌਮੀ ਪੱਖ ਲਗਾਤਾਰ ਚੱਕਣ ਵਾਲੇ ਅਦਾਰੇ ਟੀਵੀ 84 ਦੀ ਵੱਧ ਤੋਂ ਵੱਧ ਮਾਲੀ ਸਹਾਇਤਾ ਕੀਤੀ ਜਾਵੇ ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਸਰਮੇਲ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 5166191984 ਤੁਸੀਂ ਸਾਨੂੰ ਸੇਮ ਨੰਬਰ ਤੇ WhatsApp ਵੀ ਕਰ ਸਕਦੇ ਹੋ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ ਸੋ ਵਿਊਅਰਸ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਹਰਿਆਣਾ ਪੁਲਿਸ ਨੇ ਇੱਕ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੇ ਹੁਕਮਾਂ ਹੇਠ ਕਰਨਾਲ ਵਿੱਚ ਵੈਸ਼ੀਆਂ ਨਾਲ ਲਾਠੀਚਾਰਜ ਨਾਲ ਜਲਿਆਂਵਾਲੇ ਬਾਗ ਦੀ ਜਿਹੜੀ ਹੈ ਯਾਦਹਾਨੀ ਕਰਵਾ ਦਿੱਤੀ ਹੈ ਜ਼ਿਲ੍ਹੇ ਦਾ ਐਸਡੀਐਮ ਖੁੱਲੇ ਤੌਰ ਤੇ ਇਹ ਹੁਕਮ ਦਿੰਦਾ ਸੁਣਿਆ ਗਿਆ ਕਿ ਕਿਸਾਨਾਂ ਦੇ ਸਿਰ ਭੰਨ ਦਿਓ ਇਸ ਵੈਸ਼ੀਆਨਾ ਲਾਠੀਚਾਰਜ ਦੀ ਬਦੌਲਤ ਇੱਕ ਕਿਸਾਨ ਦੀ ਜਾਨ ਵੀ ਗਈ ਔਰ ਦਰਜਨਾਂ ਹੋਰ ਜਿਹੜੇ ਗੰਭੀਰ ਜਿਹੜੇ ਨੇ ਜ਼ਖਮੀ ਹੋਏ ਨੇ ਸੋ ਪੁਲਿਸ ਤਸ਼ੱਦਦ ਤੋਂ ਬਾਅਦ ਕਿਸਾਨ ਲੀਡਰ ਇਹ ਕਹਿੰਦੇ ਸੁਣੇਗੇ ਕਿ ਜੇ ਇਹਨਾਂ ਨੂੰ ਜਨਰਲ ਡਾਇਰ ਬਣਨ ਦਾ ਸ਼ੌਂਕ ਹੈ ਕੱਲ ਨੂੰ ਜੇ ਕੋਈ ਸ਼ਹੀਦ ਉਦਮ ਸਿੰਘ ਬਣ ਗਿਆ ਤਾਂ ਫਿਰ ਸ਼ਿਕਾਇਤ ਨਾ ਕਰਨਾ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਕੀ ਵਿਚਾਰ ਨੇ ਦੇਖੋ ਅੱਜ ਤੁਸੀਂ ਇਹ ਨਹੀਂ ਪੁੱਛਿਆ ਕਿ ਦਰਸ਼ਕਾਂ ਦਾ ਵੀਕਐਂਡ ਵਧੀਆ ਗੁਜ਼ਰਿਆ ਹੋਵੇਗਾ ਨਹੀਂ ਮੈਂ ਤਾਂ ਉਹਨਾਂ ਨੂੰ ਕਿਹਾ ਕਿ ਤੁਹਾਡਾ ਵੀਕਐਂਡ ਵਧੀਆ ਗੁਜ਼ਰਿਆ ਅੱਛਾ ਫਿਰ ਮੈਂ ਨਹੀਂ ਜ਼ਿਆਦਾ ਸੁਣਿਆ ਹਾਂਜੀ ਮੈਂ ਤਾਂ ਉਹਨਾਂ ਕਿਹਾ ਅਸੀਂ ਇੱਥੋਂ ਹੀ ਸ਼ੁਰੂਆਤ ਕਰਦੇ ਹਾਂ ਜੀ ਕਿਉਂਕਿ ਦੁਨੀਆ ਭਰ 'ਚ ਸਭ ਦੀਆਂ ਅੱਖਾਂ ਕਾਬਲ ਅਫਗਾਨਿਸਤਾਨ ਵੱਲ ਲੱਗੀਆਂ ਹੋਈਆਂ ਨੇ ਔਰ ਵੀਕਐਂਡ ਦੇ ਉੱਤੇ ਜਿਹੜੀਆਂ ਘਟਨਾਵਾਂ ਵਾਪਰੀਆਂ ਉੱਪਰੋਂ ਥਲੀ ਜ਼ਾਹਰ ਹੈ ਕਿ ਉਸ ਤੋਂ ਪਹਿਲਾਂ ਅਸੀਂ ਫਰਾਈਡੇ ਦੇ ਪ੍ਰੋਗਰਾਮ 'ਚ ਗੱਲ ਕਰ ਚੁੱਕੇ ਸੀ ਕਿ ਕਿਵੇਂ ਇੱਕ ਹਮਲਾ ਜਿਸ ਨੂੰ ਇਸਲਾਮਿਕ ਸਟੇਟ ਨਾਲ ਜੋੜਿਆ ਗਿਆ ਕਿ ਉਹਨਾਂ ਦੇ ਜਿਹੜਾ ਹੈ ਉਹ ਦਹਿਸ਼ਤਗਰਦਾਂ ਨੇ ਕੀਤਾ ਅਮਰੀਕਾ ਦਾ ਨੁਕਸਾਨ ਹੋਇਆ 12-13 ਸੋਲਜਰ ਮਾਰੇ ਗਏ ਔਰ ਕੁੱਲ ਜਿਹੜੀ ਕੈਜੂਅਲਟੀਜ਼ ਨੇ ਉਹ 170 ਤੋਂ 200 ਤੱਕ ਕੋਟ ਹੁੰਦੀਆਂ ਨੇ 170 ਤਾਂ ਹੁਣ CNN BBC ਨੇ ਵੀ ਕੋਟ ਕੀਤੀਆਂ ਲੇਕਿਨ ਇਹ ਉਮੀਦ ਔਰ ਆਸ ਕੀਤੀ ਜਾਂਦੀ ਸੀ ਹਾਲਾਂਕਿ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਇਸ ਦੇ ਉੱਤੇ ਵਾਰਨਿੰਗ ਦਿੱਤੀ ਸੀ ਕਿ ਹੋਰ ਵੀ ਹੋਣਗੇ ਪਰ ਲੱਗਦਾ ਸੀ ਕਿ ਕਈ ਵਾਰ ਜਸਟ ਤੁਸੀਂ ਵਾਰ ਨਹੀਂ ਕਰਦੇ ਹੋ ਲੇਕਿਨ ਫਿਰ ਅਸੀਂ ਦੇਖਿਆ ਕਿ ਇਹ ਵੀ ਸਾਹਮਣੇ ਆਇਆ ਕਿ ਕਿਵੇਂ ਇੱਕ ਰਾਕਟ ਹਮਲੇ 'ਚ ਉਹਨਾਂ ਨੇ ਕਿਹਾ ਕਿ ਤਾਬੜਤੋੜ ਰਾਕਟ ਹਮਲੇ ਜਿਨ੍ਹਾਂ ਨੂੰ ਸਾਡੇ डिफेंस सिस्टम ने मिसल सिस्टम ने नकारा कर दिता है ਉਹਦੀ ਗੱਲ ਵੀ ਅਸੀਂ ਕਰਾਂਗੇ ਬਾਅਦ ਦੇ ਸੈਗਮੈਂਟ 'ਚ ਜਾ ਕੇ ਲੇਕਿਨ ਜਿਹੜੀ ਦੁਖਾਂਤਕ ਗੱਲ ਹੋਰ ਵੀ ਵਾਪਰੀ ਕਿ ਕਿਵੇਂ ਅਮਰੀਕਾ ਨੇ ਇਹ ਕਹਿ ਕੇ ਕਿ ਇੱਕ ਹੋਰ
ਪੋਟੈਂਸ਼ੀਅਲ ਬੰਬਰ ਜਾ ਰਿਹਾ ਸੀ, ਸੁਸਾਈਡ ਬੰਬਰ, ਔਰ ਉਹਨੂੰ ਅਸੀਂ ਹਿੱਟ ਕੀਤਾ ਔਰ ਉਹਦੀ ਕਾਰ ਨੂੰ ਜਿਹਦੇ 'ਚ ਐਕਸਪਲੋਸਿਵ ਸੀ ਉਹਦਾ ਵੱਡਾ ਧਮਾਕਾ ਹੋਇਆ। ਪਰ ਹੁਣ ਇਹ ਸਾਹਮਣੇ ਆਇਆ ਕਿ ਉਹਦੇ 'ਚ 10 ਤੋਂ ਜ਼ਿਆਦਾ ਜਿਹੜੇ ਨੇ ਸਿਵਿਲੀਅਨ, ਜਿਨ੍ਹਾਂ 'ਚ ਈਵਨ 2 ਸਾਲ ਦੀ ਬੱਚੀ ਵੀ ਸ਼ਾਮਲ ਹੈ, ਉਹ ਮਾਰੇ ਗਏ। ਸੋ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ 30 ਅਗਸਤ ਦੀ ਰਾਤ ਹੈ, ਜ਼ਾਹਰ ਹੈ ਉੱਥੇ 31 ਅਗਸਤ ਹੋ ਚੁੱਕਿਆ ਹੈ, ਲਾਸਟ ਡੇ ਹੈ। ਅਸੀਂ ਆਸ ਕਰਦੇ ਹਾਂ ਕਿ ਕੱਲ ਦਾ ਦਿਨ ਸੁਖ ਸਬੀਲੀ ਨਾਲ ਲੰਘ ਜਾਏ। ਹਾਲਾਂਕਿ ਇਹ ਵੀ ਨਹੀਂ ਹੈ ਕਿ ਉਸ ਤੋਂ ਬਾਅਦ ਕਿਸੇ ਨੇ ਕੋਈ ਅਮਨ ਦੀ ਗਾਰੰਟੀ ਦਿੱਤੀ ਹੋਈ ਹੈ, ਲੇਕਿਨ ਇੱਕ ਫੇਜ਼ ਜਿਹੜਾ ਅਮਨ ਸਮਝੌਤੇ ਦਾ ਫਰਵਰੀ 2020 ਚ ਜਿਹੜਾ ਇਕਰਾਰਨਾਮਾ ਦੋਨਾਂ ਧਿਰਾਂ ਦੇ ਵਿੱਚ ਹੋਇਆ, ਉਸ ਦਾ ਘੱਟੋ ਘੱਟ ਇੱਕ ਚੈਪਟਰ ਕਲੋਜ਼ ਹੋਏਗਾ। ਔਰ ਅਜੇ ਆਉਣ ਵਾਲੇ ਚੈਪਟਰ ਕਿੰਨੇ ਦਰਦਨਾਕ ਹੋਣਗੇ ਜਾਂ ਖੁਸ਼ ਕਰਨ ਵਾਲੇ ਹੋਣਗੇ, ਇਹ ਤਾਂ ਵਕਤ ਦੱਸੇਗਾ। ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਵੇਲੇ ਵੀ ਸਭ ਦੀਆਂ ਨਜ਼ਰਾਂ ਅਫਗਾਨਿਸਤਾਨ ਤੇ ਨੇ। ਹਿਊਮਨ ਮਿਜ਼ਰੀ, ਇਨਸਾਨੀ ਤਕਲੀਫ ਜੋ ਉੱਥੇ ਚੱਲ ਰਹੀ ਹੈ, ਉਹ ਵੀ ਹਰ ਇੱਕ ਨੂੰ, ਜਿਹੜਾ ਵੀ ਸੈਂਸਿਟਿਵ ਮਾਈਂਡ ਰੱਖਦਾ ਹੈ ਜਾਂ ਜਿਸ ਨੂੰ ਵੀ ਇਹ ਲੱਗਦਾ ਹੈ ਕਿ ਭਈ ਸਾਡਾ ਸਾਰਾ ਇਨਸਾਨੀ ਕਬੀਲਾ, ਇਨਸਾਨੀ ਸਮਾਜ, ਅਸੀਂ ਇੱਕ ਦੂਸਰੇ ਦਾ ਹੀ ਹਿੱਸਾ ਹੈ, ਉਹ ਉਹਨੂੰ ਮਹਿਸੂਸ ਕਰਦਾ ਹੈ। ਲੇਕਿਨ ਇਸ ਪੀਰੀਅਡ ਦੇ ਵਿੱਚ ਇੱਕ ਪਾਸੇ ਜਿੱਥੇ ਅਸੀਂ ਔਰ ਖ਼ਾਸ ਤੌਰ ਤੇ ਵੈਸਟਰਨ ਮੀਡੀਆ ਔਰ ਜਿਹਦੇ 'ਚ ਇੰਡੀਅਨ ਮੀਡੀਆ ਅੱਗੇ ਹੈ, ਉਹ ਤਾਲਿਬਾਨੀ ਸੋਚ, ਤਾਲਿਬਾਨੀ ਵਰਤਾਰਾ, ਹਰ ਚੀਜ਼ ਜਿਹੜੀ ਦਹਿਸ਼ਤਗਰਦੀ ਨਾਲ ਜੁੜੀ ਹੋਈ ਹੈ ਉਸ ਨੂੰ ਤਾਲਿਬਾਨ ਨਾਲ ਜੋੜ ਕੇ ਪ੍ਰਚਾਰ ਰਹੇ। ਔਰ ਨਤੀਜੇ ਦੇ ਤੌਰ ਤੇ ਭਾਰਤ ਦੇ ਖਿੱਤੇ ਦੇ ਵਿੱਚ ਵੱਡੀ ਹਿੱਸੇ 'ਚ ਲੋਕ ਉਸ ਪ੍ਰੋਪੇਗੈਂਡੇ ਨੂੰ ਸਮਝਦੇ ਨੇ ਕਿ ਭਾਈ ਇਹ ਕੀ ਹੈ। ਹਾਲਾਂ ਉਹਨੂੰ ਚੈਲੰਜ ਵੀ ਹੋ ਰਿਹਾ, ਲੇਕਿਨ ਇੱਕ ਵਰਤਾਰਾ ਜਿਹਨੂੰ ਭਾਰਤ ਦਾ ਇੱਕ ਵੱਡਾ ਕਿਸਾਨ ਲੀਡਰ ਰਾਕੇਸ਼ ਟਕੈਤ ਖੁਦ ਸਰਕਾਰੀ ਤਾਲਿਬਾਨੀ ਜਿਸ ਨੂੰ ਕਿਹਾ ਉਸਨੇ, ਉਹ ਵਰਤਾਰਾ ਕਰਨਾਲ ਦੇ ਵਿੱਚ ਵਾਪਰਿਆ, ਜਦੋਂ ਕਿ ਬੀਜੇਪੀ ਦੀ ਸਰਕਾਰ ਹੀ ਨਹੀਂ ਹੈ ਸਿਰਫ ਹਰਿਆਣਾ। ਜਿਸ ਗੱਲ ਦਾ ਧਿਆਨ ਰਹੇ ਕਿ ਮਨੋਹਰ ਲਾਲ ਖੱਟੜ ਤੇ ਮੋਦੀ, ਨਰਿੰਦਰ ਮੋਦੀ, ਇੱਕੋ ਸਿੱਕੇ ਦੇ ਹੀ ਦੋ ਪਹਿਲੂ ਨੇ। ਸਿਰਫ ਇਹੀ ਨਹੀਂ ਕਿ ਵੀ ਉਹ ਇੱਕ ਬੀਜੇਪੀ ਹਕੂਮਤ ਨੂੰ ਸੈਕੰਡ ਟਰਮ ਰਨ ਕਰਦਾ ਹੈ, ਜਦੋਂ ਕਿ ਐਬਸਲੂਟ ਮੈਜੋਰਿਟੀ ਬੀਜੇਪੀ ਨੂੰ ਨਹੀਂ ਸੀ ਮਿਲੀ, ਔਰ ਉਹਦੇ ਨਾਲ ਜਿਹੜਾ ਦੁਸ਼ਯੰਤ ਚੌਟਾਲਾ ਦੀ ਪਾਰਟੀ, ਜਿਹੜੀ ਕਿ ਇਹ ਚੌਟਾਲਾ ਫੈਮਿਲੀ, ਚੌਧਰੀ ਦੇਵੀ ਲਾਲ ਦਾ ਟੱਬਰ ਹੀ ਹੈ, ਉਹ ਡਿਪਟੀ ਚੀਫ ਮਿਨਿਸਟਰ ਹੈ। ਲੇਕਿਨ ਜੋ ਵੀ ਹਰਿਆਣੇ ਦੇ ਚੀਫ ਮਿਨਿਸਟਰ ਵੱਲੋਂ ਕਿਹਾ ਜਾਂਦਾ ਹੈ, ਜਿਹਨੂੰ ਮੋਦੀ ਖੁਦ ਨਹੀਂ ਕਹਿੰਦਾ ਅਜੇ ਤੱਕ, ਮੋਦੀ ਦੀ ਤਾਂ ਲਾਸਟ ਜਿਹੜੀ ਪ੍ਰੈਜੈਂਟੇਸ਼ਨ ਕਿਸਾਨਾਂ ਦੇ ਹਵਾਲੇ ਨਾਲ ਸੀ, ਉਹ ਤਾਂ ਮੰਥਸ ਬਿਫੋਰ, ਜਦੋਂ ਕਿ ਉਹਨੇ ਕਿਹਾ ਜੀ ਕਿ ਆਈ ਐਮ ਜਸਟ ਏ ਫੋਨ ਕਾਲ ਅਵੇ, ਜਦੋਂ ਮਰਜ਼ੀ ਕਿਸਾਨਾਂ, ਪਰ ਉਹਦੇ ਕੋਲ ਨਾ ਕਿਸਾਨਾਂ ਨੂੰ ਮਿਲਣ ਦਾ ਵਕਤ ਹੈ, ਨਾ ਕਿਸਾਨਾਂ ਨੂੰ ਕਾਲ ਕਰਨ ਦਾ ਵਕਤ ਹੈ। ਲੇਕਿਨ ਉਹ ਆਪਣੇ ਇਹਨਾਂ ਟੁੱਚਿਆਂ ਰਾਹੀਂ ਜਾਂ ਆਪਣੇ ਸਹਿਯੋਗੀ ਖੱਟੜ ਰਾਹੀਂ ਮੈਸੇਜ ਦੇ ਰਿਹਾ ਕਿ ਬੀਜੇਪੀ ਔਰ ਹਿੰਦੂ ਤਵੀਆਂ ਦੀ ਨੀਤੀ ਕੱਲੀ ਇਹ ਨਹੀਂ, ਕਿਸਾਨਾਂ ਪ੍ਰਤੀ ਓਵਰਆਲ ਜੋ ਉਹਨਾਂ ਦਾ ਵਰਤਾਰਾ ਹੈ। ਅਸੀਂ ਪਿਛਲੇ ਪੀਰੀਅਡ 'ਚ ਦੇਖਿਆ ਕਿ ਕਿਵੇਂ ਪਾਰਲੀਮੈਂਟ ਦੇ ਵਿੱਚ ਕਿਸ ਕਿਸਮ ਦੀ ਆਈਨੀ ਗੁੰਡਾਗਰਦੀ ਅਸੀਂ ਕਸ਼ਮੀਰ ਦੇ ਹਵਾਲੇ ਨਾਲ ਕਰਦੇ ਹਾਂ ਦੀ ਗੱਲ ਕਰਦੇ ਹਾਂ, ਪਰ ਕਿਵੇਂ ਪ੍ਰੈਕਟੀਕਲ ਗੁੰਡਾਗਰਦੀ ਭਾਰਤੀ ਰਾਜ ਸਭਾ ਦੇ ਵਿੱਚ, ਲੋਕ ਸਭਾ ਦੇ ਵਿੱਚ ਹੋਈ, ਕਿਵੇਂ ਮਾਰਸ਼ਲ ਸੱਦ ਕੇ ਆਪੋਜੀਸ਼ਨ ਦੇ ਲੀਡਰਾਂ ਨੂੰ, ਖਾਸ ਤੌਰ ਤੇ ਬੀਬੀਆਂ ਨੂੰ ਕੁਟਵਾਇਆ ਗਿਆ। ਔਰ ਉਹ ਜਿਹੜਾ ਸਾਰਾ ਮੰਜ਼ਰ ਸੀ ਉਸਨੇ ਦੱਸ ਦਿੱਤਾ ਕਿ ਵੀ ਇਹ ਜਿਹੜੇ ਇਹਨਾਂ ਦੇ ਸਟਰੀਟ ਗੁੰਡੇ ਨੇ, ਉਹ ਸਿਰਫ ਸਟਰੀਟਸ ਤੱਕ ਨਹੀਂ ਨੇ, ਹੁਣ ਉਹ ਸਟਰੀਟ ਗੁੰਡੇ ਜਿਹੜੇ ਨੇ ਉਹ ਪਾਰਲੀਮੈਂਟ ਅੰਦਰ ਸੱਦ ਕੇ ਵੀ, ਔਰ ਇਸ ਗੱਲ ਨੂੰ ਵੀ ਹਾਲਾਂਕਿ ਉਹਦੀ ਜਿਹੜੀ ਹੈ ਕਵਰੇਜ ਬਾਹਰ ਨਹੀਂ ਜਾ ਸਕਦੀ, ਉਸ ਨੂੰ ਇਹਨਾਂ ਦੇ ਆਪਣੇ ਜਿਹੜੇ ਗੋਦੀ ਮੀਡੀਆ 'ਚ ਵੀ ਚਲਾਇਆ ਗਿਆ ਦੱਸਣ ਦੇ ਲਈ ਕਿ ਸਾਡੇ ਤੋਂ ਨਾ ਇਹ ਐਮਪੀ ਮਹਿਫੂਜ਼ ਨੇ, ਕਾਮਨ ਬੰਦਾ ਤਾਂ ਪਹਿਲਾਂ ਹੀ ਮਹਿਫੂਜ਼ ਨਹੀਂ ਹੈ। ਔਰ ਅਸੀਂ ਇਸ ਦੌਰ ਦੇ ਵਿੱਚ ਇਹ ਵੀ ਦੇਖਦੇ ਹਾਂ ਕਿ ਇਸ ਅਫਗਾਨਿਸਤਾਨ ਦੇ ਇਸ ਸਾਰੇ ਸਿਨੇਰੀਓ ਨੂੰ ਲੈ ਕੇ ਭਾਰਤ ਦੇ ਵਿੱਚ ਕਿਵੇਂ ਇਹਨਾਂ ਦੇ ਸਟਰੀਟ ਗੁੰਡੇ ਕਿਤੇ ਕੋਈ ਚੂੜੀਆਂ ਵਾਲੇ ਮੁਸਲਮਾਨ ਨੂੰ ਕੁੱਟ ਕੇ ਜੈ ਸ਼੍ਰੀ ਰਾਮ ਕਵਾ ਰਹੇ ਨੇ। ਅੱਜ ਇੱਕ ਕਬਾੜੀਏ ਨਾਲ ਸੰਬੰਧਿਤ ਇਹ ਖਬਰ ਹੈ, ਔਰ ਹੋਰ ਥਾਵਾਂ ਦੇ ਉੱਤੇ ਕਿਸ ਕਿਸਮ ਦਾ ਇਹਨਾਂ ਦਾ ਵਰਤਾਰਾ ਇਹ ਚੱਲ ਰਿਹਾ। ਪਰ ਜਿਹੜਾ ਮੰਜ਼ਰ ਕਰਨਾਲ ਦੇ ਵਿੱਚ, ਜਿੱਥੇ ਕਿ ਖੱਟੜ ਨੇ ਇੱਕ ਚੋਣ ਸਭਾ ਨੂੰ, ਜਾਂ ਚੋਣ ਸਭਾ ਤਾਂ ਨਹੀਂ, ਇੱਕ ਵੈਸੇ ਗੈਦਰਿੰਗ ਨੂੰ, ਕੋਈ ਉਦਘਾਟਨੀ ਸਮਾਰੋਹ ਰੱਖਿਆ ਹੋਇਆ ਸੀ, ਉਹਨੂੰ ਐਡਰੈਸ ਕਰਨ ਜਾਣਾ ਸੀ। ਸੋ ਜ਼ਾਹਰ ਹੈ ਕਿ ਪੀਸਫੁਲ ਤਰੀਕੇ ਦੇ ਨਾਲ ਇਹ ਹੱਕ ਬਣਦਾ ਹੈ ਕਿਸਾਨ ਹੋਣ, ਕਿਸੇ ਦਾ ਵੀ ਪ੍ਰੋਟੈਸਟ ਕਰਨ ਦਾ। ਕਿਵੇਂ ਉਹਨਾਂ ਨੂੰ ਨਾ ਸਿਰਫ ਰੋਕਿਆ ਗਿਆ, ਕਿਸ ਕਿਸਮ ਦਾ ਪੁਲਿਸ ਨੇ, ਜਿਨ੍ਹਾਂ ਨੂੰ ਆਰਡਰ ਐਸਟੀਐਮ ਕਰ ਰਿਹਾ।
ਹੁਣ ਇਹ ਤਾਂ ਹੁੰਦਾ ਹੈ ਕਿ ਐਸਟੀਐਮ ਮੌਕੇ ਦੇ ਉੱਤੇ ਮੌਜੂਦ ਹੁੰਦਾ ਹੈ ਜਦੋਂ ਕੋਈ ਐਕਸਟ੍ਰੀਮ ਹਾਲਤ ਹੁੰਦੀ ਹੈ, ਕੋਈ ਗੋਲੀ ਚਲਾਉਣ ਦਾ ਹੁਕਮ ਪੁਲਿਸ ਨਹੀਂ ਚਲਾ ਸਕਦੀ ਐਸਟੀਐਮ ਦੇ ਆਰਡਰ ਤੋਂ ਬਿਨਾਂ, ਪਰ ਐਸਟੀਐਮ ਪੁਲਿਸ ਆਫੀਸਰਸ ਔਰ ਜਵਾਨ ਉਹਨਾਂ ਨੂੰ ਖੜਾ ਹੋ ਕੇ ਐਡਰੈਸ ਕਰ ਰਿਹਾ ਹੈ ਔਰ ਕੁਦਰਤੀ ਜਿਸ ਵੀ ਸਾਧਨ ਰਾਹੀਂ ਉਹ ਵੀਡੀਓ ਰਿਕਾਰਡ ਹੋਈ ਉਹ ਹੁਣ ਆਪਣੇ ਆਪ 'ਚ ਸਬੂਤ ਹੈ ਕਿ ਕਿਸ ਹੱਦ ਤੱਕ ਇਹ ਜ਼ੁਲਮ ਪਹੁੰਚ ਚੁੱਕਾ ਹੈ ਔਰ ਉਹ ਉਹਨਾਂ ਨੂੰ ਹਦਾਇਤ ਕਰ ਰਿਹਾ ਕਿ ਕਿਸੇ ਵੀ ਹਾਲਤ 'ਚ ਇੱਥੋਂ ਕਿਸਾਨ ਲੰਘਣੇ ਨਹੀਂ ਚਾਹੀਦੇ, ਇੱਥੋਂ ਜਾਣੇ ਨਹੀਂ ਚਾਹੀਦੇ ਔਰ ਤੁਹਾਨੂੰ ਮੈਂ ਆਰਡਰ ਕਰ ਰਿਹਾ ਬਿਨਾਂ ਪਰਵਾਹ ਹੋ ਕੇ ਇਹਨਾਂ ਦੇ ਸਿਰ ਭੰਨੋ। ਹੁਣ ਇਹ ਉਸ ਦੀ ਜਿਹੜੀ ਹੈ ਡਾਇਰੈਕਟਿਵ ਐਸਟੀਐਮ ਔਨ ਰਿਕਾਰਡ ਇਹ ਹੁਕਮ ਦੇ ਰਿਹਾ ਔਰ ਨਤੀਜਾ ਫਿਰ ਉਹ ਵਾਕਿਆ ਹੀ ਉਹਨਾਂ ਨੇ ਪੁਲਿਸ ਨੇ ਸਿਰ ਭੰਨਣ ਦੇ ਵਿੱਚ ਕੋਈ ਕਸਰ ਨਹੀਂ ਛੱਡੀ। ਔਰ ਜਦੋਂ ਬਹੁਤ ਵਾਰ ਇਹ ਪੁੱਛਿਆ ਜਾਂਦਾ ਹੈ ਸਾਨੂੰ, ਜਦੋਂ ਅਸੀਂ ਪੰਜਾਬ ਦੇ ਹਵਾਲੇ ਨਾਲ ਜਦੋਂ 84 ਤੋਂ 94 95 ਤੱਕ 1 ਲੱਖ ਤੋਂ ਜ਼ਿਆਦਾ ਸਿੱਖ ਨੌਜਵਾਨ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰੇ ਗਏ, ਜੇਲ੍ਹਾਂ 'ਚ ਰੱਖ ਕੇ, ਪੁਲਿਸ ਥਾਣਿਆਂ 'ਚ ਰੱਖ ਕੇ ਟਾਰਚਰ ਕੀਤਾ ਗਿਆ ਔਰ ਜ਼ਾਹਰ ਹੈ ਪੰਜਾਬ ਪੁਲਿਸ ਦੇ ਵਿੱਚ 80% ਤੋਂ ਜ਼ਿਆਦਾ ਸਿੱਖ ਸਨ ਉਦੋਂ ਵੀ ਅੱਜ ਵੀ ਨੇ। ਤੇ ਇਹ ਗੱਲ ਅਕਸਰ ਪੁੱਛੀ ਜਾਂਦੀ ਹੈ ਕਿ ਵੀ ਕੀ ਕਾਰਨ ਹੈ ਕਿ ਵੀ ਜਿਹੜਾ ਸਿੱਖ ਪੁਲਿਸੀ ਹੈ ਉਹਨੂੰ ਕੋਈ ਤਰਸ ਨਹੀਂ ਆਉਂਦਾ ਜਦੋਂ ਉਹ ਜ਼ੁਲਮ ਕਰ ਰਿਹਾ ਹੁੰਦਾ ਹੈ। ਤੇ ਮੇਰਾ ਹਮੇਸ਼ਾ ਇਹਦੇ ਤੇ ਇਹ ਰਿਹਾ ਕਿ ਇਹ ਤਾਂ ਛੱਡ ਦਿਓ ਜੇ ਇਸ ਚੈਪਟਰ ਨੂੰ 47 ਤੋਂ ਬਾਅਦ, ਇਹ ਦੇਖੋ ਵੀ ਜਦੋਂ ਅੰਗਰੇਜ਼ ਇੱਥੇ ਰਹੇ 200 ਸਾਲ ਉਹਨਾਂ ਨੇ ਵੱਡੇ ਸਬ ਕੰਟੀਨੈਂਟ ਦੇ ਹਿੱਸੇ ਤੇ ਰੂਲ ਕੀਤਾ, ਪੰਜਾਬ ਦੇ ਉੱਤੇ ਉਹਨਾਂ ਨੇ ਸਿਰਫ 98 ਸਾਲ ਕਿਉਂਕਿ 1849 ਚ ਆਏ 1947 ਚ ਚਲੇ ਗਏ ਤੇ ਕਿਸੇ ਵੀ ਗਿਵਨ ਟਾਈਮ ਤੇ ਉਹਨਾਂ ਦੀ ਗਿਣਤੀ 30,000 ਤੋਂ ਜ਼ਿਆਦਾ ਨਹੀਂ ਸੀ। ਤੇ ਜਦੋਂ ਗਏ 33 ਕਰੋੜ ਦੀ ਆਬਾਦੀ ਦੀ ਅਸੀਂ ਗੱਲ ਕਰਦੇ ਹਾਂ ਕਿ ਕਿਵੇਂ 30,000 ਗੋਰਾ 33 ਕਰੋੜ ਦੇ ਉੱਤੇ ਰੂਲ ਕਰ ਰਿਹਾ ਸੀ, ਕਿਉਂਕਿ ਉਹਨਾਂ ਨੇ ਉਸ ਕਿਸਮ ਦੇ ਮਰਸਨਰੀ ਪਹਾੜੇ ਦੇ ਟੱਟੂ ਯੂਨੀਫਾਰਮਡ ਗੁੰਡੇ ਜਿਹੜੇ ਕਿ ਆਪਣੇ ਮਾਸਟਰ ਦੇ ਹੁਕਮ ਦੇ ਥੱਲੇ ਔਰ ਮਾਸਟਰ ਨੂੰ ਖੁਸ਼ ਕਰਨ ਲਈ ਆਪਣੇ ਲੋਕਾਂ ਨੂੰ ਜਿਹੜਾ ਮਾਰਨ ਜਾਂ ਕੁੱਟਣ 'ਚ ਬੜੀ ਖੁਸ਼ੀ ਮਹਿਸੂਸ ਕਰਦੇ ਸੀ, ਫਿਰ ਜਾ ਕੇ ਸਲੂਟ ਮਾਰਦੇ ਸੀ ਗੋਰੇ ਸਾਹਿਬ ਨੂੰ ਕਿ ਸਾਹਿਬ ਕਰ ਦਿਆ ਤੇ ਉਹ ਵੀ ਕਹਿੰਦਾ ਸੀ ਸ਼ਾਬਾਸ਼ ਸ਼ਾਬਾਸ਼ ਜਵਾਨ, ਹੈ ਨਾ। ਸੋ ਉਹੀ ਪੈਟਰਨ ਔਰ ਮੇਰਾ ਇਹ ਕਹਿਣਾ ਹੁੰਦਾ ਹੈ ਕਿ ਵੀ ਉਹੀ ਜਿਹੜੀ ਆਰਮੀ ਜਿਹੜੀ ਕਿ ਯੂਨੀਅਨ ਜੈਕ ਦੇ ਲਈ ਲੜਦੀ ਰਹੀ ਔਰ ਉਹੀ ਪੁਲਿਸ ਜਿਹਨਾਂ ਨੇ ਉਹਨਾਂ ਦੇ ਹੁਕਮਾਂ ਥੱਲੇ ਆਪਣੇ ਲੋਕਾਂ ਨੂੰ ਟਾਰਚਰ ਕੀਤਾ, ਉਹ ਭਾਵੇਂ ਅਸੀਂ ਉਸ 98 ਸਾਲ ਦੇ ਰੂਲ 'ਚ ਪੰਜਾਬ ਦੇ ਵਿੱਚ ਔਰ ਬਹੁਤ ਸਾਰੇ ਥਾਣਿਆਂ ਦੇ ਵਿੱਚ ਜਿੱਥੇ ਟਾਰਚਰ ਕੀਤਾ ਜਾਂਦਾ ਹੈ ਔਰ ਜਿੱਥੇ ਉਹਨਾਂ ਨੇ ਕਿਤੇ ਘੋਟਣਾ ਫੇਰਿਆ ਜਾਂਦਾ ਹੈ, ਕਿਤੇ ਜਿਹੜੇ ਨੇ ਉਹ ਨਹੁੰ ਖਿੱਚੇ ਜਾਂਦੇ ਨੇ, ਪੁੱਠਾ ਟੰਗਿਆ ਜਾਂਦਾ ਹੈ, ਜਾਂ ਉਹ ਸਾਰੀ ਇਕਵਿਪਮੈਂਟ ਵੀ ਅਜੇ ਵੀ ਕਈ ਜਿਹੜੇ ਨੇ ਉਹ 100 ਸਾਲ ਪੁਰਾਣੀ ਹੈ ਉੱਥੇ ਹੀ ਪਈ ਹੋਈ ਹੈ, ਕਿਉਂਕਿ ਉਹੀ ਤੌਰ ਤਰੀਕੇ ਜਿਹੜੇ ਜਿਸ ਢੰਗ ਦੇ ਨਾਲ ਉਹਨਾਂ ਨੇ ਕੀਤਾ, ਕਿਉਂਕਿ ਹਮੇਸ਼ਾ ਜਿਹੜੇ ਜ਼ਾਲਮ ਨੇ ਔਰ ਗੱਲ ਕੱਲੀ ਅੰਗਰੇਜ਼ਾਂ ਨੇ ਵੀ ਟੈਰਰ ਦੇ ਨਾਲ ਜ਼ੋਰ ਦੇ ਨਾਲ, ਔਰ ਜਦੋਂ ਅਸੀਂ ਉਸ ਤੋਂ ਪਹਿਲਾਂ ਦੇ ਹੁਕਮਰਾਨਾਂ ਦੀ ਦੁਨੀਆ 'ਚ ਗੱਲ ਕਰਦੇ ਹਾਂ ਉਹ ਚੰਗੇਜ਼ ਖਾਨ ਹੋਏ ਜਾਂ ਤੈਮੂਰ ਹੋਏ ਜਾਂ ਬਾਅਦ ਦੇ ਵਿੱਚ ਅਸੀਂ ਈਰਾਨ ਦੇ ਹਵਾਲੇ ਨਾਲ ਨਾਦਰ ਸ਼ਾਹ ਦੀ ਗੱਲ ਕਰਦੇ, ਸੋ ਉਹਨਾਂ ਦਾ ਜਿਹੜਾ ਇਹ ਇੱਕ ਫੇਵਰੇਟ ਤਰੀਕਾ ਸੀ ਕਿ ਜਿਨ੍ਹਾਂ ਨੂੰ ਮਾਰਿਆ ਮਾਰ ਕੇ ਉਹਨਾਂ ਦੇ ਖੋਪੜੀਆਂ ਦੇ ਮੀਨਾਰ ਚਿਣ ਦਿਓ। ਹੁਣ ਉਹਦਾ ਮਕਸਦ ਕੀ ਸੀ? ਇੱਕ ਡਰ ਪੈਦਾ ਕਰਨਾ, ਖੌਫ ਪੈਦਾ ਕਰਨਾ, ਕਿਉਂਕਿ ਉਹ ਜਿਹੜੇ ਮੀਨਾਰ ਹੱਡੀਆਂ ਦੇ ਵਿੱਚ ਕੈਲਸ਼ੀਅਮ ਫਾਸਫੋਰਸ ਹੁੰਦੀ ਹੈ ਤੇ ਰਾਤ ਦੇ ਹਨੇਰੇ ਦੇ ਵਿੱਚ ਵੀ ਮੀਲਾਂ ਤੋਂ ਦੂਰ ਤੋਂ ਤੁਸੀਂ ਉਹਨਾਂ ਨੂੰ ਦੇਖਦੇ ਹੋ, ਇੱਕ ਖੌਫ ਪੈਦਾ ਕਰਨਾ। ਔਰ ਇਹੀ ਕਾਰਨ ਸੀ ਕਿ ਜਿਹੜੇ ਹਮਲਾਵਰ ਆਉਂਦੇ ਸੀ ਉਹਨਾਂ ਦੀ ਗਿਣਤੀ ਤਾਂ ਜਿਨ੍ਹਾਂ ਦੇ ਉੱਤੇ ਉਹ ਜ਼ੁਲਮ ਕਰਦੇ ਸੀ ਜਾਂ ਜਿਨ੍ਹਾਂ ਨੂੰ ਉਹ ਆਪਣੇ ਜ਼ੇਰ ਕਰਦੇ ਸੀ ਉਹਨਾਂ ਦੇ ਸਾਹਮਣੇ ਆਟੇ 'ਚ ਲੂਣ ਦੇ ਬਰਾਬਰ ਵੀ ਨਹੀਂ ਸੀ, ਪਰ ਇੰਨਾ ਖੌਫ ਜਾਂ ਟੈਰਰ ਬੈਠ ਜਾਂਦਾ ਹੈ ਕਿ ਉਹ ਬਾਕੀ ਜਿਹੜੇ ਨੇ ਫਿਰ ਡਰਦੇ ਆ ਸਿਰ ਚੁੱਕਦੇ ਨਹੀਂ ਨੇ। ਸੋ ਇਹੀ ਤਰੀਕਾ ਅੰਗਰੇਜ਼ਾਂ ਨੇ ਟੈਰਰ ਦੇ ਨਾਲ, ਔਰ ਉਹਨਾਂ ਨੇ ਵੀ ਉਸ ਕਿਸਮ ਦਾ ਇੱਕ ਨੈਟਵਰਕ ਕਨਸਟੀਟਿਊਸ਼ਨ ਦੇ ਨਾਂ ਥੱਲੇ ਜਾਂ ਇਲੈਕਸ਼ਨਾਂ ਦੇ ਨਾਂ ਥੱਲੇ ਕੀਤਾ, ਲੇਕਿਨ ਉਹਨਾਂ ਦਾ ਵੀ ਜਿਹੜਾ ਹਾਲਮਾਰਕ ਸੀ ਜਾਂ ਉਹਨਾਂ ਦਾ ਸਿਗਨੇਚਰ ਸੀ ਉਹ ਟੈਰਰ ਸੀ। ਔਰ ਉਹਨਾਂ ਨੇ ਅਸੀਂ ਇਹਨਾਂ ਦਿਨਾਂ ਦੇ ਵਿੱਚ ਹੀ ਜਦੋਂ ਕਿ ਮੋਦੀ ਔਰ ਇਹ ਸਾਰੀ ਬੀਜੇਪੀ ਦੀ ਹਕੂਮਤਾਂ ਡਰਾਮੇਬਾਜ਼ੀ ਕਰ ਰਹੀਆਂ ਨੇ, ਜਲਿਆਂਵਾਲੇ ਬਾਗ ਦਾ 102 ਸਾਲਾ ਪੀਰੀਅਡ 102 ਸਾਲ ਲੰਘੇ ਨੇ ਅਪ੍ਰੈਲ ਮਹੀਨੇ ਦੇ ਵਿੱਚ, ਔਰ ਪਿਛਲੇ 1.5 ਸਾਲ ਤੋਂ ਜਲਿਆਂਵਾਲਾ ਬਾਗ ਬੰਦ ਕੀਤਾ ਹੋਇਆ ਸੀ ਸਾਰਿਆਂ ਲਈ ਕੋਵਿਡ ਦੇ ਚੱਲਦਿਆਂ ਵੀ। ਫਿਰ ਇਹ ਹੈ ਜੀ ਕਿ ਉਹਦੇ ਨਾਲ ਅਸੀਂ ਵੱਡੀਆਂ ਐਗਜ਼ੀਬਿਸ਼ਨ ਗੈਲਰੀਜ਼ ਬਣਾ ਰਹੇ ਹਾਂ 4 ਇਹ ਔਰ ਅਜੇ ਇਹ ਘਟਨਾ ਵਾਪਰਨ ਤੋਂ ਇਹ 2 ਦਿਨ ਪਹਿਲਾਂ ਮੋਦੀ ਨੇ ਉਦਘਾਟਨ ਕੀਤਾ ਵਰਚੁਅਲ ਢੰਗ ਨਾਲ
ਉਹ ਸਾਰੇ ਜਲਿਆਂਵਾਲੇ ਬਾਗ ਦਾ ਜੋ ਉਹਨਾਂ ਨੇ ਗੈਲਰੀਜ਼ ਔਰ ਦੂਜਾ ਇੱਕ ਵੱਖਰੀ ਡਿਬੇਟ ਹੈ ਕਿ ਉਹਦੇ 'ਚ ਕਿਵੇਂ ਸਾਵਰਕਰ ਦੀ ਫੋਟੋ ਵੀ ਘਸੋੜੀ ਹੋਈ ਹੈ ਔਰ ਦੂਸਰੇ ਵੀ ਆਪਣੇ ਵਾੜੇ ਹੋਏ ਨੇ, ਈਵਨ ਨਹਿਰੂ ਵੀ ਉਹਦੇ 'ਚੋਂ ਬਾਹਰ ਕੱਢਿਆ ਹੋਇਆ ਹੈ, ਈਵਨ ਸ਼ਹੀਦ ਭਗਤ ਸਿੰਘ ਦੀ ਫੋਟੋ ਹੈਟ ਪਾ ਕੇ ਉਹਨੂੰ ਬਿਠਾਇਆ ਹੋਇਆ। ਉਹ ਇੱਕ ਵੱਖਰਾ ਪਾਰਟ ਹੈ ਵੀ ਉਹਦੇ 'ਚੋਂ ਵੀ ਕਿਵੇਂ ਉਹ ਆਪਣਾ ਹਿੰਦੂਤਵਾ ਦਾ ਏਜੰਡਾ ਪ੍ਰਮੋਟ ਕਰ ਰਹੇ ਨੇ। ਲੇਕਿਨ ਉਹ ਡਾਇਰ ਜਿਹੜੇ ਹੁਣ ਇੱਕ ਤਾਂ ਪੰਜਾਬ ਦਾ ਗਵਰਨਰ ਮਾਈਕਲ ਆਡਵਾਇਰ, ਇਸ ਗੱਲ ਦਾ ਧਿਆਨ ਰਹੇ ਕਿ ਸ਼ਹੀਦ ਊਧਮ ਸਿੰਘ ਨੇ ਜਿਹੜਾ 21 ਸਾਲ 13 ਅਪ੍ਰੈਲ 1919 ਨੂੰ ਜਲਿਆਂਵਾਲੇ ਬਾਗ ਦਾ ਕਾਂਡ ਕੀਤਾ ਜਾਂਦਾ ਹੈ, ਜਿਹਦੇ ਤੋਂ ਬਾਅਦ ਇਨਕੁਆਇਰੀ ਹੰਟਰ ਕਮਿਸ਼ਨ ਬਣਦਾ ਹੈ, ਉਹਨੂੰ ਮੌਕੇ ਦਾ ਬ੍ਰਿਗੇਡੀਅਰ ਜਿਹੜਾ ਮੇਜਰ ਜਨਰਲ ਸੀ ਡਾਇਰ, ਇੱਕ ਮਾਈਕਲ ਆਡਵਾਇਰ ਹੈ ਗਵਰਨਰ ਪੰਜਾਬ ਦਾ, ਜਿਹਦੇ ਹੁਕਮਾਂ ਥੱਲੇ ਸਭ ਕੁਝ ਹੋਇਆ, ਜਿਹਨੇ ਸੀ ਕਿ ਵੀ ਇਹ ਪੰਜਾਬੀਆਂ ਨੂੰ ਸਬਕ ਸਿਖਾਣਾ ਔਰ ਉਹਦਾ ਹੀ ਨਤੀਜਾ ਸੀ ਕਿ ਵੀ ਇਹ ਜੋ ਅੰਮ੍ਰਿਤਸਰ ਦੇ ਵਿੱਚ ਇੱਕ ਐਂਟਰੀ ਸੀ ਉਸ ਬਾਗ ਦੀ, ਉਹਨੂੰ ਬਲੌਕ ਕਰਕੇ ਉਹਨੇ ਉਸ ਤੋਂ ਪਹਿਲਾਂ ਮਾਰਸ਼ਲ ਆ ਅੰਮ੍ਰਿਤਸਰ ਚਲਾਇਆ ਸੀ, ਢਿੱਡ ਦੇ ਪਰਨੇ ਰਿੰਗਾਇਆ ਗਿਆ ਔਰ ਜਿਹੜਾ ਉਹ ਕੀਤਾ ਗਿਆ ਔਰ ਉੱਥੇ ਉਹਨੇ ਜਿਹੜਾ ਅੱਜ ਵੀ 102 ਸਾਲ ਬਾਅਦ ਉਹਨੂੰ ਵਰਸਟ ਪਾਰਟ ਦੇ ਵਿੱਚ ਮੈਸੈਕਰ ਕਿਹਾ ਜਾਂਦਾ ਹੈ ਔਰ ਜਿਹੜਾ ਵੀ ਜਦੋਂ ਕੋਈ ਇੰਗਲੈਂਡ ਦੀ ਰਾਣੀ ਜਾਂ ਪ੍ਰਾਈਮ ਮਿਨਿਸਟਰ ਜਾਂ ਕੋਈ ਜਾਂਦਾ ਉੱਥੇ ਹਿੰਦੂਤਵੀ ਔਰ ਸੋ ਕਾਲਡ ਸੈਕੂਲਰਿਸਟ ਤੇ ਲੈਫਟਿਸਟ ਇਹ ਰੌਲਾ ਸ਼ੁਰੂ ਕਰ ਦਿੰਦੇ ਨੇ ਜੀ, ਮਾਫੀ ਮੰਗੇ ਇੰਗਲੈਂਡ ਇਹ ਉਹ ਕੀਤਾ। ਹਾਲਾਂ ਉਸ ਸਾਰੇ ਦੇ ਵਿੱਚ ਸਰਕਾਰੀ ਵੀ ਔਰ ਪ੍ਰਾਈਵੇਟ ਵੀ ਜੇ ਲਿਬਰਲੀ ਕਿਹਾ ਜਾਏ ਤੇ 600-700 ਬੰਦੇ ਮਾਰੇ ਗਏ ਸੀ, ਇੰਨੇ ਕੁ ਜ਼ਖਮੀ ਹੋਏ ਸੀ, ਲੇਕਿਨ ਉਹ ਅੱਜ ਤੱਕ ਵੀ ਕਾਲਾ ਧੱਬਾ ਹੈ ਅੰਗਰੇਜ਼ੀ ਸਾਮਰਾਜ ਦੇ ਸਿਰ ਤੇ। ਹੁਣ ਜਿਹੜੇ ਬਾਰ-ਬਾਰ ਜਿਹੜੇ ਨੇ ਉਹ ਜਲਿਆਂਵਾਲੇ ਬਾਗ ਦੀ, ਉਸ ਤੋਂ ਬਾਅਦ ਜੂਨ 84 ਚ ਕੀ ਹੋਇਆ ਉਹਦੇ ਸਾਹਮਣੇ ਜਲਿਆਂਵਾਲਾ ਬਾਗ ਕੀ ਹੈ, ਜਿੱਥੇ ਤੁਸੀਂ ਇੱਕ ਹਫ਼ਤਾ ਜਿਹੜਾ ਉਹ ਆਪਣੇ ਸ਼ਹਿਰੀਆਂ ਨੂੰ ਟੈਂਕਾਂ ਤੋਪਾਂ ਦੇ ਹਮਲੇ ਦੇ ਨਾਲ ਮਾਰ ਰਹੇ ਹੋ ਔਰ ਕਿਵੇਂ ਦਰਬਾਰ ਸਾਹਿਬ ਦੀਆਂ ਪਰਿਕਰਮਾ ਔਰ ਸਰੋਵਰ ਲਹੂ ਨਾਲ ਜਿਹੜਾ ਉਹ ਭਰਿਆ ਜਾਂਦਾ ਹੈ। ਛੋਟੇ 2-2 ਮਹੀਨੇ ਦੇ ਬੱਚੇ, ਬਜ਼ੁਰਗ 80-80 ਸਾਲਾਂ ਦੇ ਪੁਆਇੰਟ ਬਲੈਂਕ ਰੇਂਜ ਦੇ ਵਿੱਚ ਮਾਰੇ, ਲੇਕਿਨ ਉਸ ਦਾ ਜਿਹੜੇ ਲੋਕ ਜ਼ਿਕਰ ਤੱਕ ਨਹੀਂ ਕਰਦੇ ਹੈ। ਲੇਕਿਨ ਜਲਿਆਂਵਾਲਾ ਬਾਗ ਕਿਉਂਕਿ ਉਹਨਾਂ ਨੂੰ ਸੂਟ ਕਰਦਾ, ਵਿਕਦਾ ਉਹਨਾਂ ਦਾ ਸੌਦਾ। ਔਰ ਜੇ ਤੁਸੀਂ ਜਿਹੜਾ ਇਹਨਾਂ ਦਾ ਡਿਜ਼ਾਈਨ ਵੀ ਜਲਿਆਂਵਾਲੇ ਬਾਗ ਦੇ ਸਮਾਰਕ ਦਾ ਜਾਂ ਮੈਮੋਰੀਅਲ ਦਾ, ਉਹ ਇਵੇਂ ਹੀ ਹੈ ਜਿਵੇਂ ਕੋਈ ਸ਼ਿਵਲਿੰਗ ਖੜਾ ਕੀਤਾ ਹੋਏ, ਇਸ ਕਿਸਮ ਦਾ ਮੰਦਰ ਦੇ ਡਿਜ਼ਾਈਨ ਥੱਲੇ। ਹਾਲਾਂ ਕਿਤੇ ਵੀ ਦੁਨੀਆ 'ਚ ਤੁਸੀਂ ਇਸ ਕਿਸਮ ਦੀਆਂ ਜਿਹੜੇ ਹੋਲੋਕਾਸਟ ਜਾਂ ਦੂਸਰੇ ਨਾਲ ਬਣੇ ਹੁੰਦੇ ਨੇ ਇਹ ਨਹੀਂ, ਲੇਕਿਨ ਪ੍ਰਭਾਵ ਇਹੀ ਦੇਣ ਦੀ ਕੋਸ਼ਿਸ਼ ਕੀ। ਹਾਲਾਂ ਉਹ ਵਾਪਰਿਆ ਵੀ ਵਿਸਾਖੀ ਵਾਲੇ ਦਿਨ, ਉਹਦੇ 'ਚ ਮਰਨ ਵਾਲੇ ਮੁਸਲਮਾਨ ਵੀ ਨੇ, ਸਿੱਖ ਵੀ ਨੇ, ਜ਼ਿਆਦਾ ਨੇ, ਲੇਕਿਨ ਉਹਨੂੰ ਵੀ ਐਂ ਪੇਸ਼ ਕੀਤਾ ਜਾਂਦਾ ਉਸੇ ਨਾਲ ਸਾਰਾ ਜੋੜ ਕੇ ਕਿ ਜਿਵੇਂ ਇਹਨਾਂ ਦਾ। ਪਰ ਜੇ ਤੁਸੀਂ ਸਿੰਬੋਲਿਜ਼ਮ ਹੀ ਦੇਖਣਾ ਹੋਏ ਤੇ ਇੱਕ ਪਾਸੇ 2 ਦਿਨ ਪਹਿਲਾਂ ਉਸ ਜਲਿਆਂਵਾਲੇ ਬਾਗ ਦੀ ਜੀ 4 ਗੈਲਰੀਆਂ ਹੁਣ ਅਸੀਂ ਖੋਲ ਦਿੱਤਾ ਹੈ, ਹੁਣ ਯਾਦਾਂ ਅਸੀਂ ਇਕੱਠਾ ਕਰ ਰਹੀਆਂ। ਅਮਰਿੰਦਰ ਸਿੰਘ ਨੂੰ ਵੀ ਫਿਕਰ ਪਿਆ ਹੋਇਆ ਕਿ ਜੀ ਅੱਜ ਤੱਕ ਜਿੰਨੇ ਮਰੇ ਉਹਨਾਂ ਦਾ ਕੋਈ ਐਗਜ਼ੈਕਟ ਡਾਟਾ ਨਹੀਂ ਆਇਆ, ਅਸੀਂ ਹੁਣ ਇੱਕ ਟੀਮ ਬਣਾ ਰਹੇ ਹਾਂ ਜਿਹੜੇ ਕਿ ਐਗਜ਼ੈਕਟ ਗਿਣਤੀ ਤੁਸੀਂ ਪਹਿਲਾਂ ਜੂਨ 84 ਦੀ ਕਰ ਲਓ, ਪਹਿਲਾਂ ਜਿਹੜੇ ਕਿਸਾਨ ਤੁਹਾਡੇ ਸਾਹਮਣੇ 600 ਤੋਂ 700 ਸ਼ਹੀਦ ਹੋਏ ਨੇ, ਇਹਨਾਂ ਦਾ ਹੀ ਡਾਟਾ ਰਿਲੀਜ਼ ਕਰਕੇ ਤੁਸੀਂ ਜ਼ਰਾ ਦੱਸ ਦਿਓ ਜਿੰਨੇ ਕੁ ਉਹਨੇ ਮਾਰੇ ਡਾਇਰ ਨੇ ਉੱਥੇ, ਉਹ ਤਾਂ ਜਿਹੜੇ ਨੇ ਉਹ ਕਿਸਾਨ ਲਹਿਰ 'ਚ ਮਰ ਗਏ, ਸਿੱਖਾਂ ਦੀਆਂ ਕੁਰਬਾਨੀਆਂ ਤਾਂ ਇੱਕ ਪਾਸੇ ਰਹਿ ਗਈਆਂ। ਲੇਕਿਨ ਇਸ ਗੱਲ ਦਾ ਧਿਆਨ ਰਹੇ ਕਿ ਲੋਕਲ ਕਰਨ ਵਾਲਾ ਤਾਂ ਬ੍ਰਿਗੇਡੀਅਰ ਡਾਇਰ ਜਿਹੜਾ ਉਹ ਤਾਂ ਚਲਾ ਗਿਆ ਡਿਮੋਟ ਹੋ ਕੇ ਔਰ ਕੁਦਰਤੀ ਮੌਤ 'ਤੇ ਮਰਿਆ, ਲੇਕਿਨ ਪੰਜਾਬ ਦੀ ਧਰਤੀ ਦਾ ਇੱਕ ਅਣਖੀ ਗੱਭਰੂ ਯਤੀਮ ਜਿਹੜਾ ਯਤੀਮਖਾਨਾ ਅੰਮ੍ਰਿਤਸਰ 'ਚ ਪੜ੍ਹਦਾ ਸੀ, ਸ਼ਹੀਦ ਊਧਮ ਸਿੰਘ ਜਿਹਨੇ ਮੈਟ੍ਰਿਕ ਉੱਥੋਂ ਕੀਤੀ, ਉਹ ਵੀ ਉੱਥੇ ਮੌਜੂਦ ਸੀ। ਉਹਨੇ ਅਕਾਲ ਤਖਤ 'ਤੇ ਆ ਕੇ ਦਰਬਾਰ ਸਾਹਿਬ 'ਚ ਇਹ ਸਹੁੰ ਖਾਧੀ ਕਿ ਮੈਂ ਇਸ ਦਾ ਬਦਲਾ ਲਵਾਂਗਾ। ਔਰ ਜ਼ਾਹਰ ਹੈ ਕਿ ਥੱਲੜੇ ਪੁਲਸੀਆ ਕੌਣ ਕੀ ਕਰ ਰਿਹਾ ਜਾਂ ਅਦਰਵੇ ਕੌਣ ਕੀ ਕਰ ਰਿਹਾ, ਹੁਕਮ ਉੱਤੋਂ ਹੀ ਆਉਂਦਾ। ਔਰ ਉਸ ਵੇਲੇ ਮਾਈਕਲ ਆਡਵਾਇਰ ਪੰਜਾਬ ਦਾ ਗਵਰਨਰ ਸੀ, ਜਿਹਨੇ ਪੰਜਾਬੀਆਂ ਨੂੰ ਸਬਕ ਸਿਖਾਉਣ ਦਾ ਜਿਹੜਾ ਉਹ ਧਈਆ ਕੀਤਾ ਹੋਇਆ ਸੀ। ਔਰ 21 ਸਾਲ ਬਾਅਦ ਇੰਗਲੈਂਡ ਦੇ ਵਿੱਚ ਜਾ ਕੇ ਲੰਡਨ ਦੇ ਵਿੱਚ ਪਬਲਿਕਲੀ ਉਹਨੂੰ ਚੈਲੰਜ ਕਰਕੇ ਸ਼ਹੀਦ ਊਧਮ ਸਿੰਘ ਨੇ ਮਾਈਕਲ ਆਡਵਾਇਰ ਨੂੰ ਸਜ਼ਾ ਯਾਫਤਾ ਕੀਤਾ ਸੀ। ਹੁਣ ਇੱਕ ਪਾਸੇ ਇਹੀ ਮੋਦੀ ਔਰ ਇਹੀ ਸਰਕਾਰ ਉਸ ਆਪਣੇ ਉਦਘਾਟਨੀ 2 ਦਿਨ ਪਹਿਲਾਂ ਜੋ ਉਦਘਾਟਨ ਕਰ ਰਹੇ ਨੇ ਉਹਦੇ 'ਚ ਜਿਹੜਾ ਉਹ ਬੜੀ ਹਮਦਰਦੀ ਔਰ ਜ਼ੁਲਮ ਔਰ ਦੂਸਰੇ ਦੀ ਗੱਲ ਕਰ ਰਹੇ ਨੇ। ਅਮਰਿੰਦਰ ਸਿੰਘ ਕੈਪਟਨ ਕਹਿ ਰਿਹਾ ਜੀ ਡਾਟਾ ਐਗਜ਼ੈਕਟ ਕਿੰਨੇ ਮਰੇ, ਤੇ ਨਾਲ ਕਹਿ ਰਿਹਾ ਜੀ ਸਰਕਾਰ ਉਹ ਪਿਸਤੌਲ ਜਿਹੜੀ ਹੈ ਉਹ ਮੰਗਵਾਏ ਇੰਗਲੈਂਡ ਤੋਂ ਜਿਹਦੇ ਨਾਲ ਉਹਨਾਂ ਨੇ ਊਧਮ ਸਿੰਘ ਨੇ ਮਾਰਿਆ ਸੀ। ਲੇਕਿਨ ਜੋ ਕਰਨਾਲ ਦੇ ਵਿੱਚ ਵਾਪਰਿਆ, ਔਰ ਮੈਂ ਗੱਲ ਜਿਵੇਂ
ਬ੍ਰਿਟਿਸ਼ ਮਰਸਨਰੀ ਬਣ ਕੇ ਪੁਲਸੀਆਂ ਦੇ ਜ਼ੁਲਮ ਉਦੋਂ ਹੋਣ, ਗੁਰਦੁਆਰਾ ਸੁਧਾਰ ਲਹਿਰ ਵੇਲੇ ਹੋਣ ਦੀ ਗੱਲ ਕੀਤੀ। ਅੱਜ ਅਸੀਂ ਹਰਿਆਣੇ ਦੇ ਇਸ ਕਰਨਾਲ ਦਾ ਇੱਕ ਜਿਹੜਾ ਮਿੰਨੀ ਅਸੀਂ ਟ੍ਰੇਲਰ ਦੇਖਿਆ, ਜਿਹਦਾ ਵਸਟ ਆਉਣ ਵਾਲੇ ਦਿਨਾਂ 'ਚ ਹਿੰਦੂਤਵੀਆਂ ਦੇ ਇਰਾਦੇ ਕੀ ਨੇ ਉਸ ਦਾ ਤੁਹਾਨੂੰ ਇੱਕ ਝਲਕ ਮਿਲਦੀ ਹੈ। ਉਸ ਦੇ ਵਿੱਚ ਪੱਗ ਵਾਲਾ ਥਾਣੇਦਾਰ ਹਰਜਿੰਦਰ ਸਿੰਘ ਨਾਂ ਦਾ ਵਿਰਕ, ਉਹ ਵੀ ਫਿਰ ਉਹਦਾ ਥੱਲੋਂ ਵੀ, ਔਰ ਬਹੁਤਿਆਂ ਨੂੰ ਲੱਗਦਾ ਹੈ, ਔਰ ਹਾਲਾਂਕਿ ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਬਾਈਕਾਟ ਕੀਤਾ। ਉਹਨਾਂ ਨੇ ਕਿਹਾ ਵੀ ਇਹਦੇ ਸਿਰ ਦੀ ਹੁਣ ਪੱਗ ਰਹਿਣੀ ਨਹੀਂ ਹੈ। ਇਹ ਆਉਣ ਵਾਲੇ ਪੀਰੀਅਡ ਦੇ ਵਿੱਚ ਲੋਕਾਂ ਨੇ ਫੈਸਲਾ ਉਹਨੂੰ ਵਾਰਨ ਕਰਤਾ, ਉਹਨਾਂ ਨੇ ਪਿੰਡ ਵਾਲਿਆਂ ਨੇ, ਔਰ ਉਹਨਾਂ ਦੇ ਆਪਣੇ ਰਿਸ਼ਤੇਦਾਰ ਨੇ ਜਿਹੜੇ ਉਸ ਇਕੱਠ ਦੇ ਵਿੱਚ ਸ਼ਾਮਲ ਹੁੰਦੇ ਨੇ ਜਿਹਦੇ 'ਚ ਬਾਈਕ। ਪਰ ਇਹ ਬਿਹੇਵੀਅਰ ਐਕਸਪਲੇਨ ਕਰਦਾ ਹੈ ਕਿ ਇਹ ਜਿਹੜੇ ਹਾਕਮਾਂ ਦੇ ਕੁੱਤੇ ਹੁੰਦੇ ਨੇ ਉਹ ਕਿਸ ਹੱਦ ਤੱਕ ਜਾ ਗਏ। ਔਰ ਇਹੀ ਜਦੋਂ ਗੁਰੂ ਨਾਨਕ ਸਾਹਿਬ ਨੇ ਇੰਨੀ ਸਟਰੋਂਗ ਲੈਂਗੁਏਜ ਯੂਜ਼ ਕੀਤੀ ਸੀ, ਜਿਹੜੇ ਲੋਕ ਅਹਿਲਕਾਰ ਨੇ ਕਿ ਜਦੋਂ ਰਾਜੇ ਜ਼ੁਲਮ ਦੇ ਉੱਤੇ ਉਤਾਰੂ ਹੁੰਦੇ ਨੇ ਤੇ ਗੁਰੂ ਨਾਨਕ ਸਾਹਿਬ ਦੀ ਵੇਲੇ ਦੇ ਹਾਕਮਾਂ ਦੀ ਗੱਲ ਕਰਦੇ ਆ, ਉਹਨਾਂ ਫਰਮਾਇਆ ਸੀ ਕਿ ਰਾਜੇ ਸ਼ੀ ਮੁਕੱਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਹਿੰਦਾ ਪਾਇਨ ਘਾਓ, ਰਤ ਪਿਤ ਕੁੱਤਿਓ ਚੱਟ ਜਾਓ। ਕਿ ਇਹ ਜਿਵੇਂ ਸ਼ੇਰ ਆਪਣੇ ਸ਼ਿਕਾਰ ਤੇ ਝਪਟਦਾ ਹੈ ਔਰ ਉਸ ਨੂੰ ਉਹ ਆਪਣੀ ਭੁੱਖ ਮੁਤਾਬਕ ਖਾ ਲੈਂਦਾ, ਔਰ ਜੋ ਬਾਕੀ ਹੁੰਦਾ ਹੈ ਉਸ ਦੇ ਉੱਤੇ ਬਾਕੀ ਜਾਨਵਰ ਜਿਹੜੇ ਨੇ ਉਹ ਝਪਟਦੇ ਨੇ। ਕਿ ਵੀ ਇਹ ਇਵੇਂ ਹੀ ਇਹ ਹੈਲਪਲੈਸ ਪਰਜਾ, ਆਮ ਲੋਕ, ਲੋਕਾਈ ਜਨਤਾ, ਖਲਕਤ, ਉਹਨਾਂ ਦੇ ਉੱਤੇ ਜਿਹੜੇ ਹਾਕਮ ਨੇ ਇਹ ਸ਼ੇਰ ਵਾਂਗ ਝਪਟਦੇ ਨੇ ਤੇ ਅੱਗੋਂ ਜਿਹੜੇ ਇਹਨਾਂ ਦੇ ਅਹਿਲਕਾਰ ਜਾਂ ਦੂਜੇ ਨੇ ਉਹ ਫਿਰ ਕੁੱਤਿਆਂ ਵਾਂਗ, ਜਿਵੇਂ ਕੁੱਤੇ ਉਸ ਸ਼ਿਕਾਰ ਕੀਤੇ ਉਸ ਕੈਰੀਕੇਚਰ ਦੇ ਉੱਤੇ ਜਿਹੜਾ ਹੈ ਉਹ ਝਪਟ ਰਹੇ ਨੇ, ਉਹ ਜਾਂ ਉਸ ਚੋਂ ਖਾਰ ਰਾਜੇ ਸ਼ੀ ਮੁਕੱਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ। ਕਿਵੇਂ ਆਰਾਮ ਨਾਲ ਬੈਠੇ ਘਰਾਂ 'ਚ ਲੋਕ ਆਰਾਮ ਦੀ ਜ਼ਿੰਦਗੀ ਰਹਿ ਰਹੇ, ਉਹਨਾਂ ਦੀ ਜ਼ਿੰਦਗੀ ਦੇ ਵਿੱਚ ਖਲਲ ਪਾਉਂਦੇ ਨੇ ਕਿ ਭਾਈ ਅੱਗੋਂ ਜਿਹੜੇ ਫਿਰ ਉਹਨਾਂ ਦੇ ਚਾਕਰ ਨੇ, ਉਹਨਾਂ ਮੁਕੱਦਮਾਂ ਦੇ ਚਾਕਰ ਨਹਿੰਦਾ ਪਾ, ਉਹ ਆਪਣੇ ਨੋਹਾਂ ਨਾਲ ਹੀ ਨੋਚ ਰਹੇ ਨੇ ਵੀ ਜੋ ਜਿਹਦੇ ਹੱਥ ਆਂਦਾ ਹੈ ਰਤ ਪਿੱਤ ਕੁੱਤਿਓ ਚੱਟ ਜਾਓ, ਕਿ ਕੁੱਤਿਆਂ ਦਾ ਅਖੀਰ। ਸੋ ਇਹੀ ਵਰਤਾਰਾ ਅਸੀਂ ਇਸ ਸਿਸਟਮ ਦਾ ਦੇਖ ਤਾਂ ਪਿਛਲੇ 75 ਸਾਲ ਤੋਂ ਹੀ ਰਹੇ ਹਾਂ। ਸਿੱਖਾਂ ਨੂੰ ਜਾਂ ਭਾਰਤ ਦੇ ਨਕਸ਼ੇ 'ਚ ਮੁਸਲਮਾਨਾਂ ਨੂੰ ਜਾਂ ਕਸ਼ਮੀਰੀਆਂ ਨੂੰ ਜਾਂ ਨਾਰਥ ਈਸਟ ਦੇ ਟਰਾਈਬਲਸ ਨੂੰ, ਜਿੱਥੇ 200 ਤੋਂ ਜ਼ਿਆਦਾ ਕਬੀਲੇ ਰਹਿੰਦੇ ਨੇ, ਜਿਨ੍ਹਾਂ 'ਚ ਜਿਹੜੇ ਵੱਡੀ ਗਿਣਤੀ 'ਚ ਕਬੀਲੇ ਈਸਾਈ ਮੱਤ ਦੇ ਵਿੱਚ ਨਾਗਾਲੈਂਡ, ਮਿਜ਼ੋਰਮ ਔਰ ਇਸ ਸਾਰੇ 'ਚ ਨੇ, ਉਹ ਤਾਂ ਸਫ਼ਰ ਕਰ ਹੀ ਰਹੇ ਨੇ। ਪਰ ਜਿਨ੍ਹਾਂ ਨੂੰ ਇਹ ਲੱਗਦਾ ਸੀ ਕਿ ਨਹੀਂ, ਜੇ ਅਸੀਂ ਹਥਿਆਰਬੰਦ ਸੰਘਰਸ਼ ਨਾ ਕਰੀਏ, ਅਜੇ ਵੀ ਉਸ ਕਿਸਮ ਦੇ ਲੋਕ ਰਹੇ ਨੇ, ਉਹ ਦੇਖ ਲੈਣ ਕਿ ਵੀ ਕਿਸਾਨ ਮੂਵਮੈਂਟ ਜਿਹੜੀ ਉਹਨਾਂ ਬੈਠਿਆਂ ਸੁੱਤਿਆਂ ਦੇ ਉੱਤੇ ਲਿਆ ਕੇ 3 ਕਾਨੂੰਨ ਨਾਫਜ਼ ਕਰ ਦਿੱਤੇ ਗਏ ਕਿ ਜੀ ਅਸੀਂ ਤੁਹਾਡਾ ਭਲਾ ਕਰ ਰਹੇ ਹਾਂ, ਹੱਥ ਜੋੜ ਕੇ ਕਹਿ ਰਹੇ ਨੇ ਸਾਨੂੰ ਤੁਹਾਡਾ ਭਲਾ ਨਹੀਂ ਚਾਹੀਦਾ। ਕਿਵੇਂ ਉਸ ਸਾਰੇ ਦੀ ਸ਼ੁਰੂਆਤ ਪੰਜਾਬ ਦੇ ਵਿੱਚ ਉਹ ਜੂਨ ਤੋਂ ਲੈ ਕੇ ਜੂਨ 2020 ਤੋਂ ਪੀਸਫੁਲੀ ਜਿਹੜਾ ਉਹ ਐਜੀਟੇਟ ਕਰਦੇ ਨੇ, ਨਵੰਬਰ ਤੱਕ ਪਹੁੰਚਦੇ ਆ ਉਹ ਇਹ ਡਿਸਾਈਡ ਕਰ ਵੀ ਇੱਥੇ ਤਾਂ ਇਹਨਾਂ ਦੇ ਕੰਨਾਂ ਤੇ ਜੂੰ ਨਹੀਂ ਸਰਕਦੀ। ਹੁਣ ਕਾਨੂੰਨ ਪੰਜਾਬ ਨੇ ਤਾਂ ਪਾਸ ਨਹੀਂ ਕੀਤੇ ਹੋਏ, ਹਾਲਾਂ ਵਰਸ ਜਦੋਂ ਅਸੀਂ ਦੇਖਦੇ ਹਾਂ ਕੁਝ ਵੀ ਹੁੰਦਾ ਹੈ, ਬੰਦ ਹੁੰਦੇ ਨੇ ਹਾਈਵੇ, ਉਹ ਪੰਜਾਬ ਹੁੰਦਾ। ਲੇਕਿਨ ਉਹ ਫੈਸਲਾ ਕਰਦੇ ਨੇ ਵੀ ਦਿੱਲੀ ਦੀਆਂ ਬਰੂਹਾਂ ਤੇ ਬਹਿਣੇ ਜਾ ਕੇ। ਫਿਰ ਹਰਿਆਣੇ 'ਚ ਕੀ ਵਾਪਰਦਾ ਨਵੰਬਰ 'ਚ, ਉਹ ਪਾਣੀ ਦੀਆਂ ਤੋਪਾਂ ਹੋਣ, ਰਾਹ 'ਚ ਜਿਹੜੇ ਵੱਡੇ ਵੱਡੇ ਕਰੇਨਾਂ ਦੇ ਨਾਲ ਰੱਖੀਆਂ ਹੋਈਆਂ ਰੁਕਾਵਟਾਂ ਹੋਣ, ਤੇ ਅਖੀਰ ਟਿਕਰੀ ਜਾਂ ਸਿੰਘੂ ਜਾਂ ਦੂਸਰੇ ਥਾਵਾਂ ਤੇ ਪਹੁੰਚਣ ਤੋਂ ਬਾਅਦ ਉੱਥੇ ਕਿੰਨੀਆਂ ਕਿੰਨੀਆਂ ਕਿੱਲਾਂ ਵਿਛਾਈਆਂ ਹੋਣ। ਪਰ ਇਹ ਇੱਕ ਵੱਖਰੀ ਕਹਾਣੀ ਹੈ ਕਿ ਕਿਵੇਂ ਪੰਜਾਬ ਦੀ ਜਵਾਨੀ ਦਾ ਰੋਹ ਜਿਹੜਾ ਉਹਨਾਂ ਕਰੇਨ ਨਾਲ ਰੱਖੇ ਪੱਥਰਾਂ ਨੂੰ ਹੱਥਾਂ ਦੇ ਨਾਲ ਵਗਾ ਕੇ ਪਰੇ ਮਾਰਦਾ, ਉੱਥੇ ਪਹੁੰਚਦਾ। ਔਰ ਉਹ ਪਿਕਚਰਸ ਹਰਿਆਣੇ ਦੀਆਂ ਕਿ ਕਿਵੇਂ ਹਰਿਆਣੇ ਦੀ ਪੁਲਿਸ ਜ਼ਬਰ ਕਰ ਰਹੀ ਹੈ ਕਿਸਾਨਾਂ ਤੇ, ਜਿਹੜੀ ਨਵੰਬਰ ਦੇ ਵਿੱਚ ਸਾਹਮਣੇ ਆਇਆ। ਫਿਰ ਅਸੀਂ 26 ਜਨਵਰੀ ਤੋਂ ਬਾਅਦ ਦੇਖਿਆ ਕਿ ਕਿਵੇਂ ਹਰਿਆਣੇ ਦੀ ਉਸ ਟੈਰੀਟਰੀ ਵਾਲਿਆਂ ਨੂੰ ਭੜਕਾ ਕੇ, ਹਿੰਦੂਤਵੀ ਗੁੰਡਿਆਂ ਨੂੰ ਲਿਆ ਕੇ ਕਿਵੇਂ ਉਹਨਾਂ ਨੇ ਜਿਹੜਾ ਉਹ ਜ਼ਲੀਲ ਕੀਤਾ ਸਿੱਖਾਂ ਨੂੰ, ਮਾਰ ਕੁਟਾਈ ਤੱਕ, ਉਹਨਾਂ ਦੇ ਲੰਗਰ ਵਾਲੇ 'ਚ ਵੜ ਕੇ ਵੀ ਜਿਹੜਾ ਉਹਨਾਂ ਨੇ ਕਿਵੇਂ ਤਸ਼ੱਦਦ ਕੀਤਾ। ਸੁਪਰੀਮ ਕੋਰਟ ਜਿਹਦੇ ਸਾਹਮਣੇ ਸਭ ਕੁਝ ਪਿਆ ਹੋਇਆ ਹੈ, ਉਹਨਾਂ ਨੇ ਜਿਹੜਾ ਉਸ ਦੇ ਉੱਤੇ ਬੈਠੇ ਨੇ, ਸੁਪਰੀਮ ਕੋਰਟ ਦੀ ਪੂਰੀ ਉਹਨਾਂ ਦਾ ਬੈਂਚ, ਪਰ ਉਹ ਬਾਹਰ ਹੀ ਨਹੀਂ ਆਇਆ ਕਿ ਜੀ ਉਹਨਾਂ ਨੇ ਕਮੇਟੀ ਬਣਾਈ ਸੀ, ਉਹਨਾਂ ਦੀ ਕੀ ਰਿਪੋਰਟ ਹੈ ਕੀ ਨਹੀਂ ਹੈ। ਲੇਕਿਨ ਇਸ ਸਭ ਦੇ ਚਲਦੇ ਆ ਕਿਸਾਨਾਂ ਦਾ ਦਰਦ ਕਿਸੇ ਨੇ ਨਾ ਸਮਝਿਆ
ਔਰ ਨਾ ਹੀ ਕੋਈ ਜੇ ਮੈਂ ਇਹ ਕਹਾਂ ਕਿ ਭਾਈ ਠੀਕ ਹੈ ਕਹਿਣ ਨੂੰ ਅਸੀਂ ਵੀ ਇਹ ਕਹਿ ਰਹੇ ਹਾਂ ਕਿਸਾਨ ਲਹਿਰ ਜਾਂ ਉੱਥੇ ਤੁਹਾਨੂੰ ਪੰਜਾਬ ਹਰਿਆਣਾ ਜਾਂ ਚਲੋ ਭਲਾ ਹੋਏ ਥੋੜਾ ਬਹੁਤ ਵੈਸਟਰਨ ਯੂਪੀ ਦੇ ਜਾਂ ਇਹ ਟਕੈਤ ਭਰਾਵਾਂ ਦਾ ਕੱਲ ਨੂੰ ਉਹਨਾਂ ਦਾ ਆਪਣਾ ਪੋਲੀਟੀਕਲ ਐਂਬੀਸ਼ਨ ਕੀ ਨਿਕਲਣਾ ਸਾਨੂੰ ਨਹੀਂ ਪਤਾ ਹੈ। ਲੇਕਿਨ ਅੱਜ ਦੀ ਡੇਟ 'ਚ ਘੱਟੋ ਘੱਟ ਉਹਨਾਂ ਨੇ ਇਸ ਨੂੰ ਜਿਹੜਾ ਥੋੜਾ ਬਹੁਤ ਧਰਵਾਸ ਜ਼ਰੂਰ ਦਿੱਤਾ ਹੋਇਆ। ਲੇਕਿਨ ਇਸ ਤੋਂ ਬਿਨਾ ਬਾਕੀ ਭਾਰਤ ਦਾ ਕਿਸਾਨ ਕਿੱਥੇ ਹੈ? ਬਾਕੀ ਸੂਬਿਆਂ ਦੇ ਵਿੱਚ ਵੀ ਜੇ ਕਾਂਗਰਸ ਦਾ ਹੀ ਇਹ ਏਜੰਡਾ ਹੈ ਜੀ ਉਹਨੇ ਕਿਸਾਨਾਂ ਦਾ ਇਹ ਖੜਾ ਕਰਨਾ। ਰਾਜਸਥਾਨ 'ਚ ਵੀ ਕਾਂਗਰਸ ਦੀ ਹਕੂਮਤ ਹੈ, ਦੂਸਰੀਆਂ ਥਾਵਾਂ ਤੇ ਵੀ ਹੈ, ਛੱਤੀਸਗੜ੍ਹ 'ਚ ਉੱਥੇ ਕਿਉਂ ਨਹੀਂ ਪਰ ਕਿਉਂਕਿ ਸਿੱਖ ਇਹ ਸਮਝਦਾ ਹੈ ਕਿ ਭਾਈ ਇਹ ਜਿਹੜੀ ਕਿਸਾਨੀ ਮੋਰਚੇ ਦੀ ਲਾਈਨ ਵੀ ਹੈ, ਕਿਸਾਨੀ ਲੀਡਰ ਜਿਹੜੇ ਨੇ ਉਹ ਜਿੰਨੇ ਮਰਜ਼ੀ ਆਪਣੇ ਆਪ ਨੂੰ ਡਿਸਟੈਂਸ ਕਰਨ ਸਿੱਖੀ ਤੋਂ ਸਿੱਖ ਐਂਗਲ ਤੋਂ, ਪਰ ਅਲਟੀਮੇਟਲੀ ਦੁਸ਼ਮਣ ਦਾ ਟਾਰਗੇਟ ਕੀ ਹੈ ਉਹ ਤੁਸੀਂ ਜੇ ਕਰਨਾਲ ਦੇ ਵਾਕਿਆਤ ਜਿਸ ਦੀਆਂ ਪਿਕਚਰਸ ਸਾਰੇ ਪਾਸੇ ਨੇ ਔਰ ਮੈਂ ਐਕਸਪੈਕਟ ਕਰਦਾ ਵੀ ਟੈਕਨੀਕਲ ਟੀਮ ਦਿਖਾ ਰਹੀ ਹੋਏਗੀ ਕਿ ਬਈ ਕੀ ਚੱਲ ਰਿਹਾ ਕਿ ਉਹਦੇ 'ਚ ਕਿਵੇਂ ਐਸਡੀਐਮ ਦੇ ਆਰਡਰ ਤੋਂ ਬਾਅਦ ਕਿਵੇਂ ਛੱਲੀਆਂ ਵਾਂਗ ਕਿਸਾਨਾਂ ਨੂੰ ਕੁੱਟਿਆ ਗਿਆ, ਬਿਲਕੁਲ ਕਿਵੇਂ ਜਿਹੜਾ ਉਹ ਇੱਕ ਕਿਸਾਨ ਦੀ ਡੈਥ ਵੀ ਹੁੰਦੀ ਹੈ। ਇੱਕ ਨੌਜਵਾਨ ਗੁਰਜੰਟ ਸਿੰਘ ਜਾਂ ਗੁਰਜੀਤ ਸਿੰਘ ਜਿਹਦਾ ਨਾਂ ਹੈ ਉਸ ਦੇ ਨੱਕ ਦੀ ਹੱਡੀ ਟੁੱਟਦੀ ਹੈ ਔਰ ਇਹ ਵੀ ਆ ਹਸਪੀਟਲ ਬੈੱਡ ਤੇ ਪਿਆ, ਉਹਦੀ ਅੱਖਾਂ ਦੀ ਰੋਸ਼ਨੀ ਵੀ ਚਲੀ ਗਈ। ਔਰ ਉਸ ਸਾਰੇ ਤੋਂ ਬਾਅਦ ਵੀ ਜੇ ਤਾਂ ਉਹ ਵੀਡੀਓ ਹੀ ਨਾ ਸਾਹਮਣੇ ਆਂਦੀ ਫਿਰ ਤਾਂ ਇਹਨਾਂ ਨੇ ਹੁਣ ਤੱਕ ਕਿੰਨੇ ਕਿਸਾਨ ਚੁੱਕ ਕੇ ਅੰਦਰ ਦਿੱਤੇ ਹੋਣੇ ਸੀ। ਇਹ ਵੀ ਇੱਕ ਅੱਧੀ ਹੋਰ ਵੀਡੀਓ ਸਾਹਮਣੇ ਆਇਆ ਕਿ ਪੁਲਿਸ ਵਾਲੇ ਹੀ ਚੁੱਕ ਕੇ ਜਿਹੜੇ ਨੇ ਪੱਥਰ ਮਾਰ ਰਹੇ ਨੇ। ਲੇਕਿਨ ਤੁਸੀਂ ਇਹਨਾਂ ਦੇ ਬਿਆਨ ਦੇਖੋ, ਹਾਲਾਂ ਇਹਨਾਂ ਦਾ ਉਹ ਮਨੀਪੁਰ ਕੇ ਕਿੱਥੋਂ ਦਾ ਇੱਕ ਗਵਰਨਰ ਹੈ ਸਤਪਾਲ, ਵੈਸਟਰਨ ਯੂਪੀ ਦਾ, ਉਹ ਇੱਕੋ ਇੱਕ ਮੈਨੂੰ ਨਜ਼ਰ ਆਇਆ। ਹਾਲਾਂ ਉਸ ਤੋਂ ਪਹਿਲਾਂ ਉਸੇ ਨੇ ਹੀ ਜਦੋਂ ਟਕੈਤ ਨੂੰ ਇਹ ਟਿਕਰੀ ਬਾਰਡਰ ਤੋਂ ਪੁਲਿਸ ਅਰੈਸਟ ਕਰਨਾ ਚਾਹੁੰਦੀ ਸੀ 26 ਜਨਵਰੀ ਤੋਂ ਬਾਅਦ, ਉਹਨੇ ਵਾਰਨ ਕੀਤਾ ਸੀ ਕਿਉਂਕਿ ਹੋ ਸਕਦਾ ਹੈ ਉਹ ਵਾਪਸ ਸਿਆਸਤ 'ਚ ਕੁੱਦਣਾ ਚਾਹੁੰਦਾ ਹੋਏ ਗਵਰਨਰ ਤੋਂ ਬਾਅਦ। ਲੇਕਿਨ ਉਹਨੇ ਅੱਜ ਇਹ ਕਿਹਾ, ਉਹਨੇ ਕਿਹਾ ਕਿ ਭਾਈ ਇਹ ਜਿਹੜੀ ਐਸਟੀਐਮ ਜੋ ਲੈਂਗੁਏਜ ਇਸਤੇਮਾਲ ਕਰ ਰਿਹਾ, ਉਹਨੇ ਕਿਹਾ ਵੀ ਇਹਨੂੰ ਅਫਸਰ ਰਹਿਣ ਦਾ ਕੋਈ ਹੱਕ ਨਹੀਂ ਹੈ। ਉਹਨੇ ਮਨੋਹਰ ਲਾਲ ਖੱਟੜ ਨੂੰ ਕਿਹਾ ਕਿ ਭਾਈ ਇਹ ਤੂੰ ਮਾਫੀ ਮੰਗ ਲੋਕਾਂ ਤੋਂ, ਔਰ ਉਹਨੇ ਆਪਣੀ ਪਾਰਟੀ ਨੂੰ ਵੀ ਕਿਹਾ ਕਿ ਜੇ ਇਹੀ ਤੁਹਾਡਾ ਵਰਤਾਰਾ ਰਿਹਾ, ਉਹਨੇ ਕਿਹਾ ਮੈਂ ਵੈਸਟਰਨ ਯੂਪੀ ਤੋਂ ਹਾਂ, ਅੱਜ ਵੀ ਉੱਥੇ ਪਿੰਡਾਂ ਦੇ ਵਿੱਚ ਕੋਈ ਬੀਜੇਪੀ ਦੇ ਲੀਡਰ ਵੜ ਨਹੀਂ ਸਕਦੇ, ਇਹ ਤੁਹਾਡਾ ਬੇੜਾ ਗਰਕ ਕਰੇਗਾ। ਸੋ ਇਹ ਕਈ ਵਾਰੀ ਗੁੱਡ ਕਾਪ ਬੈਡ ਕਾਪ ਵੀ ਹੁੰਦਾ ਭਾਵੇਂ ਇਹੀ ਉਹਨਾਂ ਦੀ ਸਟ੍ਰੈਟਜੀ ਦਾ ਹਿੱਸਾ ਹੋਏ। ਲੇਕਿਨ ਜਿਹੜਾ ਦੂਸਰਾ ਪਾਸਾ ਹੈ ਉਹਦੇ 'ਚ ਉਹ ਖੁੱਲ੍ਹ ਕੇ ਜਿਹੜਾ ਖੱਟੜ ਹੈ ਉਹ ਇਹ ਕਹਿ ਰਿਹਾ ਕਿ ਭਾਈ ਇਹ ਜਿਹੜਾ ਇਹਦੇ 'ਚ ਸਿਰਫ ਪੰਜਾਬ ਦੇ ਕਿਸਾਨ ਹੀ ਬੈਠੇ ਨੇ ਟਿਕਰੀ ਔਰ ਦੂਸਰੇ ਬਾਰਡਰ ਤੇ ਵੀ, ਔਰ ਨਾਲ ਦੀ ਨਾਲ ਉਸ ਨੇ ਇਸ ਗੱਲ ਨੂੰ ਜਸਟੀਫਾਈ ਕੀਤਾ ਕਿ ਇਹ ਕੀ ਹੈ। ਲੇਕਿਨ ਮੈਂ ਪਹਿਲਾਂ ਰਕੇਸ਼ ਟਕੈਤ ਦੀ ਗੱਲ ਕਰਾਂ, ਉਹਨੇ ਕਿਹਾ ਕਿ ਇਹ ਜਿਹੜਾ ਜੋ ਵਰਤਾਰਾ ਕੀਤਾ ਹੈ ਇਹਨੇ ਜਨਰਲ ਡਾਇਰ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ। ਉਹਨੇ ਕਿਹਾ ਵੀ ਜਿਹੜੇ ਲੋਕ ਸਾਨੂੰ ਕਦੇ ਖਾਲਿਸਤਾਨੀ, ਕਦੇ ਪਾਕਿਸਤਾਨੀ, ਕਦੇ ਹੋਰ ਜਿਹੜੇ ਨੇ ਉਹ ਲਕਬ ਦਿੰਦੇ ਸੀ, ਅੱਜ ਇਹਨਾਂ ਨੇ ਸਾਬਤ ਕਰ ਦਿੱਤਾ ਹੈ ਕਿ ਇਹ ਸਰਕਾਰੀ ਤਾਲਿਬਾਨੀ ਨੇ। ਔਰ ਉਹਨੇ ਕਿਹਾ ਵੀ ਆ ਜਿਹੜਾ ਸਿਨਾ ਵਰਗਾ ਅਫਸਰ ਜਾਂ ਦੂਜਾ ਇਹਨੂੰ ਜਾ ਕੇ ਉੱਥੇ ਨਕਸਲ ਇਨਫੈਕਟਡ ਏਰੀਆ ਦੇ ਵਿੱਚ ਪੋਸਟ ਕਰੋ, ਇੱਥੋਂ ਕੱਢੋ। ਔਰ ਉਹਨੂੰ ਡਿਫੈਂਡ ਕਰਨ ਦੇ ਲਈ ਕਰਨਾਲ ਦਾ ਐਡਮਿਨਿਸਟ੍ਰੇਸ਼ਨ ਕਹਿ ਰਿਹਾ ਕਿ ਜੀ ਬੇਸ਼ੱਕ ਉਹਨੇ ਜੋ ਕਿਹਾ ਉਹਦੀ ਸ਼ਬਦਾਵਲੀ ਠੀਕ ਨਹੀਂ ਹੈ ਪਰ ਉਹਦੀ ਭਾਵਨਾ ਗਲਤ ਨਹੀਂ ਸੀ, ਕਿਉਂਕਿ ਔਰ ਖੱਟੜ ਤਾਂ ਇਵੇਂ ਪ੍ਰੈਜ਼ੈਂਟ ਕਰ ਰਿਹਾ ਹੁਣ ਉਹਦੇ ਜਿਹੜਾ ਕੀ ਹੈ ਉਹਨੂੰ ਜਸਟੀਫਾਈ ਕਰ ਰਿਹਾ ਖੱਟੜ ਚੀਫ ਮਿਨਿਸਟਰ। break heads order. Khattar says Karnal STM's choice of word inappropriate, defends police action against farmers. ਉਹਨੇ ਕਿਹਾ ਜੀ ਬਿਲਕੁਲ ਇਹ ਵਾਇਲੈਂਸ ਕਰ ਰਹੇ ਨੇ ਕਿਸਾਨ, ਉਹਨਾਂ ਨੂੰ ਇਹ ਵਾਰਨ ਵੀ ਕੀਤਾ ਹੈ ਕਿ ਜੀ ਤੁਹਾਡੀ ਐਜੀਟੇਸ਼ਨ ਬਿਲਕੁਲ ਹੀ, ਉਹਨੇ ਕਿਹਾ ਪਹਿਲਾਂ ਹੀ ਪੰਜਾਬ ਦੇ ਨੇ ਅਮਰਿੰਦਰ ਸਿੰਘ ਕਰਵਾ ਰਿਹਾ ਹੈ, ਇਹ ਜਿਹੜਾ ਉਹ ਕਾਂਗਰਸ ਕਰਾ ਰਹੀ ਹੈ, ਇਹਨਾਂ ਦੇ ਨਾਲ ਲੈਫਟਿਸਟ ਕਮਿਊਨਿਸਟ ਰਲੇ ਹੋਏ ਨੇ। ਹਾਲਾਂ ਉਹਦਾ ਆਪਣਾ ਹੀ ਡਿਪਟੀ ਚੀਫ ਮਿਨਿਸਟਰ ਦੁਸ਼ਯੰਤ ਚਟਾਲਾ ਜਿਹੜਾ ਹੈ ਉਹ ਕਹਿ ਰਿਹਾ ਕਿ ਵੀ ਗਵਰਨਮੈਂਟ ਵਿਲ ਡੈਫੀਨਿਟਲੀ ਟੇਕ ਵਟ ਐਵਰ ਐਕਸ਼ਨ ਇਜ਼ ਡੀਮਡ ਫਿਟ। ਔਰ ਖੱਟੜ ਕਹਿ ਰਿਹਾ ਦੇਖੋ ਇਹ ਕਿਸਾਨ ਰਲੇ ਹੋਏ ਨੇ, ਇਸੇ ਲਈ ਰਾਜੇਵਾਲ ਨੇ ਉਹਦੇ ਅਮਰਿੰਦਰ ਦੇ ਮੂੰਹ 'ਚ ਮਠਿਆਈ ਪਾਈ, ਇਸ ਤੋਂ ਵੱਡਾ ਔਰ ਕੀ ਸਬੂਤ ਚਾਹੀਦਾ। ਔਰ ਉਹਨੇ ਕਿਹਾ ਇਟ ਇਜ਼ ਹਾਰਸ਼ ਰਿਐਲਿਟੀ ਹੀਅਰ ਇਜ਼ ਹਰਿਆਣਾ, ਔਰ ਅਸੀਂ ਜਿਹੜਾ ਬਿਲਕੁਲ ਫਾਰਮਰਸ ਆਰ ਹੈਪੀ ਇਨ ਹਰਿਆਣਾ, ਹਰਿਆਣੇ ਦੇ ਕਿਸਾਨ ਬਿਲਕੁਲ ਖੁਸ਼ ਨੇ। ਲੇਕਿਨ ਇਹ ਗੱਲ ਜਿਹੜੀ ਹੈ ਉਹਨੇ ਟਕੈਤ ਨੇ ਵੀ ਕਹੀ ਔਰ ਗੁਰਨਾਮ ਸਿੰਘ ਚੜੂਨੀ ਨੇ ਵੀ ਕਹੀ, ਜਿਹੜਾ ਕਿ ਕੈਚਿੰਗ ਫਰੇਜ਼ ਵੀ ਬਣਦਾ ਹੈ ਔਰ ਇਹ ਭਾਵਨਾ ਵੀ ਦੱਸਦਾ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਅੱਜ
ਜੇ ਜਨਰਲ ਡਾਇਰ ਬਣਨ ਦਾ ਇਹਨਾਂ ਨੂੰ ਜ਼ਿਆਦਾ ਸ਼ੌਕ ਹੈ ਤੇ ਕੱਲ ਨੂੰ ਜਦੋਂ ਕੋਈ ਉਦਮ ਸਿੰਘ ਬਣ ਗਿਆ ਤੇ ਉਹਨੇ ਕਿਹਾ ਚੜੂਨੇ ਨੇ ਵੀ ਰੋਣਾ ਮਤ, ਫਿਰ ਮਤ ਰੋਣਾ ਸਹੀ ਗੱਲ ਕਿ ਜੇ ਉਦਮ ਸਿੰਘ ਆ ਗਿਆ। ਬਿਲਕੁਲ। ਸੋ ਹਾਲਾਂ ਇਹ ਵੀ ਜਦੋਂ ਸੋਸ਼ਲ ਮੀਡੀਆ ਦੇ ਹਵਾਲੇ ਨਾਲ ਦੇਖਦੇ ਆ, ਉਹ ਕਹਿ ਰਹੇ ਨੇ ਉਹ ਕਿਉਂ ਖਾਲੀ ਹੱਥ ਜਾ ਕੇ ਕੁੱਟ ਖਾ ਰਹੇ ਹੋ, ਹੱਥ 'ਚ ਸੋਟੀਆਂ ਹੀ ਰੱਖੋ ਘੱਟੋ ਬਿਲਕੁਲ, ਕੁਛ ਨਾ ਘੱਟ। ਕੁਛ। ਔਰ ਅਸੀਂ ਇਹ ਸਮਝਦੇ ਹਾਂ ਵੀ ਇਹ ਸਾਰਾ ਪਾਰਟ ਇਹ ਅਜੇ ਕੰਟੀਨਿਊ ਹੋਏਗਾ, ਕਿਉਂਕਿ ਜਿਵੇਂ ਮੈਂ ਕਿਹਾ ਮਨੋਹਰ ਲਾਲ ਖੱਟੜ ਇਹਦਾ ਰੂਮਮੇਟ ਮੋਦੀ ਦਾ ਇੱਕੋ ਹੀ RSS ਦਾ ਕਾਡਰ, ਇਵੇਂ ਦਾ ਹੀ ਉਸ ਦਾ ਸਾਰਾ ਵਰਤਾਰਾ ਹੈ। ਔਰ ਇਹ ਹਰਿਆਣੇ ਨੂੰ ਇਹਨਾਂ ਨੇ ਟੈਸਟ ਲੈਬ ਬਣਾਇਆ ਹੋਇਆ ਔਰ ਅਲਟੀਮੇਟਲੀ ਜਿੱਥੇ ਅਫਗਾਨਿਸਤਾਨ ਦੀਆਂ ਡਿਵੈਲਪਮੈਂਟਸ ਚੋਂ ਇਹ ਪੋਲੀਟੀਕਲ ਮਾਈਲੇਜ ਕੱਢ ਰਹੇ ਨੇ, ਇਹਨਾਂ ਨੂੰ ਕੋਈ ਫਿਕਰ ਨਹੀਂ ਹੈ ਕਿ ਇਹਨਾਂ ਦੀਆਂ ਨੀਤੀਆਂ ਜੋ ਇਹਨਾਂ ਨੇ ਤਾਲਿਬਾਨ ਪ੍ਰਤੀ ਅਪਣਾਈਆਂ ਜਾਂ ਇਹਨਾਂ ਦੀ ਜਿਹੜੀ ਬਕਵਾਸਬਾਜ਼ੀ ਹੈ ਉਹ ਉੱਥੇ ਰਹਿੰਦੇ ਹਿੰਦੂ ਸਿੱਖਾਂ ਨੂੰ ਕਿਵੇਂ ਪ੍ਰਭਾਵਿਤ ਕਰੇਗੀ, ਲੌਂਗ ਟਰਮ ਇੰਡੀਅਨ ਸਟੇਟ ਦੇ ਇੰਟਰਸਟ ਕਿਵੇਂ ਡੈਮੇਜ ਹੋਣਗੇ, ਉਹ ਉਸ ਨੂੰ ਲੱਗੇ ਹੋਏ ਨੇ ਭਾਰਤ ਦੇ ਮੁਸਲਮਾਨਾਂ ਨੂੰ ਤਾਲਿਬਾਨੀ ਸਾਬਤ ਕਰਨ। ਔਰ ਇਸ ਸਾਰੇ ਦੇ ਚੱਲਦੇ ਆ ਜਦੋਂ ਅਸੀਂ ਦੇਖਦੇ ਹਾਂ ਕਿ ਉਹਦਾ ਰਿਐਕਸ਼ਨ ਪੰਜਾਬ ਦੇ ਵਿੱਚ ਆਇਆ ਜੀ, ਫਾਰਮਰਸ ਇਨ ਪੰਜਾਬ ਬਲੌਕ ਰੋਡਸ ਬਰਨ ਐਫੀਜੀਜ਼ ਓਵਰ ਲਾਠੀ ਚਾਰਜ। ਪੰਜਾਬ ਦੇ ਵਿੱਚ ਤਾਂ ਤੁਸੀਂ ਕਿਉਂਕਿ ਪੰਜਾਬ ਤਾਂ ਖਲੋਏਗਾ ਹੀ, ਉਹ ਤਾਂ ਅਮਰਿੰਦਰ ਔਰ ਨੋ ਅਮਰਿੰਦਰ ਉਹਦੇ ਨਾਲ ਕੀ ਫਰਕ ਪੈਂਦਾ ਹੈ। ਔਰ ਇਹ ਜੋ ਕੁਝ ਬਾਕੀ ਚ ਹੈ, ਬਾਕੀ ਚ ਮੈਨੂੰ ਨਹੀਂ ਨਜ਼ਰ ਆਉਂਦਾ ਕਿ ਭਾਈ ਸਾਰਿਆਂ ਨੂੰ ਜਿਹੜਾ ਚੱਲ ਰਿਹਾ ਔਰ ਹੁਣ ਤਾਂ ਇੰਨਾ ਆ ਗਿਆ ਜੀ ਅਪੋਲੋਜਾਈਜ਼ ਕਰੇ ਖੱਟੜ। ਔਰ ਇਹ ਵੀ ਖਬਰਾਂ ਨੇ ਅਜੇ ਕਨਫਰਮ ਤਾਂ ਨਹੀਂ ਹੈ ਵੀ ਉਹਨੂੰ STM ਨੂੰ ਸਸਪੈਂਡ ਕਰਤਾ, ਪਰ ਉਹ ਤਾਂ ਜਿਵੇਂ ਮੈਂ ਕਿਹਾ ਵੀ ਮਰਸਨਰੀਆਂ ਵਾਂਗ ਆਪਣੇ ਆਕਾ ਨੂੰ ਆਪਣੇ ਮਾਲਕ ਨੂੰ ਖੁਸ਼ ਕਰਨ ਦੇ ਉੱਤੇ ਨੇ ਕਿ ਵੀ ਪ੍ਰਮੋਸ਼ਨ ਹੋਏ। ਹਕੀਕਤਨ ਜੋ ਨਜ਼ਰ ਆ ਰਿਹਾ ਹੈ ਉਹ ਇਹੀ ਹੈ ਕਿ ਇਹਨਾਂ ਨੇ ਸਿੱਖਾਂ ਨੂੰ ਔਰ ਭਾਰਤ ਦੇ ਮੁਸਲਮਾਨਾਂ ਨੂੰ ਉਹ ਤਾਲਿਬਾਨ ਦੇ ਹਵਾਲੇ ਨਾਲ ਅਸੀਂ ਦੇਖ ਰਹੇ ਹਾਂ ਸਬਕ ਸਿਖਾ ਰਹੇ ਨੇ। ਔਰ ਇਹ ਕਿਸਾਨਾਂ ਦੇ ਨਾਂ ਥੱਲੇ ਜੋ ਉਹਨਾਂ ਨੇ ਜਿਹੜਾ ਉੱਥੇ ਖੂਨ ਡੋਲਿਆ ਔਰ ਜਿਸ ਬਰੂਟੈਲਿਟੀ ਦੇ ਨਾਲ ਇਹ ਕੀਤਾ ਹੈ। ਔਰ ਅਸੀਂ ਅੱਜ ਦਾ ਪ੍ਰੋਗਰਾਮ ਸਰਦਾਰ ਸਰਮੇਲ ਸਿੰਘ ਸਾਡੇ ਬੜੇ ਪਿਆਰੇ ਵੀਰ ਨੇ ਵਰਜੀਨੀਆ ਤੋਂ, ਉਹਨਾਂ ਨੇ ਸਪਾਂਸਰ ਕੀਤਾ ਔਰ ਉਹਨਾਂ ਦਾ ਵੀ ਮੈਸੇਜ ਜੋ ਤੁਸੀਂ ਕਿਹਾ ਕਿ ਭਾਈ ਘੱਟੋ ਘੱਟ ਜਿਨ੍ਹਾਂ ਨੂੰ ਹੋਰ ਨਜ਼ਰ ਨਹੀਂ ਆਉਂਦਾ ਕਿ ਕੌਮ ਦੀ ਡੈਸਟਨੀ ਕੀ ਹੈ, ਉਹ ਕਿਸਾਨਾਂ ਦਾ ਹੀ ਦੇਖ ਲੈਣ ਕਿ ਭਾਈ ਕਿਵੇਂ ਸਾਲ ਤੋਂ ਜ਼ਿਆਦਾ ਬੀਤਣ ਤੋਂ ਬਾਅਦ ਵੀ ਔਰ ਜੋ ਹਰਿਆਣੇ ਦੀ ਘਟਨਾ ਕੱਲ ਵਾਪਰਦੀ ਹੈ ਇਹ ਆਪਣੇ ਆਪ 'ਚ ਸਬੂਤ ਹੈ ਕਿ ਸਰਕਾਰ ਦੀਆਂ ਨੀਤੀਆਂ ਕੀ ਨੇ। ਔਰ ਸਾਡੇ ਲਈ ਇਹ ਇੱਕ ਜ਼ਰੂਰੀ ਹੈ ਕਿ ਅਸੀਂ ਮੀਡੀਆ ਰਾਹੀਂ ਆਪਣੀ ਗੱਲ ਹੀ ਕਰ ਸਕਦੇ ਹਾਂ, ਇੱਥੇ ਰਹਿੰਦੇ ਹਾਂ, ਕਾਨੂੰਨ ਦੇ ਦਾਇਰੇ 'ਚ ਰਹਿੰਦੇ ਹਾਂ, ਤੜਫ ਤਾਂ ਹੈ ਵੀ ਕੁਝ ਹੋਰ ਵੀ ਕਰ ਸਕੀਏ। ਪਰ ਚਲੋ ਵਕਤ ਆਏਗਾ ਜੇ ਗੁਰੂ ਨੇ ਚਾਹਿਆ ਤੇ ਬਾਹਰ ਡਾਇਸਪੋਰਾ ਸਿੱਖ ਕੋਈ ਆਰਾਮ ਨਾਲ ਨਹੀਂ ਬੈਠਾ ਹੋਇਆ ਜਾਂ ਸਿਰਫ ਗੱਲਾਂ ਕਰਨ ਲਈ ਨਹੀਂ ਬੈਠੇ ਹੋਏ। ਲੇਕਿਨ ਇਸ ਸਾਰੇ ਚੋਂ ਇੱਕ ਗੱਲ ਬਾਰ-ਬਾਰ ਫੋਕਸ ਹੋਣੀ ਚਾਹੀਦੀ ਹੈ ਕਿ ਆਪਣਾ ਘਰ ਬਣਾਏ ਬਿਨਾ ਸਾਡਾ ਕੋਈ ਮਸਲਾ ਹੱਲ ਨਹੀਂ ਹੋਣਾ। ਤੁਸੀਂ ਸ਼ਾਂਤੀ ਕੁੱਕੀ ਜਾਓ, ਮੰਤਰ ਬਣਾ ਕੇ ਉਹਨੂੰ ਜਾਪ ਕਰੋ, ਉਹਦੀ ਤਵੀਤ ਬਣਾ ਕੇ ਗਲ ਦੇ ਵਿੱਚ ਬੰਨ੍ਹ ਲਓ, ਕੋਈ ਉਹਦੇ ਚੋਂ ਹੱਲ ਨਹੀਂ ਨਿਕਲਣਾ। ਅਲਟੀਮੇਟਲੀ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਦੀ ਕਾਇਮੀ ਹੀ ਸਾਡੇ ਸਾਰੇ ਮਸਲਿਆਂ ਦਾ ਹੱਲ ਹੈ। ਇਹ ਗੱਲ ਸਾਨੂੰ ਅੱਜ ਸਮਝ ਆ ਜਾਏ, ਹੋਰ 10-20 ਸਾਲ ਦੀ ਖੱਜਲ ਖਰਾਬੀ ਬਾਅਦ ਤੇ ਜਾਂ ਫਿਰ ਕਈ ਵਾਰ ਜਿਨ੍ਹਾਂ ਨੂੰ ਸਮਝ ਨਹੀਂ ਆਉਂਦੀ, ਜਿਨ੍ਹਾਂ ਕੌਮਾਂ ਨੂੰ ਉਹ ਇਤਿਹਾਸ ਦੇ ਕੱਟੇ 'ਚ ਗਵਾਚ ਜਾਂਦੀਆਂ ਨੇ, ਇਸ ਗੱਲ ਬਾਰੇ ਵੀ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਕਿਸਾਨਾਂ ਦੇ ਹਵਾਲੇ ਨਾਲ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸਵਾਗਤ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-00.
ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਹਾਂ ਅੱਜ ਦੇ ਦੂਸਰੇ ਅਹਿਮ ਇਸ਼ੂ ਦੇ ਨਾਲ। ਇਸ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਅਫਗਾਨਿਸਤਾਨ ਦੇ ਹਵਾਲੇ ਨਾਲ ਕਿ ਅਫਗਾਨਿਸਤਾਨ ਵਿੱਚੋਂ ਅਮਰੀਕਨ ਫੌਜ ਲਗਭਗ ਬਾਹਰ ਨਿਕਲ ਚੁੱਕੀ ਹੈ, ਔਰ ਪਰ ਜਾਂਦੇ ਜਾਂਦੇ ਵੀ ਅਮਰੀਕਨ ਡਰੋਨ ਹਮਲੇ ਵਿੱਚ 10 ਬੇਗੁਨਾਹ ਸਿਵਿਲੀਅਨ ਜਿਹੜੇ ਨੇ ਮਾਰੇ ਗਏ ਨੇ। ਸੋ ਤਾਲਿਬਾਨ ਦੇ ਬੁਲਾਰੇ ਨੇ ਕਿਹਾ ਹੈ ਕਿ ਅਮਰੀਕਾ ਦੇ ਨਿਕਲਣ ਤੋਂ ਬਾਅਦ ਅਫਗਾਨਿਸਤਾਨ ਵਿੱਚ ਇਸਲਾਮਿਕ ਸਟੇਟ ਦੇ ਜਿਹੜੇ ਹਮਲੇ ਨੇ ਉਹ ਬੰਦ ਹੋ ਜਾਣਗੇ। ਸੋ ਵਿਊਅਰਸ ਕੀ ਸੱਚਮੁੱਚ ਅਫਗਾਨਿਸਤਾਨ ਵਿੱਚ ਹੁਣ ਡਰੋਨ ਫੌਰਨ ਜਿਹੜਾ ਅਮਨ ਹੈ ਉਹ ਪਰਤ ਆਏਗਾ? ਸੋ ਇਸ ਬਾਰੇ ਆਪਾਂ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਕਰਨਾ ਚਾਹੋਗੇ? ਦੇਖੋ, ਅਕਸਰ ਇੱਕ ਪਾਸੇ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਇਹ ਜਿਹੜਾ ਜਿਓਗ੍ਰਾਫੀ ਹੈ ਦੈਟ ਇਜ਼ ਦਾ ਹਿਸਟਰੀ ਔਨ ਦਾ ਵੀਲਸ, ਕਿ ਇਤਿਹਾਸ ਪਹੀਆਂ ਤੇ ਹੁੰਦਾ ਹੈ। ਮਤਲਬ ਇਹ ਹੈ ਕਿ ਜਿਓਗ੍ਰਾਫੀਆ ਹੀ ਕਿਸੇ ਖਿੱਤੇ ਦਾ ਇਤਿਹਾਸ ਡਿਸਾਈਡ ਕਰਦਾ ਹੈ ਜੀ। ਪਰ ਮੰਦੇ ਭਾਗਾਂ ਨੂੰ ਇਹ ਵੀ ਹੁੰਦਾ ਹੈ, ਜੋ ਅਫਗਾਨਿਸਤਾਨ ਦੇ ਕੇਸ 'ਚ ਅਸੀਂ ਘੱਟੋ ਘੱਟ ਪਿਛਲੇ 4 ਦਹਾਈਆਂ ਤੋਂ ਦੇਖ ਰਹੇ ਹਾਂ, ਹਾਲਾਂ ਸਦੀਆਂ ਤੋਂ ਵੀ ਉਹੀ ਪਾਰਟ ਰਿਹਾ ਕਿ ਕਈ ਵਾਰ ਜਿਹੜਾ ਜਿਓਗ੍ਰਾਫੀਆ ਹੈ ਉਹ ਤੁਹਾਡੇ ਲਈ ਕਰਸ ਬਣ ਜਾਂਦਾ ਹੈ, ਸਰਾਫ ਬਣ ਜਾਂਦਾ ਹੈ। ਉਹ ਤੁਹਾਡੇ ਲਈ ਇੱਕ ਬਦਨੁਮਾ ਸ਼ਗਨ ਹੁੰਦਾ ਹੈ ਕਿ ਤੁਸੀਂ ਚਾਹੁੰਦੇ ਹੋਏ ਵੀ ਜਿਹੜਾ ਹੈ ਉਸ ਥਾਂ ਦੇ ਉੱਤੇ ਖੁਸ਼ਹਾਲ ਨਹੀਂ ਹੋ ਸਕਦੇ। ਔਰ ਹਾਲਾਂ ਹਮੇਸ਼ਾ ਅਸੀਂ ਜਦੋਂ ਪੋਜ਼ਿਟਿਵਿਟੀ ਦੀ ਗੱਲ ਕਰਦੇ ਹਾਂ, ਮੁਸਬਤ ਪਹੁੰਚ ਦੀ ਗੱਲ ਕਰਦੇ ਹਾਂ, ਔਰ ਰੱਬ ਦੇ ਇਸ ਨਿਜ਼ਾਮ ਦੇ ਵਿੱਚ ਇਸ ਰੱਬ ਦੀ ਖਲਕਤ, ਕਿਉਂਕਿ ਇਹ ਵੀ ਹੈ ਕਿ ਖਲਕ ਮੈਂ ਖਾਲਕ ਪੂਰੇ ਹੋ ਸਭ ਥਾਈਂ, ਰੱਬ ਖਲਕਤ ਦੇ ਵਿੱਚ ਵਸਦਾ ਹੈ। ਔਰ ਜਦੋਂ ਤੁਸੀਂ ਖਲਕਤ ਦੀ ਪੀੜ ਦੇਖਦੇ ਹੋ, ਰੱਬ ਕੋਈ ਨਾ ਕੋਈ ਉਸ ਚੋਂ ਕੱਢਦਾ ਵੀ ਹੈ। ਔਰ ਮੇਰੇ ਲਈ ਇਹ ਬੜੇ ਬੇਚੈਨੀ ਵਾਲੇ ਦਿਨ ਗੁਜ਼ਰ ਰਹੇ ਨੇ। ਹਾਲਾਂ ਹੁਣ ਜਦੋਂ ਅਸੀਂ ਦੇਖ ਰਹੇ ਹਾਂ ਵੀ 1 ਲੱਖ ਤੋਂ ਜ਼ਿਆਦਾ ਐਵੈਕੂਏਸ਼ਨਸ ਇਕੱਲੇ ਅਮਰੀਕਾ ਨੇ ਕੀਤੀਆਂ, ਵੱਡੀ ਗਿਣਤੀ 'ਚ ਉਹਨਾਂ ਦੇ ਸੋਲਜਰ ਨੇ, ਪਰ 65-70 ਹਜ਼ਾਰ ਅਫਗਾਨ ਵੀ ਬਾਹਰ ਨੇ, ਔਰ ਇਹ ਸਾਰੀਆਂ ਹੀ UK, ਜਰਮਨ, ਦੂਜੇ ਤੀਜੇ ਨੇ ਕੀਤਾ। ਪਰ ਜਦੋਂ ਹਾਲਾਂ ਬਹੁਤ ਸਾਰਾ ਇੱਥੇ ਲਿਆ ਕੇ ਜਿੱਥੇ ਉਹਨਾਂ ਨੇ ਜਿਹਨਾਂ ਨੂੰ ਐਵੈਕੂਏਟ ਕੀਤਾ ਅਮਰੀਕਾ 'ਚ ਫੌਜੀ ਵੱਡੀਆਂ ਵੱਡੀਆਂ ਬੈਰਕ 'ਚ ਰੱਖਿਆ, ਕਿਉਂਕਿ ਜੇ 40-50 ਹਜ਼ਾਰ ਬੰਦੇ ਦਾ ਵੀ ਪ੍ਰਬੰਧ ਇਸ ਸਟੇਜ ਤੇ ਹੈ, ਉੱਥੇ ਹੁਣ ਜਰਨਲਿਸਟ ਦੀ ਐਕਸੈਸ ਨਹੀਂ ਹੈ। ਔਰ ਤੁਹਾਨੂੰ ਬਹੁਤ ਸਾਰੀਆਂ ਸਟੋਰੀਜ਼ ਬਾਅਦ ਦੇ ਵਿੱਚ ਹੌਲੀ ਹੌਲੀ ਨਿਕਲਣਗੀਆਂ, ਪਰ ਤੁਹਾਨੂੰ ਕਈ ਵਾਰ ਉਹਨਾਂ ਦੇ ਉਤਰਦਿਆਂ ਦੀ ਜਾਂ ਲਿਜਾਂਦਿਆਂ ਦੀ ਇੱਕ ਗਲਿੰਪਸ ਹੀ ਆਪਣੇ ਆਪ 'ਚ, ਕਿਤੇ ਛੋਟਾ ਜਿਹਾ ਬੱਚਾ ਮਾਂ ਦੀ ਛਾਤੀ ਨਾਲ ਚੰਬੜਿਆ ਹੋਇਆ ਹੈ, ਕਿਤੇ ਕੋਈ ਬਜ਼ੁਰਗ ਜਿਹੜਾ ਕਰ ਰਿਹਾ ਹੈ, ਛੋਟਾ ਉਹਨਾਂ ਦੀਆਂ ਅੱਖਾਂ ਜਦੋਂ ਤੁਸੀਂ ਪਿਕਚਰ ਵੀ ਦੇਖਦੇ ਹੋ ਤੁਹਾਨੂੰ ਇੱਕ ਖੌਫ, ਇੱਕ ਡਰ, ਇੱਕ ਅਨਸਰਟਨਟੀ। ਔਰ ਮੇਰੇ ਮਨ 'ਚ ਚੱਲ ਰਿਹਾ ਹੁੰਦਾ ਹੈ ਕਿ ਇਹ ਗਰੀਬ ਦਿਹਾਤੀ ਉਸ ਖਿੱਤੇ ਦੀਆਂ ਬੀਬੀਆਂ, ਉਹਨਾਂ ਦੇ ਬਜ਼ੁਰਗ ਜਿਹੜੇ ਸਿਰਫ ਪਸ਼ਤੋ ਬੋਲਦੇ ਨੇ, ਜਾਣਦੇ ਨੇ। ਅਮਰੀਕਾ 'ਚ ਅਸੀਂ ਆਪਣੀ ਜਨਰੇਸ਼ਨ ਨੂੰ ਦੇਖਿਆ ਜਿਨ੍ਹਾਂ ਨੂੰ ਮਾੜੇ ਮੋਟੇ 4 ਅੱਖਰ ਵੀ ਆਉਂਦੇ ਸੀ, ਕਿ ਉਹਨਾਂ ਨੇ ਸਰਵਾਈਵਲ ਦੇ ਲਈ ਕਿੰਨੇ ਵਰੇ ਕਿਸ ਕਿਸਮ ਦੀ ਸਟਰਗਲ 'ਚੋਂ ਗੁਜ਼ਰੇ। ਔਰ ਇਹ ਲੋਕ ਆਪਣੇ ਵਸਦੇ ਰਸਤੇ ਘਰਾਂ 'ਚੋਂ ਨਿਕਲ ਆਏ ਨੇ, ਰੀਜ਼ਨ ਕੋਈ ਵੀ ਹੋਏ, ਕੋਈ ਭਾਵੇਂ ਅਮਰੀਕਾ ਨਾਲ ਕੋਆਪਰੇਟ ਕਰਨ ਵਾਲਾ ਹੈ ਜਾਂ ਕਿਸੇ ਨੂੰ ਵੈਸੇ ਲੱਗਾ ਵੀ ਪਤਾ ਨਹੀਂ ਕੀ ਅਨਸਰਟਨਟੀ ਹੈ, ਜੇ ਤੁਹਾਨੂੰ ਇੱਕ ਚੰਗੀ ਜ਼ਿੰਦਗੀ ਬਾਹਰ ਮਿਲਦੀ ਹੈ ਤੁਸੀਂ ਉਸ ਤਰ੍ਹਾਂ ਹੀ ਨਿਕਲਦੇ ਹੋ, ਕੁਝ ਵੀ ਹੋਏ ਰੀਜ਼ਨ, ਪਰ ਤੁਸੀਂ ਇੱਕ ਵਸਦੇ ਰਸਤੇ ਖਿੱਤੇ 'ਚੋਂ ਨਿਕਲ ਕੇ ਕਿਤੇ ਆ ਕੇ ਆਪਣੀ ਜ਼ਿੰਦਗੀ, ਔਰ ਬੱਚਿਆਂ ਦੇ ਉੱਤੇ ਜਿਨ੍ਹਾਂ ਨੇ 4 ਚਫੇਰੇ, ਗੋਲੀਆਂ, ਬੰਬਾਂ, ਦੂਜਿਆਂ ਦੀ ਆਵਾਜ਼, ਖੌਫ, ਡਰ, ਏਅਰਪੋਰਟ ਤੋਂ ਨਿਕਲਣ ਦਾ ਮੰਜ਼ਰ ਹੀ ਜਿਹੜਾ ਕਿ ਅਸੀਂ ਪਹਿਲਾਂ ਗੱਲ ਕੀਤੀ ਹੈ ਪਹਿਲੇ ਸੈਗਮੈਂਟ 'ਚ ਕਿ ਕਿਸ ਤਰੀਕੇ ਨਾਲ ਹਮਲਾ ਹੁੰਦਾ ਹੈ, ਖੁਦਕਸ਼ ਹਮਲਾ, ਜਿਹੜਾ ਪਹਿਲਾਂ 2 ਕਿਹਾ ਗਿਆ ਫਿਰ ਆਇਆ ਇੱਕੋ ਹੀ ਹੈ, ਉਸ ਦੇ ਵਿੱਚ 170 ਤੋਂ 200 ਤੱਕ ਲੋਕ ਮਾਰੇ ਜਾਂਦੇ ਨੇ, ਔਰ ਕਿਵੇਂ ਉਹ ਸਾਰਾ ਪਾਰਟ ਹੈ। ਫਿਰ ਵਾਰਨਿੰਗਸ ਆਉਂਦੀਆਂ ਨੇ ਕਿ ਭਾਈ ਹੋਰ ਹਮਲੇ ਹੋਣਗੇ, ਫਿਰ ਇਹ ਆਉਂਦਾ ਹੈ ਕਿ ਜੀ ਇਹ ਜਿਹੜਾ ਉਹਨਾਂ ਨੇ ਇੱਕ ਖੁਦਕਸ਼ ਹਮਲਾਵਰ ਜਿਹੜਾ ਆ ਰਿਹਾ ਸੀ ਔਰ ਇਸਲਾਮਿਕ ਸਟੇਟ ਨਾਲ, ਹਾਲਾਂ ਅਮਰੀਕਾ ਨੇ ਇਨ ਦਾ ਮੀਨ ਟਾਈਮ ਜਿਹੜਾ ਈਸਟਰਨ ਅਫਗਾਨਿਸਤਾਨ ਹੈ ਜਿੱਥੇ ਕਿ ਉਹਨਾਂ ਦਾ ਜ਼ੋਰ ਮੰਨਿਆ ਜਾਂਦਾ ਇਸਲਾਮਿਕ ਸਟੇਟ ਆਫ ਖੁਰਾਸਾਨ ਪ੍ਰੋਵਿੰਸ, ਜਿਹਨੂੰ ISKP ਕਿਹਾ ਜਾਂਦਾ, ਉੱਥੇ ਉਹਨਾਂ ਨੇ ਰਾਕਟ ਦਾਗੇ, ਡਰੋਨ ਅਟੈਕ ਕੀਤਾ ਰਾਦਰ, ਔਰ ਇਹ ਉਹਨਾਂ ਨੇ ਕਿਹਾ ਜੀ ਅਸੀਂ ਉਹਨਾਂ ਦੇ ਸਟਰਕਚਰ ਨੂੰ ਡਿਸਟਰੋਏ ਕੀਤਾ। ਹੁਣ ਜਦੋਂ ਇਹ ਵੀ ਆਇਆ ਕਿ ਵੀ ਇੱਕ ਹੋਰ ਜਿਹੜਾ ਬੰਬਰ ਸੁਸਾਈਡਲ ਜਾ ਰਿਹਾ ਸੀ ਔਰ ਭਰਿਆ ਹੋਇਆ ਐਕਸਪਲੋਸਿਵ ਦੀ ਗੱਡੀ, ਉਹਨੂੰ ਕੀਤਾ ਤੇ ਵੀ ਇਹ ਅਸੀਂ ਪ੍ਰੀਐਮਪਟ ਕਰ ਦਿੱਤਾ ਹੈ। ਪਰ ਹੁਣ ਇਹ ਜਦੋਂ ਤੁਸੀਂ ਇਹ ਡਿਟੇਲ ਸਾਹਮਣੇ ਦੇਖਦੇ ਹੋ ਕਿ ਭਾਈ ਕਿਵੇਂ ਉਸ ਦੇ ਵਿੱਚ 10 ਜਿਹੜੇ ਨੇ ਉਹ ਸਿਵਿਲੀਅਨ ਜਿਨ੍ਹਾਂ 'ਚ ਇਨ ਦਾ ਫਾਈਨਲ ਆਵਰਸ ਆਫ US ਪੁਲ ਆਊਟ, ਏਅਰ ਸਟ੍ਰਾਈਕ ਕਿਲਸ 10 ਸਿਵਿਲੀਅਨਸ ਇਨ ਕਾਬੁਲ। ਔਰ ਇਹ ਹੈ ਕਿ US is ending its stay in Afghanistan the same way
it had started in 2001 with a misdirected air strike. ਹੁਣ air strike drone ਹੈ ਜਾਂ ਕੀ ਹੈ, ਜੀ that killed 10 civilians including 7 children on Sunday evening as the Taliban blamed it for being the catalyst for the Kabul airport attack on August 26. ਉਹਨੇ ਕਿਹਾ ਕਿ ਭਾਈ ਇਹ ਫਿਰ ਉਹੀ ਕੰਮ ਕਰ ਰਹੇ ਨੇ, ਲੇਕਿਨ ਹੁਣ ਇਹ ਸਾਹਮਣੇ ਆਇਆ, ਪਹਿਲਾਂ ਤਾਂ ਇਹਨਾਂ ਨੇ ਸੀ ਜੀ ਅਸੀਂ ਉਹ ਐਕਸਪਲੋਸਿਵ ਔਰ ਦੂਜਾ ਕਰਤਾ, ਪਰ ਬਾਅਦ ਚ ਆਇਆ ਕਿ ਇੱਕੋ ਟੱਬਰ ਦੇ ਜਿਨ੍ਹਾਂ ਦੇ ਵੀਜ਼ੇ ਲੱਗੇ ਨੇ ਉਹ ਵਿਚਾਰੇ ਬਾਹਰ ਆਉਣ ਲਈ ਨੇ, ਉਸ ਟੱਬਰ ਦਾ ਕੋਈ ਲਾਗਾ ਦੇਗਾ ਨਹੀਂ ਕਿਸੇ ਦਹਿਸ਼ਤਗਰਦੀ ਨਾਲ, ਔਰ ਉਹਨਾਂ 'ਚ 7 ਬੱਚੇ ਜਿਨ੍ਹਾਂ 'ਚ 2 ਸਾਲ ਦੀ ਇੱਕ ਬੇਟੀ ਹੈ, ਛੋਟੀ ਬੱਚੀ ਹੈ। ਹੁਣ ਇਹ ਜਿਹੜਾ ਉਹਨਾਂ ਨੇ US ਨੇ ਤਾਂ ਕਲੇਮ ਕੀਤਾ ਕਿ ਸੈਲਫ ਡਿਫੈਂਸ ਅਨਮੈਨਡ ਓਵਰ ਦਾ ਹੋਰਾਈਜ਼ਨ, ਕਿ ਜੀ ਜਿਹਦੇ ਲਈ ਪਹਿਲਾਂ ਟਰਮ ਜੂਨੀਅਰ ਬੁਸ਼ ਨੇ ਕੱਢੀ ਸੀ ਕੋਲੈਟਰਲ, ਜਦੋਂ ਹੁੰਦਾ ਸੀ ਜੀ ਤੁਸੀਂ ਉੱਥੇ ਬੰਬ ਮਾਰਿਆ ਇੰਨੇ ਮਰ ਗਏ, ਉਹਨੇ ਕਿਹਾ ਜੀ ਇਹ ਕੋਲੈਟਰਲ ਡੈਮੇਜ ਹੈ, ਕਿ ਜੀ ਮਕਸਦ ਸਾਡਾ ਹੋਰ ਸੀ, ਦੂਜਾ ਹੋਰ ਹੈ। ਲੇਕਿਨ ਹੁਣ ਜਦੋਂ ਇਸ ਦਾ ਰੌਲਾ ਜ਼ਿਆਦਾ ਪੈ ਗਿਆ ਔਰ ਉਹਨਾਂ ਬੱਚਿਆਂ ਦੀ ਡੀਟੇਲ ਵੀ ਸਾਹਮਣੇ ਆ ਗਈ, ਤਾਂ ਹੁਣ ਇਹ ਹੈ ਕਿ ਅਫਗਾਨਿਸਤਾਨ US ਇਨਵੈਸਟੀਗੇਟ ਸਿਵਲੀਅਨ ਡੈਥਸ ਇਨ ਕਾਬਲ ਸਟ੍ਰਾਈਕ, ਔਰ ਪੈਂਟਾਗਨ ਨੇ ਇਹਦੇ ਤੇ ਕਿਹਾ ਕਿ ਇਟ ਕਾਂਟ ਯੈਟ ਡਿਸਪਿਊਟ ਕਲੇਮਸ ਦੈਟ a US drone strike on a suspected suicide bomber in Afghanistan killed a number of civilians। ਔਰ ਇਹ ਸਾਹਮਣੇ ਆਇਆ ਕਿ 6 ਮੈਂਬਰ ਇੱਕੋ ਹੀ ਫੈਮਿਲੀ ਦੇ ਨੇ ਜਿਨ੍ਹਾਂ 'ਚ 6 ਬੱਚੇ ਨੇ। ਸੋ ਘੱਟੋ ਘੱਟ ਇਹਨਾਂ ਨੇ ਬਿਲਕੁਲ ਡਿਨਾਈ ਨਹੀਂ ਕੀਤਾ ਕਿਉਂਕਿ ਸਬੂਤ ਇੰਨੇ ਕੁ ਨੇ, ਔਰ ਉਹਨਾਂ ਨੇ ਕਿਹਾ ਜੀ ਅਸੀਂ ਤਾਂ ਜਿਹੜਾ ਹੈ ਇਟਸ ਰੋਂਗ, ਬੇਸ਼ੱਕ ਜੋ ਵੀ ਹੋਇਆ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ, ਪਰ ਉਹਦਾ ਵੀ ਉਹਨਾਂ ਨੇ ਕਿਹਾ ਜੀ ਕਿ ਉਹਦੇ ਤੇ ਹੀ ਅਟੈਕ ਕੀਤਾ, ਉਹਦੇ 'ਚ ਇੰਨੇ ਕੁ ਐਕਸਪਲੋਸਿਵ ਭਰੇ ਹੋਏ ਸੀ ਕਿ ਇਵੈਂਚੁਅਲੀ ਉਹ ਇੰਨਾ ਕੁ ਬਲਾਸਟ ਹੋਇਆ ਕਿ ਲਾਗਲੇ ਘਰ 'ਚ ਵੀ ਹੋ ਗਿਆ ਔਰ ਉਹਦੇ 'ਚ ਮਾਰੇ ਗਏ, ਯਾਨੀ ਅਜੇ ਉਹ ਵੀ ਜ਼ਿੰਮੇਵਾਰੀ ਲੈਣ ਲਈ ਜਿਹੜੇ ਨੇ ਤਿਆਰ ਨਹੀਂ ਨੇ। ਔਰ ਇਸ ਸਾਰੇ ਚੋਂ ਦੈਨ ਇਸ ਤੋਂ ਬਾਅਦ ਖਬਰ ਆਂਦੀ ਹੈ ਕਿ ਜੀ 4-5 ਰਾਕਟ ਜਿਹੜੇ ਇਸਲਾਮਿਕ ਸਟੇਟ ਵਾਲਿਆਂ ਨੇ ਦਾਗੇ ਮਿਸਾਈਲ ਡਿਫੈਂਸ ਸਿਸਟਮ ਨੇ ਉਹਨਾਂ ਨੂੰ ਰੋਕਿਆ, ਯਾਨੀ ਅਮਰੀਕਨ ਇੱਕ ਪਾਸੇ ਜਿਹੜਾ ਇਹ ਪਾਰਟ ਸਿਵਿਲੀਅਨਸ ਦਾ ਮਾਰਨਾ ਹੈ ਜਾਂ ਦੂਜਾ ਉਹਦੀ ਤਾਂ ਕੋਈ ਜਸਟੀਫਿਕੇਸ਼ਨ ਨਹੀਂ ਦੇ, ਪਰ ਇਹ ਕਹਿ ਰਹੇ ਨੇ ਦੇਖੋ ਅਸੀਂ ਤਾਂ ਉਹਨਾਂ ਨੂੰ ਬਚਾ ਕਰ ਲਿਆ। ਹੁਣ ਹਾਲਾਤ 30 ਅਗਸਤ ਹੈ, ਹੋਪਫੁਲੀ ਇਹਨਾਂ 24 ਘੰਟਿਆਂ ਜਦੋਂ ਤੱਕ ਉਹਨਾਂ ਦਾ ਕੰਪਲੀਟ ਪੁਲ ਆਊਟ ਹੋਣਾ, ਪਰ ਇਹ ਵੀ ਗੱਲ ਸਾਹਮਣੇ ਆ ਕਿ ਕੰਪਲੀਟ ਪੁਲ ਆਊਟ ਤੋਂ ਬਾਅਦ ਵੀ ਇਹਦੇ ਬਾਵਜੂਦ ਕਿ ਫੌਜ ਤਾਂ ਉੱਥੇ ਉਹਨਾਂ ਦੀ ਹੁਣ ਕਾਬਲ ਤੋਂ ਤਾਂ ਡਰੋਨ ਨਹੀਂ ਉੱਡੇ ਹੈ 에ਅਰਪੋਰਟ ਤੋਂ, ਬਡਗਾਮ 에ਅਰ ਬੇਸ ਉਹਨਾਂ ਨੇ ਆਲਰੇਡੀ ਅਬੈਂਡਨ ਕਰ ਦਿੱਤਾ ਸੀ। ਪਾਕਿਸਤਾਨ ਦੇ ਵਿੱਚ ਕੋਈ ਬੇਸ ਨਹੀਂ ਹੈ, ਤਾਜ਼ਿਕਸਤਾਨ ਜਾਂ ਨਾਲ ਲੱਗਦੇ ਉਜ਼ਬੇਕਿਸਤਾਨ ਚੋਂ ਸਵਾਲ ਨਹੀਂ ਹੈ, ਕਿਉਂਕਿ ਹੁਣ ਇਹ ਵੀ ਸਵਾਲ ਅਜੇ ਜਿਹੜਾ ਬਹੁਤ ਕਿਤੇ ਪੁੱਛਿਆ ਨਹੀਂ ਗਿਆ ਜਾਂ ਡਿਬੇਟ ਨਹੀਂ ਹੈ ਵੀ ਆ ਕਿੱਥੋਂ ਰਹੇ ਨੇ, ਡਰੋਨ ਅਟੈਕ ਕਿੱਥੋਂ ਹੋ ਰਹੇ ਨੇ, ਕਿ ਇਹ ਸਮੁੰਦਰ ਦੇ ਵਿੱਚ ਹੀ ਬੇੜਾ ਖੜਾ ਕੀਤਾ ਹੋਇਆ ਉੱਥੋਂ ਹੈ ਜਾਂ ਖੁਫੀਆ ਤੌਰ ਦੇ ਵਿੱਚ ਗਵਾਂਢੀ ਦੇਸ਼ ਕੋਈ ਇਸਤੇਮਾਲ ਹੋ ਰਿਹਾ। ਔਰ ਇਹ ਵੀ ਜਦੋਂ ਬਾਈਡਨ ਦਾ ਜਾਂ ਦੂਜਾ ਕਿਹਾ ਕਿ ਵੀ ਅਸੀਂ ਆਪਣੀ ਸਟੇਟ ਦੇ ਅਮਰੀਕਾ ਦੇ ਇੰਟਰਸਟ ਜਿਹੜੇ ਨੇ ਉਹਨਾਂ ਨੂੰ ਵਾਚ ਕਰਾਂਗੇ ਔਰ ਅਸੀਂ ਜਿਹੜਾ ਇਸਲਾਮਿਕ ਸਟੇਟ ਨੂੰ ਜਿਹੜਾ ਬਿਲਕੁਲ ਫਨਾਹ ਕਰਾਂਗੇ, ਉਸ ਤੋਂ ਇਹ ਲੱਗਦਾ ਹੈ ਕਿ ਇਹਦੇ ਬਾਵਜੂਦ ਕਿ ਫਿਜ਼ੀਕਲ ਪੁਲ ਆਊਟ ਭਾਵੇਂ ਇਹਨਾਂ ਦਾ ਉੱਥੋਂ ਹੋ ਜਾਏ ਕੱਲ, ਇਹ ਉੱਥੋਂ ਜਿਹੜਾ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੀਆਂ ਇਹ ਐਕਟੀਵਿਟੀਜ਼ ਇਹ ਜਾਰੀ ਰੱਖਣਗੇ। ਔਰ ਕਿਉਂਕਿ ਅਸੀਂ ਇਹ ਦੇਖਦੇ ਹਾਂ ਕਿ ਐਜ਼ ਜੋ ਬਾਈਡਨ ਵਾਰਨਸ ਆਫ ਮੋਰ ਅਟੈਕਸ US destroys car bomb in Kabul, ਉਹਨੇ ਜਦੋਂ ਪਹਿਲਾਂ ਹੀ ਕਿਹਾ ਸੀ ਬਾਈਡਨ ਨੇ ਕਿ ਵੀ ਅਸੀਂ ਕਰਾਂਗੇ। ਹੁਣ ਇਸ ਸਾਰੇ ਦੇ ਵਿੱਚ ਤਾਲਿਬਾਨ ਦੇ ਸਪੋਕਸਮੈਨ, ਹਾਲਾਂਕਿ ਜਦੋਂ ਪਹਿਲਾ ਡਰੋਨ ਅਟੈਕ ਕੀਤਾ ਉਦੋਂ ਵੀ ਤਾਲਿਬਾਨ ਨੇ ਉਹਨੂੰ ਕੰਡੈਮ ਕੀਤਾ, ਕਿਉਂਕਿ ਤਾਲਿਬਾਨ ਇਹ ਸਮਝਦੇ ਨੇ ਕਿ ਵੀ ਜਦੋਂ ਤੱਕ ਅਮਰੀਕਾ ਬੈਠਾ ਉਦੋਂ ਤੱਕ ਇਸ ਗੱਲ ਦੇ ਚਾਂਸਸ ਨੇ ਕਿ ਵਾਇਲੈਂਸ ਹੁੰਦੀ ਰਹੇਗੀ, ਔਰ ਇਹ ਜੇ ਚਲੇ ਜਾਣ ਜਦੋਂ ਜਾਣਗੇ ਫਿਰ ਕਿਉਂਕਿ ਕੰਪਲੀਟ ਸਿਕਿਉਰਿਟੀ ਸਾਡੇ ਕੋਲ ਹੋਏਗੀ ਔਰ ਅਸੀਂ ਇਸ ਨੂੰ ਮੈਨੇਜ ਕਰ ਲਾਂਗੇ। ਹਾਲਾਂਕਿ ਇਸ ਦੇ ਉੱਤੇ ਅਸੀਂ ਵੀ ਜਿਹੜੇ ਕਿ ਤਾਲਿਬਾਨ ਦੀ ਕੈਪੇਬਿਲਿਟੀ ਨੂੰ ਵੀ ਦੇਖਿਆ, ਕਿਵੇਂ ਦਿਨਾਂ ਦੇ ਵਿੱਚ ਕਾਬਲ ਉਹਨਾਂ ਦੇ ਪੈਰਾਂ 'ਚ ਡਿੱਗਿਆ, ਕਿਵੇਂ ਉਹਨਾਂ ਨੇ ਕਾਬਲ ਵਿਦਆਊਟ ਫਾਇਰਿੰਗ ਏ ਸ਼ਾਟ ਲਿਆ, ਈਵਨ ਉਹਨਾਂ ਦੀ ਜਿਹੜੀ ਅਪਰੋਚ ਬਹੁਤ ਘੱਟ ਬਲੱਡ ਸ਼ੈਡ ਹੋਇਆ ਜਦੋਂ ਉਹਨਾਂ ਨੇ ਵੱਡੇ ਸ਼ਹਿਰ ਉਹ ਹੈਰਾਤ ਹੋਏ, ਕੰਧਾਰ ਹੋਏ, ਮਜ਼ਾਰੇ ਸ਼ਰੀਫ ਹੋਏ, ਔਰ ਇਹ ਸਾਰਿਆਂ ਨੂੰ ਉਹਨਾਂ ਨੇ ਲਿਆ ਔਰ ਇਹ ਗਜ਼ਨੀ ਹੋਏ। ਲੇਕਿਨ ਇਹ ਜਿਹੜੀ ਅੱਜ ਸਟੇਟਮੈਂਟ ਉਹਨਾਂ ਦੇ ਸਪੋਕਸਪਰਸਨ ਨੇ ਜ਼ਬੀਉੱਲਾ ਮੁਜਾਹਿਦ ਨੇ ਦਿੱਤੀ ਹੈ, ਉਹਦੇ ਨਾਲ ਮੈਂ ਜ਼ਰੂਰ ਜਿਹੜਾ ਆਪਣੇ ਆਪ ਨੂੰ ਜਿਹੜਾ ਉਸ ਨਾਲ ਮੈਂ ਆਪਣਾ ਡਿਸਐਗਰੀਮੈਂਟ ਦਿੰਦਾ। ਉਹਨਾਂ ਨੇ ਕਿਹਾ US ਐਗਜ਼ਿਟ ਵਿਲ ਸਟਾਪ ਇਸਲਾਮਿਕ ਸਟੇਟ ਅਟੈਕਸ ਇਨ ਅਫਗਾਨਿਸਤਾਨ। ਇਹ AFP ਦੀ ਖਬਰ ਹੈ। ਸੋ ਜ਼ਾਹਰ ਹੈ ਕਿ ਵੀ
ਕ੍ਰੈਡੀਬਲ ਹੈ, ਕਿਉਂਕਿ ਇਸ ਲੈਵਲ ਦੀਆਂ ਨਿਊਜ਼ ਏਜੰਸੀ ਜਦੋਂ ਕੋਟ ਅਨਕੋਟ ਹੁੰਦਾ ਉਹ ਜ਼ਾਹਰ ਹੈ ਉਹਨਾਂ ਦੀ ਸਟੇਟਮੈਂਟ ਹੁੰਦੀ ਹੈ। ਜੀ ਔਰ ਉਹਦੇ 'ਚ ਉਹਨਾਂ ਨੇ ਮੁਜਾਹਿਦ ਨੇ ਕਿਹਾ, ਜਿਹੜੇ ਸਪੋਕਸਪਰਸਨ ਨੇ, ਕਿ ਵੀ ਹੋਪ that those Afghans who are influenced by Islamic State will give up their operations on seeing the formation of an Islamic government in the absence of foreigners, Taliban spokesman Zabiullah Mujahid said। ਹੁਣ ਦੋ ਪਾਰਟ ਜਿਹੜੇ ਇਸ ਚੋਂ ਨਿਕਲਦੇ ਨੇ। ਇੱਕ ਖਬਰ ਜਿਹੜੀ ਵੀਕਐਂਡ ਦੇ ਹਵਾਲੇ ਨਾਲ ਸੀ ਕਿ ਅਫਗਾਨਿਸਤਾਨ ਦੀ ਟੈਰੀਟਰੀ ਚੋਂ फायरिंग पाकिस्तान के बॉर्डर ते हुई और 2 फौजी मारे गए जी और तहरीके तालिबान दे नाल तहरीके तालिबान पाकिस्तान चैप्टर जिहड़ा उहदे नाल इस सारे नूं जुड़िया। पाकिस्तान च भी इस गल नूं लैके फिक्रमंदी है और उहदे च एक अद्धी स्टेटमेंट जिहड़ी उन्हां दे तालिबान दे किसी बुलारे जां किसी आगू दे हवाले नाल आई, जिहदे च उन्हां ने कहा जी कि असीं ये हुण पाकिस्तान ने खुद देखना है कि उन्हें किवें डील करना है तहरीके तालिबान नाल, असीं नहीं। और इहदे च इस बात दे उत्ते सारे मुतफिक ने कि ये जिहड़ा इस्लामिक स्टेट दीयां टैरर एक्टिविटीज़ भी सामने आईयां अगेंस्ट अमेरिकन इंटरस्ट, जां हुण पाकिस्तान दे 2 फौजियां दा मारे जाना और आने वाले पीरियड च भी जे कोई घटनावां होणगीਆਂ ਉਹਦੇ 'ਚ ਇੱਕ ਵੱਡਾ ਕਾਰਨ ਜਦੋਂ ਤਾਲਿਬਾਨ ਨੇ ਵੱਡੇ ਸ਼ਹਿਰ ਕੰਕਰ ਕੀਤੇ, ਉਹਨਾਂ ਦੀਆਂ ਜੇਲ੍ਹਾਂ ਦੇ ਦਰਵਾਜ਼ੇ ਖੋਲ੍ਹ ਦਿੱਤੇ ਔਰ ਉੱਥੇ ਜਿਹੜੇ ਹਾਰਡ ਕੋਡ ਕ੍ਰਿਮੀਨਲ ਜਿਨ੍ਹਾਂ ਨੇ ਇਸਲਾਮਿਕ ਸਟੇਟ ਦੇ ਥੱਲੇ ਜ਼ੁਲਮ ਕੀਤੇ ਹੋਏ ਸੀ, ਜਿਨ੍ਹਾਂ ਨੂੰ ਪ੍ਰੀਵੀਅਸ ਅਫਗਾਨ ਗਵਰਨਮੈਂਟ ਨੇ ਜੇਲ੍ਹ 'ਚ ਰੱਖਿਆ ਸੀ, ਜਿਨ੍ਹਾਂ ਦੇ ਵਿੱਚ ਤਹਿਰੀਕੇ ਤਾਲਿਬਾਨ ਪਾਕਿਸਤਾਨ ਦੇ ਲੋਕ ਵੀ ਸ਼ਾਮਲ ਸੀ, ਜਿਨ੍ਹਾਂ ਨੇ ਪਾਕਿਸਤਾਨ ਦੇ ਵਿੱਚ ਜਿਹੜਾ ਉਹ ਬੰਬ ਧਮਾਕੇ ਔਰ ਦਹਿਸ਼ਤਗਰਦੀ ਕੀਤੀ, ਹੁਣ ਉਹ ਸਾਰੇ ਬਾਹਰ ਆ ਗਏ। ਹੁਣ ਜੇ ਔਰ ਉੱਥੋਂ ਦਾ ਜਿਹੜਾ ਜਿਵੇਂ ਉਹਦੀ ਟੋਪੋਗ੍ਰਾਫੀ ਅਫਗਾਨਿਸਤਾਨ ਦੀ ਇਵੇਂ ਹੈ ਕਿ ਇੱਕ ਵਾਰੀ ਜਿਹੜਾ ਨਿਕਲ ਗਿਆ ਫਿਰ ਕੌਣ ਕਿਸ ਪਹਿਰਾਵੇ 'ਚ ਕਿੱਥੇ ਰਹਿ ਰਿਹਾ ਹੈ, ਕੌਣ ਕਿੱਥੇ ਜਾ, ਕਿਉਂਕਿ ਛੋਟੇ ਹਰ ਥਾਂ ਤੇ ਜਿਹੜੇ ਨੇ ਬੰਟੂਸਤਾਨ ਬਣੇ ਹੋਏ ਨੇ ਇਸ ਕਿਸਮ ਦੀ ਦਹਿਸ਼ਤਗਰਦੀ ਦੀਆਂ ਕਾਰਵਾਈਆਂ ਲਈ। ਇਹੀ ਕਾਰਨ ਹੈ ਕਿ ਈਵਨ ਅਮਰੀਕਨ ਫੌਜ ਜਿਹੜੀ ਇੱਕ ਸਟੇਜ ਦੇ ਉੱਤੇ 2 ਲੱਖ ਦੇ ਨੇੜੇ ਪਹੁੰਚ ਚੁੱਕੀ ਸੀ, ਉਹ ਕਿਉਂ ਨਹੀਂ ਟਰੈਕ ਡਾਊਨ ਕਰ ਸਕੀ ਸਾਰਿਆਂ ਨੂੰ, ਜਾਂ ਜਿਹੜੇ ਅੱਜ ਕਈ ਸਾਲਾਂ ਬਾਅਦ ਵਾਪਸ ਉੱਭਰੇ ਨੇ ਔਰ ਜਿਨ੍ਹਾਂ ਬਾਰੇ ਇਹ ਸੀ ਕਿ ਵੀ ਜੀ ਫਲਾਣੀ ਥਾਂ ਡਰੋਨ 'ਚ ਮਾਰਿਆ ਗਿਆ, ਦੂਜਾ ਉਹਨਾਂ 'ਚ, ਉਹ ਲੋਕ ਵੀ ਕੁਛ ਨਾਂ ਨੇ ਜਿਹੜੇ ਸਰਵਾਈਵਰ ਨੇ। ਸੋ ਇਹ ਕਹਿਣਾ ਔਰ ਜਿਸ ਕੌਨਫੀਡੈਂਸ ਦੇ ਨਾਲ ਇਹ ਜਿਹੜੇ ਨੇ ਉਹਨਾਂ ਦੇ ਮਿਸਟਰ ਮੁਜਾਹਿਦ ਕਹਿ ਰਹੇ ਨੇ, ਇਹ ਮੈਨੂੰ ਲੱਗਦਾ ਕਿ ਕੋਈ ਬਹੁਤੀ ਉਹ ਇਹ ਕਹਿ ਰਹੇ ਨੇ ਜੀ ਇਹ ਇਸਲਾਮਿਕ ਸਟੇਟ ਵਾਲੇ, ਇਹਦੇ ਤੋਂ 2 ਗੱਲਾਂ ਜਿਹਦੇ ਲਈ ਉਹ ਖੁਦ ਵੀ ਫਿਰ ਦੋਸ਼ੀ ਬਣ ਜਾਂਦੇ ਨੇ ਕਿ ਬਈ ਕੀ ਇਹਨਾਂ ਦੀ ਉਹਨਾਂ ਦੇ ਨਾਲ ਕੋਈ ਅੰਡਰਸਟੈਂਡਿੰਗ ਹੈ ਇਸਲਾਮਿਕ ਜਿਹਾਦ ਦੇ ਨਾਲ, ਜਿਹੜਾ ਕਿ ਭਾਈ ਇਹ ਕਹਿੰਦੇ ਨੇ ਕਿ ਜੀ ਤੁਸੀਂ ਜ਼ਰਾ ਦਬਾਅ ਬਣਾਈ ਰੱਖੋ ਤਾਂ ਕਿ ਅਮਰੀਕਾ ਇੱਥੇ ਬੈਠਾ ਨਾ ਰਹੇ। ਇੱਕ ਤਾਂ ਇਹਦਾ ਇਮੀਡੀਏਟ ਸ਼ੱਕ ਪੈਗਾ। ਦੂਸਰਾ ਐਸੀ ਕਿਹੜੀ ਇਹਨਾਂ ਦੇ ਕੋਲ ਜਾਦੂ ਦੀ ਛੜੀ ਹੈ ਕਿ ਅਮਰੀਕਾ ਜੇ ਜਿਹੜਾ ਤਾਂ ਨਿਕਲ ਜਾਏਗਾ, ਕੱਲ ਤੱਕ ਅਮਰੀਕਨਾਂ ਨੇ ਤਾਂ ਰਹਿਣਾ ਵੀ ਨਹੀਂ ਹੈ ਉੱਥੇ, ਆਪਣੀ ਅਦਰਵਾਈਜ਼ ਇਨਡਾਇਰੈਕਟ ਪ੍ਰੈਜ਼ੈਂਸ ਰੱਖਣਗੇ ਤੇ ਇਹ ਕਿਵੇਂ ਉਹਨਾਂ ਨੂੰ ਜਿਹੜਾ ਉਹ ਕਰ ਲੈਣਗੇ ਜੀ ਕਿ ਇਸਲਾਮ। ਹਾਂ, ਫਿਰ ਜੇ ਉਹਦਾ ਇਫੈਕਟ ਹੋਏਗਾ ਕਿ ਜੀ ਚਲੋ ਆਓ ਉਹਨਾਂ ਨਾਲ ਵੀ ਖੋਲ੍ਹਿਆ ਜਾਏ ਰਾਬਤਾ, ਤੇ ਉਹਦਾ ਦੂਜਾ ਪਾਰਟ ਇਹ ਹੋਏਗਾ ਕਿ ਜਿਹੜੀ ਗੱਲ ਲਈ ਆਲਰੇਡੀ 96 ਤੋਂ 2001 ਤੱਕ ਤਾਲਿਬਾਨ ਦੇ ਰੂਲ ਨੂੰ ਜਿਹੜਾ ਉਹ ਨਖਿੱਧ ਤੌਰ ਤੇ ਦੇਖਿਆ ਜਾਂਦਾ ਹੈ, ਉਹਦੇ 'ਚ ਵਾਧਾ ਹੋਏਗਾ। ਕਿਉਂਕਿ ਜੇ ਉਸ ਕਿਸਮ ਦੀ ਆਈਡੀਓਲੋਜੀ ਵਾਲਿਆਂ ਨੂੰ ਇਹ ਸਮਝਦੇ ਨੇ ਕਿ ਉਹ ਆਪਣੇ ਨਾਲ ਮੁਤਫਿਕ ਕਰਨਗੇ ਤਾਂ ਫਿਰ ਇਹੀ ਹੋਏਗਾ ਕਿ ਭਾਈ ਉਸ ਕਿਸਮ ਦੀਆਂ ਗੱਲਾਂ ਮੰਨੋ ਜਿਸ ਕਿਸਮ ਦਾ ਉਹ ਇਸਲਾਮ ਚਾਹੁੰਦੇ ਨੇ। ਔਰ ਜ਼ਾਹਰ ਹੈ ਕਿ ਉਸ ਦਾ ਮਤਲਬ ਕਿਸੇ ਨੂੰ ਕੋਈ ਬਹੁਤਾ ਭੁਲੇਖਾ ਨਹੀਂ ਹੈ ਵੀ ਕੀ ਲਾਈਨ ਜਾਏਗੀ। ਔਰ ਇਸ ਸਾਰੇ ਦੇ ਚੱਲਦਿਆਂ ਉਹਨਾਂ ਨੇ ਇਹ ਜਿਹੜਾ ਹਾਲਾਂ ਇਹ ਵੀ ਆ ਰਿਹਾ ਕਿ ਜੀ ਦੋਨੋਂ ਹੀ ਇਸਲਾਮਿਕ ਸਟੇਟ ਹੋਏ, ਤਾਲਿਬਾਨ ਹੋਏ, ਸੁन्नी ਇਸਲਾਮਿਸਟ ਮਿਲੀਟੈਂਟਸ ਨੇ, they have differed on the minutiae of religion and strategy while each claiming to be true flag bearers of jihad। ਹੁਣ ਤਾਲਿਬਾਨ ਨੇ ਵੀ ਜੇ ਲੜਾਈ ਜਿੱਤੀ ਹੈ, ਜ਼ਾਹਰ ਹੈ ਉਹਨਾਂ ਨੇ ਫੋਰਨ ਆਕੂਪੇਸ਼ਨ ਦੇ ਖਿਲਾਫ ਜਿਹਾਦ ਕੀਤਾ ਹੈ। ਇਸਲਾਮਿਕ ਸਟੇਟ ਵਾਲੇ ਇੱਕ ਸਟੇਟ ਫਰਦਰ ਨੇ, ਉਹ ਤਾਂ ਜਦੋਂ ਇਹਨਾਂ ਨੇ ਗੱਲਬਾਤ ਸ਼ੁਰੂ ਕੀਤੀ ਅਮਰੀਕਾ ਨਾਲ, ਉਦੋਂ ਹੀ ਇਹਨਾਂ ਨੇ ਇਹਨਾਂ ਨੂੰ ਅਮਰੀਕਾ ਦੇ ਪਿੱਠੂ ਕਿਹਾ ਔਰ ਉਹਨਾਂ ਨੂੰ ਲੱਗਦਾ ਵੀ ਇਹਨਾਂ ਨੂੰ ਪੀਸਫੁਲੀ ਜਾਣ ਕਿਵੇਂ ਦਿੱਤਾ ਗਿਆ ਅਮਰੀਕਨਾਂ ਨੂੰ, ਕਿਉਂਕਿ ਉਹਨਾਂ ਦੇ ਸਾਹਮਣੇ ਵੱਡੀ ਗੇਮ ਹੈ ਜਿਹਦੇ ਥੱਲੇ ਇਹ ਹੱਦਾਂ ਨਹੀਂ ਮੈਟਰ ਕਰਦੀਆਂ। ਇਹੀ ਕਾਰਨ ਹੈ ਕਿ ਜਦੋਂ ਉਹਨਾਂ ਦਾ ਇੱਕ ਵਿੰਗ ਜਾਂ ਇੱਕ ਚੈਪਟਰ ਉਹਦਾ ਨਾਂ ਕੋਈ ਰੱਖ ਲਓ, ਉਹ ਪਾਕਿਸਤਾਨ ਦੇ ਖਿਲਾਫ ਭੁਗਤਦਾ। ਪਾਕਿਸਤਾਨ ਤਾਂ ਇਸਲਾਮਿਕ ਸਟੇਟ ਹੈ, ਲੇਕਿਨ ਉਹਨਾਂ ਦਾ ਜਿਹੜਾ ਇਸਲਾਮ ਹੈ ਜਿਹੜਾ ਉਹ ਲਾਗੂ ਕਰਨਾ ਚਾਹੁੰਦੇ ਨੇ, ਉਹਨਾਂ ਨੂੰ ਲੱਗਦਾ ਵੀ ਪਾਕਿਸਤਾਨ ਜਿਹੜਾ ਉਸ ਮਾਮਲੇ 'ਚ ਇਨਫਿਡਲ ਹੀ ਹੈ, ਜੋ ਜੇ ਤੁਸੀਂ ਉਹਨਾਂ ਦੀ ਜ਼ਬਾਨ 'ਚ ਕਹਿਣਾ ਹੋਵੇ। ਔਰ ਇਸ ਸਾਰੇ 'ਚੋਂ
ਜਿਹੜਾ ਹੈ, ਅਸੀਂ ਇਹੀ ਸਮਝਦੇ ਹਾਂ ਕਿ ਵੀ ਇਹ ਆਉਣ ਵਾਲਾ ਪੀਰੀਅਡ ਕੋਈ ਬਹੁਤ ਪੀਸ ਵਾਲਾ ਪੀਰੀਅਡ ਨਹੀਂ ਹੋਣ ਜਾ ਰਿਹਾ। ਔਰ ਅਸੀਂ ਅਗਲੇ ਸੈਗਮੈਂਟ 'ਚ ਗੱਲ ਕਰਾਂਗੇ ਕਿ ਜਦੋਂ ਚਾਈਨਾ ਔਰ ਪਾਕਿਸਤਾਨ ਦੁਨੀਆ ਨੂੰ ਗੁਹਾਰ ਲਾ ਰਿਹਾ ਕਿ ਮਦਦ ਕਰੋ, ਇਹਨਾਂ ਨਾਲ ਇੰਟਰੈਕਟ ਕਰੋ ਜਾਂ ਦੂਜਾ, ਅਦਰਵਾਈਜ਼ ਇਟਸ ਗੋਇੰਗ ਟੂ ਬੀ ਅ ਬਿਗ ਮੈਸ। ਤੇ ਇਸ ਗੱਲ ਦੇ ਵਿੱਚ ਬਹੁਤ ਵਜਨ ਹੈ। ਤੁਸੀਂ ਇਹ ਨਹੀਂ ਹੈ ਕਿ ਤੁਸੀਂ ਤਮਾਸ਼ਬੀਨ ਬਣ ਕੇ ਦੇਖੀ ਜਾਓ ਵੀ ਹੁਣ ਕੀ ਹੋਏਗਾ, ਉਹ ਔਰਤਾਂ ਨਾਲ ਕੀ ਕਰਨਗੇ, ਦੂਜਿਆਂ ਨਾਲ ਕੀ ਕਰਨਗੇ, ਇਨਸਾਫ ਦੇਣਗੇ ਨਹੀਂ। ਤੇ ਤੁਸੀਂ ਉਹਨਾਂ ਦੇ ਥੱਲਿਓਂ ਉਹਨਾਂ ਦੇ ਉਹ ਜਿਹੜਾ ਉਹ ਕੀ ਪੰਜਾਬੀ 'ਚ ਕਹਿੰਦਾ ਹੁੰਦਾ ਸੀ ਵੀ ਇਹ ਕੀ ਕਰੀ ਜਾਂਦਾ, ਇਹ ਕੀ ਕਰੀ ਜਾਂਦਾ, ਲਾਈ ਲੋਈ ਜਾਣਾ, ਖਿੱਚੀ ਦਰੀ ਜਾਣਾ, ਕਿ ਥੱਲੋਂ ਤੁਸੀਂ ਦਰੀ ਵੀ ਖਿੱਚ ਰਹੇ ਹੋ, ਉੱਤੋਂ ਲੋਈ ਵੀ ਲਾ ਰਹੇ ਹੋ। ਤੇ ਫਿਰ ਤੁਸੀਂ ਕਹੋ ਜੀ ਹੁਣ ਦੇਖਾਂਗੇ। ਇਵੇਂ ਨਹੀਂ ਹੈ। ਜੇ ਉਹਨਾਂ ਨੂੰ ਇਹ ਲੱਗੇਗਾ ਇੰਟਰਨੈਸ਼ਨਲ ਕਮੇਟੀ ਨਾਲ, ਠੀਕ ਹੈ, ਉਹਨਾਂ ਦਾ ਹੱਕ ਬਣਦਾ ਕਿ ਉਹ ਸੋਵਰਨ ਲੋਕ ਨੇ, ਉਹਨਾਂ ਦਾ ਮੁਲਕ ਹੈ ਕਿ ਉਹਦੇ 'ਚ ਕੋਈ ਦਖਲ ਅੰਦਾਜ਼ੀ ਨਾ ਹੋਏ। ਪਰ ਜੇ ਤੁਸੀਂ ਉਹਨਾਂ ਨੂੰ ਜਿਹੜਾ ਇਵੇਂ ਡੁੱਬਣ ਦਿਓਗੇ ਔਰ ਉਹ ਇਕਨੋਮਿਕਲ ਔਰ ਦੂਸਰਿਆਂ 'ਚੋਂ ਗੁਜ਼ਰਨਗੇ, ਫਿਰ ਇਹੀ ਹੋਏਗਾ ਕਿ ਭਾਈ ਜੇ ਤੁਸੀਂ ਸਾਨੂੰ ਜਿਹੜਾ ਇਸ ਦੁੱਖ 'ਚ ਸੁੱਟਿਆ ਤੇ ਅਸੀਂ ਵੀ ਤੁਹਾਨੂੰ ਫਿਰ ਆਰਾਮ ਨਾਲ ਨਹੀਂ ਬਹਿਣ ਦੇਣਾ। ਨਤੀਜਾ ਦਹਿਸ਼ਤਗਰਦੀ ਦਾ ਫੈਲਾਅ ਚਾਰੇ ਪਾਸੇ ਹੋਏਗਾ। ਇਸ ਗੱਲ ਨੂੰ ਬਾਰ-ਬਾਰ ਚੀਨ ਔਰ ਪਾਕਿਸਤਾਨ ਕੂਕ ਕੇ ਇੰਟਰਨੈਸ਼ਨਲ ਕਮਿਊਨਿਟੀ ਨੂੰ ਕਹਿ ਰਹੇ ਨੇ ਕਿ ਭਾਈ ਇਹਨਾਂ ਦੀ ਬਾਹ ਫੜੋ, ਅਦਰਵਾਈਜ਼ ਇਹ ਜਿਹੜਾ ਇੱਕ ਬਿਗ ਮੈਸ ਹੋਣ ਜਾ ਰਿਹਾ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅਫਗਾਨਿਸਤਾਨ ਦੇ ਮੁੱਦੇ ਤੇ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੁਰਖਲੇ ਨੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ ਆ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਇੱਕ ਪੰਥਕ ਚੈਨਲ ਹੈ। TV84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ। ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ। ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਭਾਰਤ ਦੀ ਰਾਜਧਾਨੀ ਦਿੱਲੀ ਦੀਆਂ ਸਰਹੱਦਾਂ ਤੇ 9 ਮਹੀਨੇ ਤੋਂ ਚੱਲਦੇ ਆ ਰਹੇ ਕਿਸਾਨ ਅੰਦੋਲਨ ਨੂੰ ਦੁਨੀਆ ਦੇ ਇਤਿਹਾਸ ਵਿੱਚ ਅਹਿਮ ਦਰਜਾ ਹਾਸਲ ਹੋ ਚੁੱਕਿਆ ਹੈ। ਕਿਸਾਨ ਅੰਦੋਲਨ ਨੂੰ ਇਹ ਦਰਜਾ ਐਵੇਂ ਨਹੀਂ ਮਿਲਿਆ। ਇਹ ਦਰਜਾ ਹਾਸਲ ਕਰਨ ਲਈ ਕਿਸਾਨਾਂ ਨੂੰ ਬਹੁਤ ਜ਼ਿਆਦਾ ਕੀਮਤ ਚੁਕਾਉਣੀ ਪਈ ਆ। 600 ਤੋਂ ਵੱਧ ਕਿਸਾਨਾਂ ਨੂੰ ਆਪਣੀ ਜਾਨ ਦੀ ਬਾਜੀ ਲਾਉਣੀ ਪਈ। ਹਜ਼ਾਰਾਂ ਕਰੋੜ ਰੁਪਏ ਇਸ ਅੰਦੋਲਨ ਦੀ ਭੇਟ ਚੜਾਉਣੇ ਪਏ। ਜਿਹੜਾ ਕੀਮਤੀ ਸਮਾਂ ਤੇ ਸ਼ਕਤੀ ਖੇਤੀ ਉਤਪਾਦਨ ਵਿੱਚ ਕਿਸਾਨਾਂ ਨੇ ਲਾਉਣਾ ਸੀ, ਉਹ ਮੋਦੀ ਸਰਕਾਰ ਵਿਰੁੱਧ ਲੜਦਿਆਂ ਹੋਇਆਂ ਇਸ ਸੰਘਰਸ਼ ਦੇ ਵਿੱਚ ਲਾਇਆ, ਤਾਂ ਜਾ ਕੇ ਵਿਸ਼ਵ ਦੇ ਇਤਿਹਾਸ ਵਿੱਚ ਕਿਸਾਨ ਅੰਦੋਲਨ ਨੂੰ ਇਹ ਦਰਜਾ ਹਾਸਲ ਹੋਇਆ ਹੈ। ਅੰਦੋਲਨ ਵਿੱਚ ਜਾਨਾਂ ਵਾਰਨ ਵਾਲੇ ਕਿਸਾਨ ਯੋਧਿਆਂ ਦੇ ਜੀਵਨ ਬਾਰੇ ਵੌਇਸ ਆਫ ਖਾਲਸਾ ਪ੍ਰੋਡਕਸ਼ਨ ਗਰੁੱਪ ਵੱਲੋਂ ਇੱਕ ਲੜੀਵਾਰ ਕਿਸਾਨ ਯੋਧਿਆਂ ਦੀ ਦਾਸਤਾਨ ਦਾ ਪ੍ਰਸਾਰਣ 1 ਸਤੰਬਰ ਤੋਂ ਹੋਣ ਜਾ ਰਿਹਾ ਹੈ। ਇਹ ਪ੍ਰੋਗਰਾਮ ਵੇਖਣ ਲਈ ਤੁਸੀਂ ਵੌਇਸ ਆਫ ਖਾਲਸਾ ਨਿਊਜ਼ ਫੇਸਬੁੱਕ ਪੇਜ ਤੇ ਵੌਇਸ ਆਫ ਖਾਲਸਾ TV YouTube ਦੇ ਨਾਲ ਜੁੜੇ ਰਹਿਣਾ। ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨ ਦੇ ਲਈ ਤੁਸੀਂ ਸਾਡੇ ਫੋਨ ਨੰਬਰ +1 917 225 2798 ਤੇ ਸੰਪਰਕ ਕਰ ਸਕਦੇ ਹੋ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਹੁਣ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਕਿ ਚੀਨ ਤੇ ਪਾਕਿਸਤਾਨ ਨੇ ਵਰਲਡ ਕਮਿਊਨਿਟੀ ਨੂੰ ਅਪੀਲ ਕੀਤੀ ਹੈ ਕਿ ਉਹ ਅਫਗਾਨਿਸਤਾਨ ਦੇ ਹਾਲਾਤ ਆਮ ਵਾਂਗ ਬਣਾਉਣ ਲਈ ਤਾਲਿਬਾਨ ਸਰਕਾਰ ਦੀ ਜਿਹੜੀ ਮਦਦ ਕਰਨ। ਐਸਾ ਨਾ ਹੋਣ ਦੀ ਸੂਰਤ ਵਿੱਚ ਅਫਗਾਨਿਸਤਾਨ ਇੱਕ ਮੈਸ ਬਣ ਜਾਏਗਾ ਤੇ ਇਸ ਦਾ ਕੋੜਾ ਫਲ ਫਿਰ ਸਾਰੇ ਸੰਸਾਰ ਨੂੰ ਚੱਖਣਾ ਪਵੇਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਬੇਸ਼ੱਕ
ਦੁਨੀਆ ਦਾ ਹਰ ਵਸਿੰਦਾ ਜਿਹੜਾ ਥੋੜੀ ਬਹੁਤ ਸਿਆਸੀ ਅਵੇਅਰਨੈਸ ਰੱਖਦਾ ਹੈ ਜੀ, ਉਸ ਦੀਆਂ ਨਜ਼ਰਾਂ ਅਫਗਾਨਿਸਤਾਨ ਤੇ ਟਿਕੀਆਂ ਹੋਈਆਂ ਨੇ। 31 ਅਗਸਤ ਕੱਲ ਹੈ ਔਰ ਅਮਰੀਕੀ ਫੌਜ ਤਾਂ ਨਿਕਲ ਜਾਏਗੀ ਲਾਸਟ ਟੂ ਦਾ ਲਾਸਟ ਮੈਨ। ਜੀ, ਹਾਲਾਂ ਇਹ 24 ਘੰਟੇ ਵੀ ਕ੍ਰੂਸ਼ਲ ਨੇ ਕਿ ਉੱਥੇ ਹੋਰ ਕੀ ਵਾਇਲੈਂਸ ਹੋ ਸਕਦੀ ਹੈ, ਲੇਕਿਨ ਬਹੁਤ ਸਾਰਿਆਂ ਦਾ ਜਿਹੜਾ ਫੀਅਰ ਹੈ ਔਰ ਜੈਨੂਇਨ ਫੀਅਰ ਹੈ ਕਿ ਪੋਸਟ 31 ਅਗਸਤ ਕੀ ਹੋਏਗਾ। ਤਾਲਿਬਾਨ ਦੇ ਥੱਲੇ ਜਿੱਥੇ ਉਹਨਾਂ ਦਾ ਪੂਰਾ ਕੰਟਰੋਲ ਹੋਏਗਾ, ਇਨਕਲੂਡਿੰਗ ਕਾਬਲ ਦੀ ਸਿਕਿਉਰਿਟੀ ਦਾ, ਜਿਹੜੀ ਉਹਨਾਂ ਨੇ ਈਵਨ ਟਰਕੀ ਜਿਹੜਾ ਦਿਲਚਸਪੀ ਰੱਖਦਾ ਸੀ ਉਸ ਸਿਕਿਉਰਿਟੀ ਦੇ ਲਈ ਉਹਦਾ ਚਾਰਜ ਲੈਣ ਲਈ, ਪਰ ਉਹਨਾਂ ਨੇ ਕਿਹਾ ਵੀ ਨਹੀਂ, ਟਰਕੀ ਵੀ ਨੈਟੋ ਦਾ ਹਿੱਸਾ ਰਿਹਾ, ਇਸ ਲਈ ਅਸੀਂ ਆਪਣੀ ਧਰਤੀ ਦੇ ਉੱਤੇ ਆਪਣੀ ਜ਼ਮੀਨ ਤੇ ਕਿਸੇ ਹੋਰ ਦੀ ਪ੍ਰੈਜ਼ੈਂਸ ਨਹੀਂ ਚਾਹੁੰਦੇ। ਲੇਕਿਨ ਦੋ ਗੱਲਾਂ ਜਿਹੜੀਆਂ ਇਹਨਾਂ ਪਿਛਲੇ 8 ਦਿਨਾਂ ਦੇ ਵਿੱਚ ਸਾਹਮਣੇ ਆਈਆਂ, ਇੱਕ ਤਾਂ ਪੰਜਸ਼ੀਰ ਵੈਲੀ ਜੀ, ਜਿੱਥੇ ਅਹਿਮਦ ਮਸੂਦ ਬੈਠਾ ਹੈ, ਇਹਦਾ ਪਿਓ ਦਾ ਨਾਮ ਵੀ ਅਹਿਮਦ ਮਸੂਦ ਸੀ, ਜਿੱਥੇ ਸਾਲੇ ਵਾਈਸ ਪ੍ਰੈਜ਼ੀਡੈਂਟ ਜਿਹਨੂੰ ਸਪੋਰਟ ਇੰਡੀਆ ਔਰ ਉਹ ਬੈਠਾ ਹੈ, ਔਰ ਤਾਜ਼ਿਕਸਤਾਨ ਜਿਹੜਾ ਵੀ ਇਸ ਮੁੱਦੇ ਦੇ ਉੱਤੇ ਜਿਹਦਾ ਕੋਈ ਕੰਪਲਾਇੰਸ ਵਾਲਾ ਰੋਲ ਨਹੀਂ ਹੈ ਉਹ ਬੈਠੇ ਨੇ। ਔਰ ਉੱਥੇ ਜ਼ਾਹਰ ਹੈ ਕਿ ਜੇ ਕੋਈ ਗੱਲਬਾਤ ਨਹੀਂ ਨਿਬੜਦੀ ਤੇ ਉਹ ਸਟਰਗਲ ਹੋਏਗੀ। ਪਰ ਇਸ ਤੋਂ ਵੀ ਉੱਪਰ, ਕਿਉਂਕਿ ਇੰਨੇ ਦਿਨ ਬੀਤਣ ਬਾਅਦ ਵੀ ਅਜੇ ਤੱਕ ਹਕੂਮਤ ਕਿਸ ਕਿਸਮ ਦੀ, ਹਾਲਾਂ ਸਾਰੇ ਗਰੁੱਪਾਂ ਦੇ ਨਾਲ ਕਾਬਲ ਦੀ ਸਿਕਿਉਰਿਟੀ ਹੱਕਾਨੀ ਗਰੁੱਪ ਨੇ ਲੈ ਲਈ, ਜਾਂ ਦੂਸਰਾ ਜਿਹੜਾ ਅਬਦੁੱਲਾ ਗੱਲਬਾਤ ਕਰ ਰਿਹਾ ਹੈ, ਹਾਮਿਦ ਕਰਜ਼ਾਈ ਕਰ ਰਿਹਾ ਹੈ, ਦੂਸਰੀਆਂ ਫੈਕਸ਼ਨਸ ਨੇ, ਲੇਕਿਨ ਅਜੇ ਤੱਕ ਸਹਿਮਤੀ ਵਾਲੀ ਹਕੂਮਤ, ਜਦੋਂ ਇਹ ਕਹਿੰਦੇ ਨੇ ਜੀ ਇੱਥੋਂ ਨਿਕਲਣ ਫਿਰ ਅਸੀਂ ਕਰਾਂਗੇ, ਪਹਿਲਾ ਪਾਰਟ ਤਾਂ ਇਹ ਹੋਏਗਾ ਕਿ ਭਾਈ ਕੀ ਇੱਕ ਕੰਸੈਂਸਸ ਦੀ ਹਕੂਮਤ ਸਾਹਮਣੇ ਆਂਦੀ ਹੈ। ਹਾਲਾਂ ਇਹ ਵੀ ਨਹੀਂ ਹੈ ਕਿ ਜੇ ਕੰਸੈਂਸਸ ਵਾਲੀ ਆ ਗਈ ਤਾਂ ਉਹਨਾਂ ਦੇ ਕੋਈ ਇਖਤਲਾਫਾਤ ਨਹੀਂ ਹੋਣਗੇ ਜਾਂ ਆਪਸ ਦੇ ਵਿੱਚ ਉਹਨਾਂ ਦਾ ਵਿਰੋਧ ਨਹੀਂ ਹੋਏਗਾ, ਉਹ ਤਾਂ ਫਿਰ ਸਾਡਾ ਕਰੈਕਟਰ ਹੋਏ, ਸਿੱਖਾਂ ਦਾ, ਅਫਗਾਨ ਕਬੀਲਿਆਂ ਦਾ ਕਰੈਕਟਰ ਦੂਜਾ ਹੋਏ, ਉਹ ਇੱਕ ਵੱਖਰੀ ਕਿਸਮ ਦੀ ਸਟਰਗਲ ਹੋਏਗੀ, ਕੌਣ ਕਿਹਨੂੰ ਕਿਵੇਂ ਨੀਵਾਂ ਦਿਖਾਉਂਦਾ। ਲੇਕਿਨ ਜਿਹੜਾ ਇਸ ਤੋਂ ਵੀ ਵੱਡੀ ਗੱਲ ਇਕਨੋਮੀ, ਬਿਲਕੁਲ IMF ਨੇ ਰੋਕਿਆ ਹੋਇਆ 340 ਕੇ ਕਿੰਨੇ ਮਿਲੀਅਨ ਡਾਲਰ, ਅਮਰੀਕਾ ਨੇ ਜਿਹੜਾ ਉਹਨਾਂ ਦਾ 8-9 ਬਿਲੀਅਨ ਡਾਲਰ ਸੀ ਉਹਨੂੰ ਫਰੀਜ਼ ਕਰ ਦਿੱਤਾ ਹੈ, ਵਰਲਡ ਬੈਂਕ ਨੇ ਹੱਥ ਫੜਾਉਣ ਤੋਂ ਨਾ ਕਰ ਦਿੱਤੀ, ਹੋਰ ਕਿਸੇ ਪਾਸਿਓਂ ਜਿਹੜੀ ਹੈ ਨਹੀਂ ਹੈ, ਔਰ ਉਹਨਾਂ ਦੀ ਜਿਹੜੀ ਹੈ ਕਰੰਸੀ ਉਹ ਬਿਲਕੁਲ ਕਲੈਪਸ ਵਾਂਗ ਹੀ ਹੈ ਜੀ। ਲੇਕਿਨ ਫਿਰ ਵੀ ਇਹ ਹੋਪ ਹੈ ਕਿ ਉਸ ਤੋਂ ਬਾਅਦ ਕੀ ਹੋਏਗਾ। ਔਰ ਇਸ ਜਿਹੜਾ ਦੂਸਰਾ ਭੁਲੇਖਾ ਕਿਸੇ ਹੱਦ ਤੱਕ ਸੀ ਕਿ ਵੀ ਤਾਲਿਬਾਨ ਫੁੱਲ ਕੰਟਰੋਲ 'ਚ ਆ ਗਏ ਨੇ, ਜਿਵੇਂ ਇਸਲਾਮਿਕ ਸਟੇਟ ਨੇ 2-3 ਐਕਸ਼ਨ ਜਿਹੜੇ, ਇੱਕ ਤਾਂ ਸਾਹਮਣੇ ਆਇਆ ਜਿਹਦੇ 'ਚ 170 ਤੋਂ ਜ਼ਿਆਦਾ ਡੈਥਸ ਹੁੰਦੀਆਂ ਨੇ, 2 ਅਮਰੀਕਾ ਨੇ ਖੁਦ ਕਿਹਾ ਭਾਵੇਂ ਕਿ ਜੀ ਉਹ ਜਿਹੜੀ ਹੈ ਉਹ ਬੌਂਬ ਐਕਸਪਲੋਸਿਵ ਲੇਡਨ ਆ ਰਹੀ ਸੀ ਗੱਡੀ, ਉਹਨੂੰ ਅਸੀਂ, ਫਿਰ ਇਹ ਵੀ ਆਇਆ ਕਿ ਜੀ ਉਹਨਾਂ ਨੇ ਰਾਕਟ ਦਾਗੇ 4-5 ਜਿਨ੍ਹਾਂ ਨੂੰ ਸਾਡੀ ਜਿਹੜੀ ਹੈ ਟੈਕਨੀਕ ਰਾਕਟ ਰੋਕਣ ਵਾਲੀ ਉਹਨੇ ਰੋਕਿਆ। ਇਹਦਾ ਮਤਲਬ ਇਹ ਹੈ ਕਿ ਜੇ ਈਵਨ ਕਾਬਲ 에ਅਰਪੋਰਟ ਇਸਲਾਮਿਕ ਸਟੇਟ ਦੀ ਰਾਕਟਸ ਤੋਂ, ਖਾਸ ਤੌਰ ਤੇ ਸੁਸਾਈਡ ਬੰਬਰ ਤਾਂ ਕਿਤੋਂ ਵੀ ਜਾ ਸਕਦਾ ਹੈ, ਉਹ ਇੱਕ ਸਮਝ ਆ, ਤੇ ਇਹਦਾ ਮਤਲਬ ਇਹ ਹੈ ਕਿ ਜਿਹੜੀ ਇਸਲਾਮਿਕ ਸਟੇਟ ਦੀ ਥ੍ਰੈਟ ਹੈ, ਨਾ ਸਿਰਫ ਅਮਰੀਕਨਾਂ ਨੂੰ ਤਾਂ ਚੱਲ ਨਿਕਲ ਜਾਣਗੇ ਜਾਂ ਫਾਰਨਰ ਵੀ ਸਾਰੇ ਟਰੂਪ ਨੈਟੋ ਦੇ ਨਿਕਲ ਗਏ, ਫਿਰ ਸਭ ਤੋਂ ਵੱਡੀ ਥ੍ਰੈਟ ਤਾਲਿਬਾਨ ਦੀ ਹਕੂਮਤ ਨੂੰ ਵੀ ਔਰ ਅਫਗਾਨਿਸਤਾਨ ਦੇ ਲੋਕਾਂ ਨੂੰ ਵੀ ਹੋਏਗੀ। ਔਰ ਜਿਹੜਾ ਪਹਿਲੀ ਐਸ਼ੋਰੈਂਸ ਘੱਟੋ ਘੱਟ ਤਾਲਿਬਾਨ ਦੇ ਕਾਬਲ ਟੇਕ ਓਵਰ ਕਰਨ ਤੋਂ ਬਾਅਦ ਇੱਕਦਮ ਜਿਵੇਂ ਅਮਨ ਅਮਾਨ ਵਰਗਾ ਮਾਹੌਲ ਬਣਿਆ, ਜਿਹੜੀ ਸ਼ਹਿਰੀਆਂ ਨੂੰ ਲੱਗਾ ਸੀ ਕਿ ਵੀ ਸ਼ਾਇਦ ਥੋੜੀ ਬਹੁਤ ਸਟ੍ਰਿਕਟਨੈਸ ਹੋਏ ਪਰ ਹਾਲਾਤ ਨਾਰਮਲ ਹੋਣਗੇ, ਉਹਨਾਂ ਨੇ ਵੀ ਭੱਜਣਾ ਸ਼ੁਰੂ ਕਰ ਦਿੱਤਾ ਹੈ। ਔਰ ਉਹਦੇ ਤੋਂ ਹੀ ਅਸੀਂ ਦੇਖਦੇ ਹਾਂ ਕਿ ਉਹਨਾਂ ਦੇ MP ਵੀ ਦੌੜੇ ਨੇ, ਔਰ ਇਹ ਵੀ ਸਾਹਮਣੇ ਆਇਆ ਕਿ ਇੱਕ ਜਿਹੜੀ TV ਐਂਕਰ ਸ਼ਾਇਦ ਟੋਲੋ ਨਿਊਜ਼ ਦੀ, ਜਿਹਨੇ ਉਹਨਾਂ ਦੇ ਮੇਨ ਸਪੋਕਸਪਰਸਨ ਨੂੰ ਇੰਟਰਵਿਊ ਕੀਤਾ ਸੀ ਇਮੀਡੀਏਟ ਉਹਨਾਂ ਦੇ ਕਾਬਲ ਟੇਕ ਓਵਰ ਕਰਨ ਤੋਂ ਬਾਅਦ, ਉਹਨੇ ਸਿਰ ਢੱਕਿਆ ਹੋਇਆ ਸੀ, ਹਿਜਾਬ ਸੀ, ਬੁਰਕੇ 'ਚ ਨਹੀਂ ਸੀ, ਸੋ ਉਹਨੇ ਇਹ ਪ੍ਰਭਾਵ ਦਿੱਤਾ ਸੀ ਕਿ ਨਹੀਂ ਮੀਡੀਆ ਦੇ ਉੱਤੇ ਜਾਂ ਵਿਮੈਨ ਇਵੇਂ ਹੀ ਕੰਮ ਕਰਦੀਆਂ ਰਹਿਣਗੀਆਂ। ਹੁਣ ਉਹ ਵੀ ਆਪਣੇ ਟੱਬਰ ਦੇ ਨਾਲ ਉਹ ਬੀਬੀ ਜਿਹੜੀ ਹੈ ਫਲੀ ਕਰਕੇ ਜਰਮਨੀ ਪਹੁੰਚ ਗਈ, ਔਰ ਉਹਨੇ ਕਿਹਾ ਕਿ ਵੀ ਇਹ ਬਹੁਤ ਅਨਸਰਟਨਟੀ ਹੈ। ਸੋ ਇੱਕ ਪਾਸੇ ਆਮ ਲੋਕਾਂ 'ਚ ਖੌਫ ਹੈ, ਤੇ ਜੇ ਹੁਣ ਇਸਲਾਮਿਕ ਸਟੇਟ ਔਰ ਤਾਲਿਬਾਨ ਦਾ ਬਰਾਬਰ ਦਾ ਸ਼ੁਰੂ ਹੋ ਜਾਂਦਾ ਹੈ ਕੰਮ, ਤੇ ਇਹ ਫਰਦਰ ਉਹਨਾਂ ਦੀ ਜਿੱਥੇ ਇਕਨੋਮੀ ਪਹਿਲਾਂ ਹੀ ਜਿਵੇਂ ਮੈਂ ਕਿਹਾ ਵੀ ਸਾਰੇ ਉਹਨਾਂ ਨੇ ਚੋਕ ਕਰ ਦਿੱਤੇ ਨੇ ਰਿਸੋਰਸ, ਹੁਣ ਇਹਨਾਂ ਹਾਲਾਤਾਂ 'ਚ ਚੱਲਦੇ ਆ ਪਾਕਿਸਤਾਨ ਔਰ ਚਾਈਨਾ, ਉਹ ਜਿਵੇਂ ਦੁਨੀਆ ਨੂੰ ਗੁਹਾਰ ਲਾ ਰਹੇ ਨੇ, ਉਹਨਾਂ ਨੂੰ ਬਾਰ-ਬਾਰ ਕਹਿ ਰਹੇ ਨੇ ਕਿ ਭਾਈ ਇਹ
ਇਵੇਂ ਨਾ ਕਰੋ, ਤਾਲਿਬਾਨ ਦਾ ਹੱਥ ਫੜੋ, ਇਸ ਸਰਕਾਰ ਦਾ ਕੋਆਪਰੇਟ ਕਰੋ ਨਾਲ। ਹਾਲਾਂਕਿ ਇਹ ਨਹੀਂ ਹੈ ਵੀ ਪਾਕਿਸਤਾਨ ਨੂੰ ਆਪਣਾ ਖਤਰਾ ਨਹੀਂ ਹੈ, ਉਹਨਾਂ ਨੇ ਕ੍ਰਾਸ ਦਾ ਬਾਰਡਰ ਤਹਿਰੀਕੇ ਤਾਲਿਬਾਨ ਦੇ ਉਹਨਾਂ ਬੰਦੇ 2 ਪਾਕਿਸਤਾਨੀ ਸੋਲਜਰ ਜਿਹੜੇ ਨੇ, ਪਹਿਲੀ ਘਟਨਾ ਹੋਈ ਹੈ। ਸੋ ਮਤਲਬ ਪਾਕਿਸਤਾਨ ਦੇ ਵਿੱਚ ਵੀ ਅਲਾਰਮ ਬੈਲਸ ਹੋ ਗਈਆਂ, ਉਹਨਾਂ ਦੇ ਜਿਹੜੀਆਂ ਇੰਡੋਰ ਸਿਕਿਉਰਿਟੀ ਨੂੰ ਲੈ ਕੇ ਕੰਸਰਨ ਜ਼ਾਹਰ ਨੇ, ਕਿਉਂਕਿ ਜੇਲ੍ਹਾਂ ਜਦੋਂ ਇਹਨਾਂ ਨੇ ਤੋੜੀਆਂ ਉਹਨਾਂ 'ਚ ਬਹੁਤ ਸਾਰੇ ਉਸ ਕਿਸਮ ਦੇ ਕ੍ਰਿਮੀਨਲ ਬਾਹਰ ਕੱਢੇ ਜਿਹੜੇ ਆਲਰੇਡੀ ਅਗੇਂਸਟ ਪਾਕਿਸਤਾਨ ਦੇ ਭੁਗਤ ਚੁੱਕੇ ਸੀ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਇੰਡੀਆ ਦੀ ਪ੍ਰੈਜ਼ੈਂਸ ਭਾਵੇਂ ਸਿੱਧੇ ਤੌਰ ਤੇ ਉਹ ਕਾਬਲ 'ਚੋਂ ਦੌੜ ਗਏ ਦੂਜੇ, ਪਰ ਜੋ ਕੁਝ ਉਹਨਾਂ ਨੇ ਉੱਥੇ ਗੰਦ ਖਿਲਾਰਿਆ ਹੋਇਆ ਹੈ ਉਹ ਵੀ ਬਰਾਬਰ ਅਜੇ ਮੌਜੂਦ ਹੈ। ਉਹਨਾਂ ਦੇ ਲਈ ਆਪਣੇ ਹੈਂਡਲਰਸ ਰਾਹੀਂ ਕੁਛ ਨਾ ਕੁਛ ਜਾਰੀ ਰੱਖਣਾ ਇਹ ਇੰਡੀਆ ਦੇ ਵੀ ਲੋੜ ਹੈ ਕਿ ਵੀ ਉਹ ਆਪਣਾ ਪੋਲੀਟੀਕਲ ਰੈਲੇਵੈਂਸ ਬਣਾਏ ਰੱਖਣ। ਹੁਣ ਇਹਨਾਂ ਹਾਲਾਤਾਂ ਦੇ ਚਲਦਿਆਂ 2 ਸਟੇਟਮੈਂਟਸ ਜਿਹੜੀਆਂ ਖਾਸ ਤੌਰ ਤੇ ਪ੍ਰੋਮੀਨੈਂਟਲੀ ਕਹੀਆਂ ਜਾ ਸਕਦੀਆਂ, ਉਹਨਾਂ ਦੇ ਵਿੱਚ ਪਾਕਿਸਤਾਨ ਦੇ ਇਨਫੋਰਮੇਸ਼ਨ ਮਿਨਿਸਟਰ ਨੇ ਮਿਸਟਰ ਫਵਾਦ ਚੌਧਰੀ, ਉਹਨਾਂ ਦੀ ਸਟੇਟਮੈਂਟ ਜਿਹੜੀ ਕਿ ਸਾਰੇ ਹੀ ਇੰਟਰਨੈਸ਼ਨਲ ਮੀਡੀਆ ਨੇ ਕੈਰੀ ਵੀ ਕੀਤੀ ਔਰ ਇੰਡੀਅਨ PTI ਨਿਊਜ਼ ਏਜੰਸੀ ਨੇ ਵੀ ਕੀਤੀ ਹੈ। ਪਾਕਿਸਤਾਨ ਸੇਜ਼ ਵਰਲਡ ਮਸਟ ਬ੍ਰੇਸ ਫॉर ਹਿਊਜ ਮੈਸ ਇਫ ਇਟਸ ਐਡਵਾਈਸ ਔਨ ਅਫਗਾਨਿਸਤਾਨ ਇਗਨੋਰਡ। ਉਹਨਾਂ ਨੇ ਕਿਹਾ ਵੀ ਜੇ ਤੁਸੀਂ ਅਫਗਾਨਿਸਤਾਨ ਦੇ ਮਾਮਲੇ 'ਚ ਸਾਡੇ ਮਸ਼ਵਰੇ ਨੂੰ ਅਣਗੌਲਿਆਂ ਕਰ ਰਹੇ ਹੋ, ਫਿਰ ਤਿਆਰ ਹੋ ਬਿਗ ਮੈਸ ਦੇ ਲਈ। ਮੈਸ ਦੇ ਵਿੱਚ ਤਾਂ ਫਿਰ ਤੁਸੀਂ ਦੇਖ ਲਓ ਕਿ ਕੀ ਹੁੰਦਾ ਕਿ ਵੀ ਸਭ ਕੁਝ ਹੀ ਜਿਹੜਾ ਉਹ ਉਖੜ ਜਾਂਦਾ ਹੈ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਨ ਦਾ ਰੀਸੈਂਟ ਪਾਸਟ Pakistan's advice had not been paid heed to, and if Pakistan and Prime Minister's advice was listened to, the situation would have been be different. ਕਿਉਂਕਿ ਇਹ ਤਾਂ ਸਾਰੇ ਹੀ ਕਹਿ ਰਹੇ ਨੇ ਕਿ ਜੇ ਆਰਡਰਲੀ ਵਿਦਡਰਾਅਲ ਪੋਸੀਬਲ ਹੋ ਸਕਦੀ ਸੀ, ਜੇ ਜਿਹੜਾ ਜਿਵੇਂ ਇਮਰਾਨ ਖਾਨ ਹੋਰਾਂ ਨੇ ਵੀ ਕਿਹਾ ਵੀ ਤੁਸੀਂ ਪਹਿਲਾਂ ਹੀ ਡੇਟ ਦੇ ਦਿੱਤੀ ਕਿ ਇੰਨੀ ਤਰੀਕ ਤੱਕ ਅਸੀਂ ਨਿਕਲ ਜਾਣਾ, ਫਿਰ ਤੁਹਾਡੇ ਕੋਲ ਨੈਗੋਸ਼ੀਏਸ਼ਨ ਦੇ ਲਈ ਕਿਹੜਾ ਅਪਰ ਹੈਂਡ ਬਚਿਆ, ਕਿਉਂਕਿ ਉਹਨਾਂ ਨੂੰ ਹੋ ਗਿਆ ਔਰ ਤੁਸੀਂ ਇਹ ਉਹਨਾਂ ਨੂੰ ਹੈਂਡਓਵਰ ਕੀਤਾ ਇਹ ਕਿ ਜੀ ਉਹਨਾਂ ਨੇ ਤੁਹਾਨੂੰ ਭਜਾ ਦਿੱਤਾ ਵੀ ਤੁਸੀਂ ਹਾਰੇ ਹੋ, ਸ਼ਿਕਸਤ ਹੋਈ ਹੈ। ਔਰ ਇਹੀ ਨੈਰੇਟਿਵ ਚੱਲਿਆ ਵੀ ਕਿ ਭਾਈ ਦੌੜਾ ਦਿੱਤੇ ਨੇ। ਤੇ ਜਦੋਂ ਇਹ ਹੋਏ ਫਿਰ ਤੁਸੀਂ ਉਹਨਾਂ ਨਾਲ ਸ਼ਰਤਾਂ ਥੋੜੀ ਰੱਖ ਸਕਦੇ ਹੋ। ਇੱਕ ਵਾਰੀ ਜੇ ਤੁਸੀਂ ਔਨ ਦਾ ਰਨ ਹੋ ਫਿਰ ਤਾਂ ਤੁਹਾਡਾ ਉਹਦੇ ਤੇ ਕੋਈ ਵੇਟੇਜ ਨਹੀਂ ਹੈ। ਸੋ ਇਮਰਾਨ ਖਾਨ ਉਹਨਾਂ ਨੇ ਵੀ ਕਿਹਾ ਵੀ ਗਲਤ, ਪਰ ਨਾਲ ਦੀ ਨਾਲ ਜਿਹੜਾ ਇਸ ਇੰਟਰਵਿਊ 'ਚ ਫਵਾਦ ਚੌਧਰੀ ਨੇ ਕਿਹਾ ਕਿ ਵੀ ਸਿਚੁਏਸ਼ਨ ਇਨ ਅਫਗਾਨਿਸਤਾਨ ਇਜ਼ ਵੈਰੀ ਵਰਿੰਗ ਫॉर ਪਾਕਿਸਤਾਨ। ਔਰ ਉਹਨਾਂ ਨੇ ਕਿਹਾ ਕਿ ਵੀ ਹੈਡ ਟੂ ਡੀਲ ਵਿਦ ਦਾ ਪ੍ਰੋਬਲਮਸ ਵੈਨ ਦਾ ਸੋਵੀਅਤ ਯੂਨੀਅਨ ਲੈਫਟ ਅਫਗਾਨਿਸਤਾਨ ਇਨ 1988 ਕਿ ਉਦੋਂ 5 ਮਿਲੀਅਨ ਦੇ ਕਰੀਬ ਫਿਗਰ 6 ਮਿਲੀਅਨ ਤੱਕ ਵੀ ਜਾਂਦੀ ਹੈ, 3 ਮਿਲੀਅਨ ਅਜੇ ਵੀ ਪਾਕਿਸਤਾਨ 'ਚ ਨੇ। ਉਹਨਾਂ ਨੇ ਕਿਹਾ ਜੀ ਅਸੀਂ ਉਸ ਸਿਚੁਏਸ਼ਨ ਨੂੰ ਵੀ ਡੀਲ ਕੀਤਾ ਹੋਇਆ। ਔਰ ਉਹਨਾਂ ਨੇ ਕਿਹਾ ਕਿ ਵੀ ਇਸ ਸਾਰੇ ਦੇ ਵਿੱਚ ਜਿਹੜਾ ਟ੍ਰਾਇਕਾ ਪਲੱਸ ਬਣਾਇਆ ਜਿਹਦੇ 'ਚ ਰਸ਼ੀਆ, ਚਾਈਨਾ, ਅਮਰੀਕਾ ਔਰ ਪਾਕਿਸਤਾਨ ਨੇ, ਸਾਨੂੰ ਇੱਕ ਅਹਿਮ ਰੋਲ ਪਲੇ ਕਰਨਾ ਬਣਦਾ ਹੈ, ਅਸੀਂ ਕਰੀਏ। ਔਰ ਦੂਸਰਾ ਗਰੁੱਪ ਵੀ ਜਿਹੜਾ ਜਿਹਦੇ 'ਚ ਟਰਕੀ, ਪਾਕਿਸਤਾਨ, ਈਰਾਨ ਤੇ ਦੂਸਰੇ ਸੈਂਟਰਲ ਏਸ਼ੀਅਨ ਸਟੇਟਸ ਨੇ, ਉਹਨਾਂ ਨੂੰ ਵੀ ਇਸ ਕ੍ਰਾਈਸਿਸ ਨੂੰ ਰਿਜ਼ੋਲਵ ਕਰਨ ਦੇ ਲਈ ਐਗਰੈਸਿਵ ਰੋਲ ਪਲੇ ਕਰਨ ਦੀ ਲੋੜ ਹੈ। ਉਹਨਾਂ ਨੇ ਕਿਹਾ ਵੀ ਇਹ ਇਸ ਵੇਲੇ ਜਿਹੜੇ ਹਾਲਾਤ ਹੈ ਪਾਕਿਸਤਾਨ ਦੇ ਵੀ ਅਸੀਂ ਇੱਕ ਕੁਐਗਮਾਇਰ ਦੇ ਵਿੱਚ ਹੈ। ਹੁਣ ਕੁਐਗਮਾਇਰ ਤੁਸੀਂ ਜਿਹੜਾ ਰੇਗਿਸਤਾਨ ਜਾਂ ਮਾਰੂਥਲ ਦੇ ਵਿੱਚ ਇੱਕ ਉਸ ਕਿਸਮ ਦਾ ਇੱਕ ਜ਼ਲਜ਼ਲਾ ਹੁੰਦਾ ਹੈ ਜਿਹਦੇ 'ਚ ਇਹ ਹੁੰਦਾ ਹੈ ਵੀ ਜਿਹੜਾ ਉਹ ਜਾ ਰਿਹਾ ਰੇਤ, ਜੇ ਕੋਈ ਡੁੱਬ ਰਿਹਾ ਜਾ ਰਿਹਾ ਉਹਦੇ 'ਚ ਥੱਲੇ ਰੇਤੇ ਦੇ, ਤੇ ਉਹਨੂੰ ਕੋਈ ਫੜ ਕੇ ਖਿੱਚਣ ਦੀ ਵੀ ਕੋਸ਼ਿਸ਼ ਕਰਦਾ ਤਾਂ ਉਹ ਵੀ ਉਹਦੇ ਨਾਲ ਹੀ ਧੱਸ ਜਾਂਦਾ। ਸੋ ਇਹ ਉਹਨਾਂ ਨੇ ਕਿਹਾ ਵੀ ਪਾਕਿਸਤਾਨ ਇਸ ਵੇਲੇ ਇਸ ਕੁਐਗਮਾਇਰ ਵਾਲੀ ਸਿਚੁਏਸ਼ਨ ਦੇ ਵਿੱਚ ਹੈਗੀ ਹੈ। ਔਰ ਇਹ ਜਦੋਂ ਅਮਰੀਕਨ ਔਰ ਨੈਟੋ ਫੋਰਸਿਸ ਜਾ ਰਹੀਆਂ ਨੇ, ਔਰ ਆਲਰੇਡੀ ਅਸੀਂ ਜਿਹੜੇ ਨੇ ਹੋਸਟ ਕਰ ਰਹੇ ਹਾਂ 35 ਲੱਖ ਰੈਫਿਊਜੀਆਂ ਨੂੰ, ਔਰ ਆਵਰ ਇਕਨੋਮੀ ਇਜ਼ ਨਾਟ ਦੈਟ ਸਟਰੋਂਗ ਟੂ ਟੇਕ ਮੋਰ ਰੈਫਿਊਜੀਜ਼ ਕਿ ਜੇ ਉੱਥੇ ਅਨਸਰਟਨਟੀ ਉਹਨਾਂ ਦੀ ਸੇ ਇਸਲਾਮਿਕ ਸਟੇਟ ਔਰ ਤਾਲਿਬਾਨ ਦੀ ਖੜਕ ਪੈਂਦੀ ਹੈ ਓਪਨਲੀ, ਤੇ ਕੀ ਹੋਏਗਾ? ਲੋਕ ਭੱਜਣਗੇ, ਕਿੱਧਰ ਨੂੰ ਜਾਣਗੇ? ਈਰਾਨ ਨੇ ਵੀ ਬਾਰਡਰ ਬੰਦ ਕੀਤਾ ਹੈ, ਹਾਲਾ ਪਾਕਿਸਤਾਨ ਨੇ ਵੀ ਕੀਤਾ ਹੈ। ਉਹਨਾਂ ਨੇ ਕਿਹਾ ਵੀ ਦਾ ਵੇ ਅਫਗਾਨਿਸਤਾਨ ਹੈਜ਼ ਬੀਨ ਅਬੈਂਡਨਡ ਇਨ ਦਾ ਪਾਸਟ ਐਂਡ ਇਫ ਦਾ ਵਰਲਡ ਇਜ਼ ਰਿਪੀਟਿੰਗ ਦਾ ਸੇਮ ਮਿਸਟੇਕ, ਔਰ ਅਸੀਂ ਵੀ ਵਿਲ ਹੈਵ ਏ ਹੱਬ ਆਫ ਐਕਸਟ੍ਰੀਮਿਸਟ ਆਰਗੇਨਾਈਜੇਸ਼ਨਸ ਰਾਈਟ ਐਟ ਦਾ ਬਾਰਡਰ ਆਫ ਪਾਕਿਸਤਾਨ ਵਿਚ ਵਿਲ ਓਬਵੀਅਸਲੀ ਬੀ ਵਰਿੰਗ ਫॉर। ਔਰ ਬਾਕੀ ਵੀ ਉਹਨਾਂ ਨੇ ਕਿਹਾ। ਹੁਣ ਇਸ ਮਾਮਲੇ 'ਚ ਇਹੀ ਗੱਲ ਚੀਨ ਦੇ ਫੋਰਨ ਮਿਨਿਸਟਰ ਨੇ ਐਂਥਨੀ ਬਲਿੰਕਨ ਦੇ ਨਾਲ ਵੀ ਗੱਲਬਾਤ ਕੀਤੀ, ਉਹਦੇ 'ਚ ਵੀ ਉਹਨਾਂ ਨੇ ਕਿਹਾ, ਔਰ ਜਿਹੜਾ ਉਹਨਾਂ ਨੇ ਸਲਾਹ ਦਿੱਤੀ ਹੈ ਚੀਨ ਨੇ ਅਮਰੀਕਾ ਨੂੰ ਕਿ ਤੁਸੀਂ ਤਾਲਿਬਾਨ ਦੇ ਨਾਲ ਸੰਪਰਕ ਦੇ ਵਿੱਚ ਰਹੋ, ਰਾਬਤੇ ਦੇ ਵਿੱਚ ਰਹੋ ਔਰ ਐਕਟਿਵ ਹੋ ਕੇ ਉਹਨਾਂ ਨੂੰ ਰਸਤਾ ਦੱਸੋ। ਉਹਨਾਂ ਨੇ ਇਹ ਕਿਹਾ ਕਿ ਵੀ ਇਸ ਵੇਲੇ ਅਫਗਾਨਿਸਤਾਨ ਦੀ ਹਾਲਤ ਬਿਲਕੁਲ ਬਦਲੀ ਹੋਈ ਹੈ
ਔਰ ਤਾਲਿਬਾਨ ਵੀ ਚਾਹੁੰਦੇ ਨੇ ਹਰ ਧਿਰ ਦੇ ਨਾਲ ਕੰਟੈਕਟ ਕਰਨਾ, ਪਰ ਅਮਰੀਕਾ ਬਜਾਏ ਕਿ ਆਪਣੇ ਹੱਥ ਧੋ ਲੈ ਜੀ ਅਸੀਂ ਆਪਣੇ ਬੰਦੇ ਕੱਢ ਲਏ ਨੇ ਹੁਣ ਓਵਰ ਹੈ। ਔਰ ਉਹਨਾਂ ਨੇ ਕਿਹਾ ਵੀ ਇਹਦਾ ਨਤੀਜਾ ਇਹ ਹੋਏਗਾ ਕਿ ਅਫਗਾਨਿਸਤਾਨ ਦੇ ਵਿੱਚ ਵਾਪਸ ਜਿਹੜੀਆਂ ਦਹਿਸ਼ਤਗਰਦ ਜਿਹੜੀਆਂ ਤਨਜ਼ੀਮਾਂ ਨੇ ਉਹ ਸਿਰ ਚੁੱਕਣਗੀਆਂ। ਔਰ ਨਾਲ ਦੀ ਨਾਲ ਉਹਨਾਂ ਨੇ ਚੀਨੀ ਵਿਦੇਸ਼ ਮੰਤਰੀ ਵਾਂਗ ਜੀ ਨੇ ਇਹ ਵੀ ਕਿਹਾ ਕਿ ਵੀ ਇਹ ਜਿਹੜਾ ਅਮਰੀਕਾ ਕਹਿ ਰਿਹਾ ਜੀ ਜਿਹੜਾ ਸਾਡਾ ਮਕਸਦ ਸੀ ਕਿ ਅਸੀਂ ਉੱਥੇ ਦਹਿਸ਼ਤਗਰਦ ਗਰੁੱਪਾਂ ਨੂੰ ਖਤਮ ਕਰਨਾ ਉਹ ਅਸੀਂ ਕਰਤਾ। ਉਹਨਾਂ ਨੇ ਚੀਨ ਨੇ ਕਿਹਾ ਵੀ ਇਹ ਵੀ ਠੀਕ ਨਹੀਂ ਹੈ। ਅਮਰੀਕਾ ਦਹਿਸ਼ਤਗਰਦ ਗਰੁੱਪਾਂ ਨੂੰ ਉੱਥੋਂ ਖਤਮ ਕਰਨ ਦੇ ਆਪਣੇ ਨਿਸ਼ਾਨੇ ਦੇ ਵਿੱਚ ਕਾਮਯਾਬ ਨਹੀਂ ਹੋ ਸਕਿਆ। ਔਰ ਜਿਸ ਤੇਜ਼ੀ ਨਾਲ ਅਮਰੀਕਾ ਤੇ ਨੈਟੋ ਨੇ ਉੱਥੋਂ ਆਪਣੀਆਂ ਫੌਜਾਂ ਕੱਢਣ ਦਾ ਫੈਸਲਾ ਕੀਤਾ, ਇਹਦੇ ਨਾਲ ਇਹ ਹੋਇਆ ਕਿ ਹੋਰ ਵੀ ਆਉਣ ਵਾਲੇ ਪੀਰੀਅਡ 'ਚ ਕੁਇਕਲੀ ਦਹਿਸ਼ਤਗਰਦ ਤਨਜ਼ੀਮਾਂ ਜਿਹੜੀਆਂ ਨੇ ਉਹ ਇਕੱਠੀਆਂ ਹੋਣਗੀਆਂ। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਕਿ ਵੀ ਅਮਰੀਕਾ ਮਦਦ ਕਰੇ, ਪਰ ਇਸ ਗੱਲ ਦਾ ਵੀ ਧਿਆਨ ਰੱਖੇ ਕਿ ਅਫਗਾਨਿਸਤਾਨ ਦੀ ਸੋਵਰਨਿਟੀ ਉਸ ਦੇ ਵਿੱਚ ਇੰਟਰਫੀਅਰ ਨਾ ਕਰੇ, ਕਿਉਂਕਿ ਤਾਲਿਬਾਨ ਇਸ ਮਾਮਲੇ 'ਚ ਤਾਂ ਫਰਮ ਨੇ। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਵੀ ਜਿਵੇਂ ਪਹਿਲਾਂ ਸੋਵਰਨਿਟੀ ਵਾਇਲੇਟ ਕਰਕੇ ਅਮਰੀਕਾ ਨੇ ਕਿਹਾ ਸੀ ਜੀ ਅਸੀਂ ਦਹਿਸ਼ਤਗਰਦੀ ਦੇ ਖਿਲਾਫ ਲੜ ਰਹੇ, ਇਵੇਂ ਨਹੀਂ ਹੋਣਾ ਚਾਹੀਦਾ। ਉਹਨਾਂ ਨੇ ਕਿਹਾ ਵੀ ਅਮਰੀਕਾ ਲੀਡ ਕਰੇ, ਇੰਟਰਨੈਸ਼ਨਲ ਕਮੇਟੀ ਨੂੰ ਨਾਲ ਲੈ ਕੇ ਅਫਗਾਨਿਸਤਾਨ 'ਚ ਪੋਲੀਟੀਕਲ ਸਟਰਕਚਰ ਡਿਵੈਲਪ ਕੀਤਾ ਜਾਏ, ਜਿਹੜੀਆਂ ਉਹਨਾਂ ਦੀਆਂ ਗਵਰਨਮੈਂਟਲ ਆਰਗੇਨਾਈਜੇਸ਼ਨਸ ਨੇ ਔਰ ਸੋਸ਼ਲ ਉਹਨਾਂ ਨੂੰ ਅਮਨ ਵਾਲੇ ਤਰੀਕੇ ਨਾਲ ਕੰਮ ਕਰਨ ਦਾ ਮੌਕਾ ਦਿੱਤਾ ਜਾਏ। ਉਹਨਾਂ ਦੇ ਲਈ ਜਿਹੜੀ ਇਸ ਵੇਲੇ ਕਰੰਸੀ 'ਚ ਗਿਰਾਵਟ ਔਰ ਜਿਹੜੀ ਮਹਿੰਗਾਈ ਹੈ ਉਹਨੂੰ ਘੱਟ ਕਰਨ ਦੇ ਲਈ ਜਿਹੜਾ ਉਹ ਅਮਰੀਕਾ ਔਰ ਜਿਹੜੀ ਇੰਟਰਨੈਸ਼ਨਲ ਕਮਿਊਨਿਟੀ ਹੈ ਉਹ ਆਪਣਾ ਜਿਹੜਾ ਉਹ ਯੋਗਦਾਨ ਪਾਏ, ਕੰਟਰੀਬਿਊਟ ਕਰੇ। ਸੋ ਮੈਂ ਸਮਝਦਾ ਵੀ ਇਹ ਵਾਈਜ਼ਰ ਐਡਵਾਈਸ ਹੈ ਚੀਨ ਔਰ ਪਾਕਿਸਤਾਨ ਦੀ। ਹਾਲਾਂਕਿ ਇਸ ਗੱਲ ਦਾ ਧਿਆਨ ਰਹੇ ਕਿ ਵੀ ਜੇ ਅਫਗਾਨਿਸਤਾਨ ਅੱਗੋਂ ਵਾਇਲੈਂਸ ਔਰ ਅਨਸਟੇਬਿਲਿਟੀ ਵੱਲ ਵਧਿਆ ਤੇ ਫਿਰ ਅਮਰੀਕਾ ਵੀ ਇਸ ਗੱਲ ਦਾ ਧਿਆਨ ਰੱਖੇ ਕਿ ਬਾਕੀ ਵੀ ਨੇਬਰਿੰਗ ਕੰਟਰੀਜ਼, ਚੀਨ ਦੇ ਆਪਣੇ ਫਿਕਰ ਨੇ, ਪਾਕਿਸਤਾਨ ਦੇ ਆਪਣੇ ਨੇ, ਫਿਰ ਯੂਰਪ ਔਰ ਅਫਗਾਨਿਸਤਾਨ ਵੀ ਜਿਹੜੇ ਨੇ ਉਸ ਦਾ ਕੌੜਾ ਫਲ ਚੱਖਣ ਤੋਂ ਜਿਹੜਾ ਉਹ ਬਚ ਨਹੀਂ ਸਕਣਗੇ। ਸੋ ਅਸੀਂ ਤਾਂ ਅਰਦਾਸ ਕਰ ਸਕਦੇ ਹਾਂ ਕਿ ਉਸ ਖਿੱਤੇ ਦੇ ਵਿੱਚ ਅਮਨ ਆਏ, ਖੁਸ਼ਹਾਲੀ ਆਏ ਔਰ ਬੇਲੋੜਾ ਬਲੱਡ ਸ਼ੈਡ ਅਜਾਈ ਜਿਹੜਾ ਖੂਨ ਦਾ ਡੁੱਲਣਾ ਉਸ ਨੂੰ ਰੋਕਿਆ ਜਾਏ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੇ ਨੇ ਬ੍ਰੇਕ ਵਿਊਅਰਸ ਤੋਂ ਸਾਨੂੰ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਵਿਊਅਰਸ ਵੈਲਕਮ ਬੈਕ ਨਾ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੋਦੀ ਸਰਕਾਰ ਇੱਕ ਪਾਸੇ ਸਿੱਖਾਂ ਤੇ ਜ਼ੁਲਮ ਢਾ ਰਹੀ ਹੈ, ਪਰ ਦੂਸਰੇ ਪਾਸੇ ਸਿੱਖਾਂ ਨੂੰ ਮੁਸਲਮਾਨ ਪਾਕਿਸਤਾਨ ਅਤੇ ਅਫਗਾਨਿਸਤਾਨ ਦੇ ਖਿਲਾਫ ਵਰਤਣ ਲਈ ਫੁੱਲੀਆਂ ਵੀ ਪਾ ਰਹੀ ਹੈ। ਮੋਦੀ ਨੇ ਆਪਣੇ ਮਨ ਕੀ ਬਾਤ ਰੇਡੀਓ ਪ੍ਰੋਗਰਾਮ ਵਿੱਚ ਸਿੱਖ ਕੌਮ ਦੀ ਬੜੀ ਤਾਰੀਫ ਕੀਤੀ ਅਤੇ ਕਿਹਾ ਗੁਰੂ ਕਿਰਪਾ ਸਾਡੇ ਨਾਲ ਹੈ। ਅਸੀਂ ਅਫਗਾਨਿਸਤਾਨ ਚੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਤੇ ਸਿੱਖਾਂ ਨੂੰ ਸੁਰੱਖਿਅਤ ਕੱਢਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅੱਜ ਅਸੀਂ 4 ਸੈਗਮੈਂਟ ਹੀ ਕਰਾਂਗੇ ਕਿਉਂਕਿ ਮੈਂ ਘੜੀ ਵੱਲ ਦੇਖ ਰਿਹਾ ਔਰ ਇਹ ਜਿਹੜਾ ਮੁੱਦਾ ਹੁਣ ਅਸੀਂ ਡਿਸਕਸ ਕਰਨ ਜਾ ਰਹੇ ਹਾਂ ਕਾਫੀ ਅਹਿਮੀਅਤ ਵਾਲਾ ਹੈ ਜੀ, ਕਿਉਂਕਿ ਜਿੱਥੇ ਅਸੀਂ ਇੰਟਰਨੈਸ਼ਨਲ ਕਮਿਊਨਿਟੀ ਦੀ ਗੱਲ ਕਰ ਰਹੇ ਹਾਂ ਬਿਲਕੁਲ ਕਿ ਕਿਵੇਂ
ਸਾਰੇ ਪ੍ਰਭਾਵਿਤ ਹੋਣਗੇ, ਇਨਫਲੂਐਂਸ ਹੋਣਗੇ, ਉਹਦਾ ਅਸਰ ਔਰ ਇੱਕ ਕੌੜਾ ਫਲ ਜੇ ਉੱਥੇ ਅਨਸਟੇਬਿਲਿਟੀ ਹੁੰਦੀ ਹੈ ਅਫਗਾਨਿਸਤਾਨ 'ਚ, ਵਾਇਲੈਂਸ ਫੈਲਦੀ ਹੈ, ਉਹਨਾਂ ਦਾ ਇਕਨੋਮਿਕਲ ਕਲੈਪਸ ਹੁੰਦਾ ਹੈ, ਤੇ ਸਾਰੇ ਪ੍ਰਭਾਵਿਤ ਹੋਣਗੇ। ਪਰ ਜੇ ਅਸੀਂ ਸਿੱਖ ਨੁਕਤਾ ਨਿਗਾਹ ਤੋਂ ਦੇਖੀਏ, ਔਰ ਅਸੀਂ ਇਹਦੇ ਬਾਰੇ ਲਗਾਤਾਰਤਾ ਨਾਲ ਗੱਲਬਾਤ ਕਰ ਰਹੇ ਹਾਂ ਕਿ ਕਿਵੇਂ ਸਾਡੇ ਇੰਟਰਸਟ ਉਸ ਖਿੱਤੇ ਦੇ ਵਿੱਚ ਇਹਨਾਂ ਸਾਰੀਆਂ ਡਿਵੈਲਪਮੈਂਟਸ ਦੇ ਨਾਲ ਜੁੜੇ ਹੋਏ ਨੇ। ਇਕੱਲਾ ਇਹੀ ਨਹੀਂ, ਇੱਕ ਪਾਸੇ ਤਾਂ ਅਸੀਂ ਇਹ ਸਮਝਦੇ ਹਾਂ ਵੀ ਜਿਹੜੀ ਬਦਲ ਰਹੀ ਜੀਓ ਪੋਲੀਟਿਕਸ ਹੈ ਜਾਂ ਉੱਥੇ ਅਨਸਟੇਬਿਲਿਟੀ ਹੈ, ਉਹਦੇ 'ਚੋਂ ਨਵੀਂ ਮੈਪ ਮੇਕਿੰਗ ਵੀ ਹੋਏਗੀ। ਜੀ ਭਾਰਤ ਜਿਹਨੇ ਕਿ ਬਿਲਕੁਲ ਆਪਣਾ ਅੰਨਾ ਭਾਰ ਜਿਹੜਾ ਹੈ ਉਹ ਪਹਿਲਾਂ ਸੋਵੀਅਤ ਯੂਨੀਅਨ ਦੇ ਪਿੱਛੇ ਸੁੱਟਿਆ ਸੀ 1999 ਤੱਕ, 1979 ਤੋਂ ਲੈ ਕੇ, ਔਰ ਫਿਰ ਜਦੋਂ ਅਮਰੀਕਾ ਨੇ 9/11 ਤੋਂ ਬਾਅਦ ਉੱਥੇ ਆਪਣੇ ਰਜੀਮ ਉਹ ਹਾਮਿਦ ਕਰਜ਼ਾਈ ਹੋਏ, ਅਸ਼ਰਫ ਗਨੀ ਹੋਏ, ਉਦੋਂ ਭਾਰਤ ਨੇ ਨਾ ਸਿਰਫ ਆਪਣਾ ਵੇਟ ਸੁੱਟਿਆ, ਜਿਵੇਂ ਉਹਨਾਂ ਨੇ ਆਪਣੀ ਐਮਬੈਸੀ ਕਾਬਲ ਤੋਂ ਲੈ ਕੇ ਜਿੰਨੇ ਕੌਂਸੂਲੇਟ ਔਰ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਜਿਸ ਕਿਸਮ ਦੀ ਫਿਰ ਉਹਨਾਂ ਨੇ ਸਾਜ਼ਿਸ਼ਾਂ ਕੀਤੀਆਂ ਔਰ ਵਾਇਲੈਂਸ, ਕੁਲਭੂਸ਼ਣ ਯਾਦਵ ਉਹਦਾ ਇੱਕ ਸਬੂਤ ਹੈ ਕਿ ਕਿਵੇਂ ਉਹਨਾਂ ਨੇ ਈਰਾਨ ਬਾਰਡਰ ਵੀ ਯੂਜ਼ ਕੀਤਾ, ਅਫਗਾਨਿਸਤਾਨ ਬਾਰਡਰ ਵੀ ਕੀਤਾ, ਬਲੋਚਿਸਤਾਨ ਤੱਕ ਪਹੁੰਚ ਕੇ, ਔਰ ਈਵਨ ਜਿਹੜਾ ਪਾਕਿਸਤਾਨ 'ਚ ਆਲ ਓਵਰ ਜਿਹੜੀਆਂ ਦਹਿਸ਼ਤਗਰਦੀ ਦੀਆਂ ਘਟਨਾਵਾਂ ਜਿਨ੍ਹਾਂ 'ਚ ਤਹਿਰੀਕੇ ਤਾਲਿਬਾਨ ਪਾਕਿਸਤਾਨ ਦੇ ਨਾਲ ਵੀ ਭਾਵੇਂ ਉਹਨੂੰ ਇਹ ਜੋੜੀ ਜਾਣ ਲਸ਼ਕਰ-ਏ-ਤੌਇਬਾ ਔਰ ਜੈਸ਼-ਏ ਮੁਹੰਮਦ, ਪਰ ਇਹ ਸਾਰੇ ਹੀ ਜਿਹੜੇ ਨੇ ਇੰਡੀਅਨ ਇੰਟੈਲੀਜੈਂਸ ਏਜੰਸੀਆਂ ਦੇ ਫਰੰਟ ਰਹੇ ਨੇ। ਔਰ ਅੱਜ ਵੀ ਭਾਵੇਂ ਉਹਨਾਂ ਨੇ ਆਪਣੇ ਬਿਲਕੁਲ ਪੰਜੇ ਝਾੜ ਕੇ ਆਪਣੇ ਸਾਰੇ ਸਿਟੀਜ਼ਨ ਵੀ ਉੱਥੇ ਹੀ ਰਹਿਣ ਦਿੱਤੇ, ਦੂਜੇ ਵੀ, ਔਰ ਪਹਿਲੇ ਜਹਾਜ਼ 'ਚ ਉਹਨਾਂ ਦੇ ਐਂਬੈਸਡਰ ਔਰ ਉਹਨਾਂ ਦੇ ਡਿਪਲੋਮੈਟ ਔਰ ਉਹਨਾਂ ਦੇ 3 ਜਿਹੜੇ ਨੇ ਸਨਿਫਰ ਕੁੱਤੇ ਉਹ ਚੜ੍ਹ ਕੇ ਆ ਗਏ, ਔਰ ਉਹਨਾਂ ਨੇ ਆਪਣੇ ਜਿਹੜੇ ਰਾਹ ਏਜੰਟ ਸੀ ਉਹੀ ਸੇਫ ਕੀਤੇ, ਲੋਕਾਂ ਲਈ ਕੁਝ ਨਹੀਂ ਕੀਤਾ। ਔਰ ਇਸ ਦੇ ਉੱਤੇ ਕ੍ਰਿਟਿਸਿਜ਼ਮ ਵੀ ਹੋਇਆ ਚਾਰੇ ਪਾਸੇ ਕਿ ਭਾਈ ਇਹ ਤਾਂ ਜਿਹੜਾ ਸਿੰਕਿੰਗ ਸ਼ਿਪ ਹੁੰਦਾ ਹੈ ਉਹਦੇ 'ਚ ਕੈਪਟਨ ਤਾਂ ਅਖੀਰ ਤੱਕ ਡੈਕ ਦੇ ਉੱਤੇ ਰਹਿੰਦਾ, ਉਹ ਡੁੱਬ ਜਾਂਦਾ, ਨਾਲ ਉਹ ਛੱਡਦਾ ਨਹੀਂ ਹੈ ਜਦੋਂ ਤੱਕ ਕਿ ਅਖੀਰਲਾ ਪੈਸੇਂਜਰ ਵੀ ਉਹ ਨਾ ਚਲਾ ਜਾਏ। ਵੀ ਇੱਥੇ ਤਾਂ ਇਹ ਤਾਂ ਚੂਹਿਆਂ ਵਾਂਗ ਦੌੜ ਕੇ, ਜਿਵੇਂ ਚੂਹੇ ਦੌੜ ਜਾਂਦੇ ਨੇ ਜਦੋਂ ਸ਼ਿਪ ਸਿੰਕ ਕਰ ਰਿਹਾ ਹੁੰਦਾ। ਲੇਕਿਨ ਜਿਸ ਹੱਦ ਤੱਕ ਜਾ ਕੇ ਇਹ ਝੂਠ ਨੂੰ ਸੱਚ ਬਣਾਉਣ ਦੀ ਜਿਹੜੀ ਹੈ ਉਹ ਜੁਰਤ ਰੱਖਦੇ ਨੇ, ਇਹਨੂੰ ਮੈਂ ਜੁਰਤ ਹੀ ਕਹਾਂਗਾ ਵੀ ਬੰਦਾ ਨਹੀਂ ਤਾਂ ਝੂਠ ਬੋਲਣ ਲੱਗਿਆ ਵੀ ਕਿਤੇ ਨਾ ਕਿਤੇ ਅੱਖਾਂ 'ਚ ਕੋਈ ਤੁਸੀਂ ਝੇਂਪ ਖਾ ਜਾਂਦੇ ਹੋ ਜਾਂ ਤੁਹਾਨੂੰ ਲੱਗਦਾ ਹੈ, ਪਰ ਇਹ ਤਾਂ ਜਿਸ ਬੇਸ਼ਰਮੀ ਨਾਲ 56 ਇੰਚ ਦੀ ਛਾਤੀ ਵਾਲਾ ਜਿਹੜਾ ਔਰ ਇਹ ਝੂਠ ਬੋਲਦਾ ਹੈ ਉਹਦੀ ਤਾਂ ਕੋਈ ਮਿਸਾਲ ਨਹੀਂ ਮਿਲਦੀ ਕਿਤੇ ਵੀ। ਅਸੀਂ ਚਲੋ ਨਾਜ਼ੀਆਂ ਨਾਲ ਇਹਨਾਂ ਨੂੰ ਕੰਪੇਅਰ ਕਰਦੇ ਹਾਂ, ਪਰ ਇਹਨਾਂ ਦੇ ਸਾਹਮਣੇ ਤਾਂ ਗੋਇਬਲਸ ਔਰ ਗੋਬਲੀਅਨ ਲਾਈਜ਼ ਜਾਂ ਉਹਨਾਂ ਦਾ ਪ੍ਰੋਪੇਗੈਂਡਾ ਵੀ ਕੁਝ ਨਹੀਂ ਹੈ। ਹੁਣ ਇੱਕ ਪਾਸੇ ਇਹੀ ਨਹੀਂ ਵੀ ਉਹਨਾਂ ਨੇ ਕੀਤਾ, ਜੇ ਬਾਅਦ 'ਚ ਫਲਾਈਟਸ ਦਾ ਕੀਤਾ ਵੀ ਕਿ ਜੀ ਜਾਣਗੀਆਂ ਕੁਝ ਕੱਢਣਗੇ, ਅੱਜ ਵੀ ਉਹ ਗੁਰਦੁਆਰਾ ਕਰਤੇ ਪ੍ਰਵਾਨ ਹੋਏ ਜਿਹਦੇ 'ਚ ਇਹੀ ਨਹੀਂ ਵੀ ਅਫਗਾਨ ਮੂਲ ਦੇ ਸਿੱਖ, ਇਹਨਾਂ ਦੇ ਆਪਣੇ ਇੰਡੀਅਨ ਜਿਹੜੇ ਕੰਮ ਕਰਦੇ ਸੀ, ਇੰਡੀਅਨ ਸਿਟੀਜ਼ਨ ਜਿਹੜੇ ਨੇ, ਉਹਨਾਂ ਨੂੰ ਕੱਢਣ ਦਾ ਜਾਂ ਦੂਜਾ ਕੋਈ ਨਾਂ ਨਹੀਂ ਹੈ, ਉਹ ਛੱਡਤੇ ਵੀ ਉਹਨਾਂ ਦਾ ਕੀ ਬਣਦਾ ਕੀ ਨਹੀਂ ਬਣਦਾ। ਪਰ ਇਹਦੇ ਬਾਵਜੂਦ ਤੁਸੀਂ ਇਹ ਕਰੋ ਕਿ ਜੀ ਦੇਖੋ ਅਸੀਂ ਕਿਵੇਂ ਸੇਫਲੀ ਉੱਥੋਂ ਸਿੱਖਾਂ ਨੂੰ ਵੀ ਕੱਢਿਆ, ਔਰ ਇਕੱਲਾ ਇਹ ਨਹੀਂ ਕਿਵੇਂ, ਵੈਸੇ ਤਾਂ ਅੰਗਰੇਜ਼ੀ ਦਾ ਹੈ ਕਿ ਟੂ ਫਿਸ਼ ਇਨ ਦਾ ਟਰਬਲਡ ਵਾਟਰਸ, ਪਰ ਇਹ ਕਿਵੇਂ ਈਵਨ ਇਸ ਸਿਚੁਏਸ਼ਨ ਨੂੰ ਵੀ ਜਿੱਥੇ ਇਹ ਬਿਲਕੁਲ ਨਕੰਮੇ ਸਾਬਤ ਹੋਏ ਨੇ, ਅਬੰਡਨ ਕੀਤਾ ਆਪਣੇ ਲੋਕਾਂ ਨੂੰ, ਲੇਕਿਨ ਜਿਹੜੇ ਕਾਨੂੰਨ CAA ਔਰ NRP ਇਹਨਾਂ ਨੇ ਪਾਸ ਕੀਤੇ ਉਹਨੂੰ ਜਸਟੀਫਾਈ ਕਰਨ ਲਈ ਵੀ ਇਸ ਸਿਚੁਏਸ਼ਨ ਨੂੰ ਵਰਤ ਰਹੇ ਨੇ। ਦੇਖੋ ਜੀ ਅਸੀਂ ਤਾਂ ਜੇ ਕਾਨੂੰਨ ਬਣਾਏ ਸੀ ਤੇ ਫਿਰ ਇਸ ਲਈ ਅਸੀਂ ਸਿੱਖ, ਹਿੰਦੂ, ਬੁੱਧਿਸਟ, ਪਾਰਸੀ ਮਾਈਨਸ ਮੁਸਲਮ ਉਹ ਆ ਸਕਦੇ ਨੇ, ਔਰ ਇਹ ਜਿਹੜਾ ਝੂਠ ਦਾ ਵਰਤਾਰਾ ਇਕੱਲਾ ਇਹੀ ਨਹੀਂ ਵੀ ਇਹਨਾਂ ਨੂੰ ਉਹਦੇ 'ਚੋਂ ਵੀ ਜਿਹੜਾ ਉਹ ਫਾਇਦਾ ਕੱਢਣਾ ਚਾਹੁੰਦੇ ਨੇ, ਕਿਤੇ ਨਾ ਕਿਤੇ ਇਹਨਾਂ ਨੂੰ ਇਹ ਹੁਣ ਖੌਫ ਵੀ ਖਾ ਰਿਹਾ ਹੈ ਕਿ ਅਫਗਾਨਿਸਤਾਨ ਦੀ ਹਾਲਤ, ਤਾਲਿਬਾਨ ਦਾ ਜਿਹੜਾ ਹਾਲਾਤ, ਤਾਲਿਬਾਨ ਦੇ ਜਿਹੜੇ ਨੁਮਾਇੰਦੇ ਨੇ, ਮੈਂ ਪਿਛਲੇ 48 ਜਾਂ 72 ਘੰਟੇ ਜੇ ਕਹਾਂ ਤਾਂ ਦੇ ਆਰ ਬੈਂਡਿੰਗ ਬੈਕਵਰਡਸ ਟੂ ਪੁਲਿਸ ਇੰਡੀਆ। ਔਰ ਉਹਦੇ 'ਚ ਅਸੀਂ ਉਹਨਾਂ ਦੇ ਉਸ ਇੱਕ ਤਰਜਮਾਨ ਦਾ ਇੰਟਰਵਿਊ ਵੀ ਪਾਕਿਸਤਾਨ ਦੇ TV ਚੈਨਲ ਨਾਲ ਜਿਹਦੇ 'ਚ ਸੀ, ਜੇ ਉਹਨਾਂ ਨੇ ਮਸ਼ਵਰਾ ਦਿੱਤਾ ਹੈ ਕਿ ਇੰਡੀਆ ਪਾਕਿਸਤਾਨ ਬੈਠ ਕੇ ਜਿਹੜੇ ਨੇ ਉਹ ਮਸਲਿਆਂ ਦਾ ਹੱਲ ਕਰਨ, ਇਨਕਲੂਡਿੰਗ ਕਸ਼ਮੀਰ। ਫਿਰ ਅਸੀਂ ਇਹ ਵੀ ਦੇਖਦੇ ਹਾਂ ਕਿ ਵੀ ਇਹਨਾਂ ਨੇ ਹੁਣ ਇਹ ਵੀ ਇਹਨਾਂ ਦੇ ਝੂਠ ਸਾਹਮਣੇ ਆ ਰਹੇ ਨੇ। ਇਹਨਾਂ ਨੇ ਕਿਹਾ ਸੀ ਕਿ ਜੀ ਜਿਹੜਾ ਅਸੀਂ ਕੰਧਾਰ ਜਾਂ ਜਿੱਥੇ ਆਊਟਸੋਰਸ ਕੀਤੇ ਹੁਣ, ਕਿਉਂਕਿ ਇੱਥੇ ਵੀ ਹੁਣ ਜਿਹੜੇ ਵੀਜ਼ੇ ਵੂਜ਼ੇ ਦਿੰਦੇ ਨੇ ਕਿਸੇ ਮੁਲਕ ਦੇ, ਤੁਸੀਂ ਇੰਡੀਆ ਦਾ ਵੀ ਲੈਣਾ ਇੱਥੇ ਕੋਈ ਇਹਨਾਂ ਦੇ ਕੌਂਸੂਲੇਟ ਨਹੀਂ ਦਿੰਦੇ, ਉਹਨਾਂ ਨੇ ਆਊਟਸੋਰਸ ਕੀਤਾ ਹੋਇਆ, ਹੋਰ ਥਾਂ ਤੇ ਹੁੰਦੀ ਹੈ ਉਹਨਾਂ ਦੀ
ਏਜੰਸੀ, ਇਵੇਂ ਹੀ ਅਫਗਾਨਿਸਤਾਨ 'ਚ ਵੀ ਕੀਤਾ ਹੋਇਆ ਸੀ। ਜੀ ਹੁਣ ਉੱਥੇ ਜਿਹੜੇ ਇਹਨਾਂ ਨੇ ਕਿਹਾ ਜੀ ਇਹ ਜਦੋਂ ਤਾਲਿਬਾਨ ਨੇ ਕਾਬਲ ਲੈ ਲਿਆ ਜਾਂ ਦੂਜਾ ਲੈ ਲਿਆ, ਉਹ ਉੱਥੋਂ ਇੰਡੀਅਨ ਪਾਸਪੋਰਟ ਵੀ ਚੁੱਕ ਕੇ ਲੈ ਗਏ ਔਰ ਇਹਨਾਂ ਨੇ ਉਹ ਸਾਰੇ ਵੀਜ਼ੇ ਜਿਹੜੇ ਦਿੱਤੇ ਹੋਏ ਸੀ ਇੰਡੀਆ ਨੇ ਉਹ ਕੈਂਸਲ ਕਰਤੇ ਕਿ ਜੀ ਸਿਰਫ ਜਿਹੜਾ ਤੁਸੀਂ ਇਲੈਕਟ੍ਰੋਨਿਕ ਵੀਜ਼ਾ ਲੈ ਸਕਦੇ ਹੋ, ਜਿਨ੍ਹਾਂ ਨੂੰ ਪਹਿਲਾਂ ਦਿੱਤੇ ਹੋਏ ਨੇ ਉਹ ਕੈਂਸਲ। ਨਤੀਜੇ ਦੇ ਤੌਰ ਤੇ ਜਿਹੜੇ ਅਫਗਾਨ ਸਿੱਖ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਦਿਨ ਨੂੰ ਮਨਾਉਣ ਦੇ ਲਈ ਦਿੱਲੀ ਆ ਰਹੇ ਸੀ, ਉਹਨਾਂ ਦੇ ਵੀਜ਼ੇ ਕੈਂਸਲ ਹੋ ਗਏ, ਉਹ ਵੀ ਚੜ੍ਹ ਨਹੀਂ ਕਿਉਂਕਿ ਉਹਨਾਂ ਦੇ ਕੋਲ ਅਫਗਾਨ ਪਾਸਪੋਰਟ ਨੇ, ਵੀਜ਼ੇ ਇਹਨਾਂ ਨੇ ਕੈਂਸਲ ਕਰਤੇ। ਪਰ ਇਹਨਾਂ ਨੇ ਇਸ ਪ੍ਰੋਪੇਗੈਂਡੇ ਦਾ ਸਹਾਰਾ ਲਿਆ ਕਿ ਜੀ ਉਹ ਤਾਲਿਬਾਨ ਦੇ ਹੱਥ 'ਚ ਪਾਸਪੋਰਟ ਆ ਗਏ। ਹੁਣ ਉਹੀ ਏਜੰਸੀ ਜਿਹਨੂੰ ਇਹਨਾਂ ਨੇ ਆਊਟਸੋਰਸ ਕੀਤਾ ਹੋਇਆ, ਉਹਨਾਂ ਦੀ ਇਹ ਖਬਰ ਤਾਲਿਬਾਨ ਡਿਡਨਟ ਟੇਕ ਅਵੇ ਪਾਸਪੋਰਟਸ, ਅਫਗਾਨ ਵੀਜ਼ਾ ਏਜੰਸੀ, ਉਹਨਾਂ ਨੇ ਕਿਹਾ ਇਹ ਫੇਕ ਨਿਊਜ਼ ਹੈ ਔਰ ਉਹਨਾਂ ਨੇ ਕਿਹਾ ਕਿ ਇਹ ਠੀਕ ਨਹੀਂ ਕੀਤਾ ਤੁਸੀਂ। A week after Government of India cancelled all existing visas for Afghan nationals wanting to travel to India and instituted the e-visa only system after reports that Taliban gunmen had stolen many passports, the sole Indian visa agency has denied any passports have been lost or misplaced। उन्होंने कहा कोई गवाचा नहीं, कोई चोरी नहीं हुआ। उन्होंने लेटर लिखा है ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਨੂੰ, ਜਿਸ ਦੀ ਕਾਪੀ ਜਿਹੜੀ ਹੈ ਮੀਡੀਆ ਦੇ ਕੋਲ ਵੀ ਹੈ, ਉਹਨਾਂ ਦੀ ਸ਼ਾਹਿਰ ਟਰੈਵਲ ਏਜੰਸੀ ਹੈ। ਉਹਨਾਂ ਨੇ ਕਿਹਾ ਜੀ ਅਸੀਂ 2009 ਤੋਂ ਇੰਡੀਅਨ ਵੀਜ਼ਾਸ ਨੂੰ ਹੈਂਡਲ ਕਰਦੇ ਹਾਂ, ਆਊਟਸੋਰਸ ਕੀਤਾ ਹੋਇਆ। 2009 ਦਾ ਮਤਲਬ ਹੈ ਕਿ ਸਟੈਂਡਿੰਗ ਹੈ ਉਹਨਾਂ ਦੀ 11 ਸਾਲ ਦੀ। ਹੈਵ ਆਸਕਡ ਦਾ ਗਵਰਨਮੈਂਟ ਟੂ ਰਿਵੋਕ ਦਾ ਆਰਡਰ ਡੇਟਡ ਅਗਸਤ 25 ਔਰ ਉਹਨਾਂ ਨੇ ਕਿਹਾ ਜੀ ਅਸੀਂ ਕਿਹਾ ਵੀ ਇਹ ਤੁਸੀਂ ਵਾਪਸ ਲਓ ਜੋ ਆਰਡਰ ਕੱਢਿਆ, ਕਿਉਂਕਿ ਇਹਦੇ ਨਾਲ ਜੈਨੂਇਨ ਕੇਸਿਸ ਆਫ ਸਟੂਡੈਂਟਸ, ਬਿਜ਼ਨਸ ਪਰਸਨ ਐਂਡ ਅਦਰ ਐਸੋਸੀਏਟਡ ਵਿਦ ਇੰਡੀਆ ਇਨ ਦਾ ਪਾਸਟ ਹੂ ਕੁਡ ਨੀਡ ਟੂ ਲੀਵ ਅਫਗਾਨਿਸਤਾਨ ਅਰਜੈਂਟਲੀ ਇਜ਼ ਬੀਇੰਗ ਅਫੈਕਟਡ। ਉਹਨਾਂ ਨੇ ਕਿਹਾ ਜੀ ਅਸੀਂ ਗਵਰਨਮੈਂਟ ਨੂੰ ਲਿਖਿਆ ਕਿ ਵੀ ਦਾ ਪ੍ਰੋਬਲਮ ਦਿਸ ਫੇਕ ਨਿਊਜ਼ ਹੈਜ਼ ਕ੍ਰੀਏਟਡ ਇਜ਼ that the current personnel in power, that is Taliban, have been accused of something they didn't do, and that puts all our Kabul staff in danger. Therefore, we have to publicly and vociferously refute all the fake news in the Indian media. Muhammad Kareem, CEO of Shahir Travel Agency, the sole Indian visa application center in Kabul, told the press. ਹੁਣ ਤੁਸੀਂ ਇਹ ਤੋਂ ਅੰਦਾਜ਼ਾ ਲਾਓ ਕਿ ਆਪਣੇ ਲੋਕ ਉਸ ਨਿਊਜ਼ ਏਜੰਸੀ, ਉਸ ਟਰੈਵਲ ਏਜੰਸੀ ਨੂੰ ਜਿਹੜੀ 11 ਸਾਲਾਂ ਤੋਂ ਇਹਨਾਂ ਦਾ ਵੀਜ਼ਾ ਸਿਸਟਮ ਹੈਂਡਲ ਕਰਦੀ ਹੈ, ਆਊਟਸੋਰਸ ਖਬਰ ਪਲਾਂਟ ਕਰਵਾਤੀ, ਉਹਨਾਂ ਨੂੰ ਵੀ ਅਬੰਡਨ ਕਰਤਾ। ਜਿਨ੍ਹਾਂ ਨੂੰ ਵੀਜ਼ਾ ਦਿੱਤੇ ਹੋਏ ਸੀ ਉਹ ਉਹਨਾਂ ਦੇ ਕੈਂਸਲ ਕਰਤੇ। ਹੁਣ ਜਦੋਂ ਦਾ ਉਹਨਾਂ ਨੇ ਇਹ ਬਿਆਨ ਦਿੱਤਾ ਨੋ ਕਮੈਂਟਸ ਫਰੋਮ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ, ਉਹਨਾਂ ਨੇ ਕੋਈ ਵੀ ਇਸ ਦੇ ਉੱਤੇ ਜਿਹੜਾ ਉਹ ਕਰਨ ਤੋਂ ਨਾ ਕਰ ਦਿੱਤੀ। ਪਰ ਹੁਣ ਜਿਹੜੀਆਂ ਖਬਰਾਂ ਔਰ ਖਾਸ ਤੌਰ ਤੇ ਜਿਹੜੀ ਇਹਨਾਂ ਦੀ ਇਸਲਾਮਿਕ ਸਟੇਟ ਆਫ ਖੁਰਾਸਾਨ ਪ੍ਰੋਵਿੰਸ ਦੇ ਥੱਲੇ ਵੀ ਇਹ ਗੱਲ ਸਾਹਮਣੇ ਆਈ ਕਿ ਜੀ ਉਹਨਾਂ ਨੇ ਪਿਛਲੇ 3-4 ਸਾਲ ਤੋਂ ਮਿਡਲ ਈਸਟ ਚੋਂ, ਜਿੱਥੇ ਕਿ ਬਹੁਤ ਸਾਰੇ ਕੇਰਲਾ ਦੇ, ਕਰਨਾਟਕਾ ਦੇ, ਆਂਧਰਾ ਦੇ ਜਿਹੜੇ ਵਰਕਰ ਨੇ ਉਹ ਜਾਂਦੇ ਨੇ ਕੰਮ ਕਰਨ ਦੇ ਲਈ, ਕਿ ਜਿਹੜੀ ਇਸਲਾਮਿਕ ਸਟੇਟ ਹੈ ਉਹਨਾਂ ਨੇ ਬਹੁਤ ਸਾਰੇ ਇੰਡੀਅਨ ਔਰੀਜਨ ਦੇ ਵੀ ਜਿਹੜੇ ਮੁਸਲਮਾਨ ਨੇ ਉਹਨਾਂ ਨੂੰ ਇਸ ਆਰਗੇਨਾਈਜੇਸ਼ਨ 'ਚ ਭਰਤੀ ਕੀਤਾ ਹੋਇਆ। ਔਰ ਇਨਫੈਕਟ ਜਦੋਂ ਪਿਛਲੇ ਦਿਨਾਂ 'ਚ ਜਦੋਂ ਕਾਬੁਲ ਲਿਆ ਤਾਲਿਬਾਨ ਨੇ, ਤੇ ਇਹ ਗੱਲ ਉਹਨੇ ਸ਼ਸ਼ੀ ਥਰੂਰ ਨੇ ਕਹੀ ਸੀ ਕਿ ਜੀ 2 ਤਾਲਿਬਾਨ ਜਿਹੜੇ ਉੱਥੇ ਪਹੁੰਚ ਕੇ ਖੁਸ਼ੀ ਦੇ ਅਥਰੂ ਵਗਾ ਰਹੇ ਨੇ, ਉਹ ਇੱਕ ਦੂਸਰੇ ਦੇ ਨਾਲ ਮਲਿਆਲਮ ਦੇ ਵਿੱਚ ਗੱਲ ਕਰ ਰਹੇ ਨੇ। ਮਲਿਆਲਮ ਕੇਰਲਾ ਦੀ ਲੈਂਗੁਏਜ ਹੈ, ਹਾਲਾਂਕਿ ਉਹਦਾ ਕ੍ਰਿਟਿਸਿਜ਼ਮ ਵੀ ਹੋਇਆ, ਲੇਕਿਨ ਹੁਣ ਇਹ ਗੱਲ ਈਵਨ ਪਾਕਿਸਤਾਨ ਦੇ ਸ਼ੋਅ 'ਚ ਵੀ ਡਿਸਕਸ ਹੋਈ ਹੈ। ਲੇਕਿਨ ਇਹ ਗੱਲ ਸਾਹਮਣੇ ਹੈ ਕਿ ਭਾਈ ਇੰਡੀਅਨ ਰਿਕਰੂਟ ਜਿਹੜੇ ਨੇ ਉਹਦੇ 'ਚ, ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ, ਕਿਉਂਕਿ ਹੋ ਸਕਦਾ ਇੰਡੀਆ ਨੇ ਪਹਿਲਾਂ ਭੇਜੇ ਆਪ ਹੀ ਹੋਣ ਉਹਨਾਂ 'ਚ ਜਿਹੜੇ ਕਰਨ ਦੇ ਲਈ। ਕਿਉਂਕਿ ਯਾਦ ਹੋਏਗਾ ਕਿ ਜਸਟ ਪਿਛਲੇ ਸਾਲ ਜਦੋਂ ਕਾਬੁਲ ਦੇ ਗੁਰਦੁਆਰੇ 'ਚ ਅਟੈਕ ਹੋਇਆ ਜਿਹਦੇ 24-25 ਸਿੱਖ ਮਾਰੇ ਗਏ ਸੀ, ਤੇ ਉਹਦੀ ਜ਼ਿੰਮੇਵਾਰੀ ਜਾਂ ਜਿਹੜਾ ਕਰਨ ਵਾਲਾ ਸੀ ਉਹ ਕੇਰਲਾ ਦਾ ਇੱਕ ਮੁਸਲਮਾਨ ਸੀ ਜਿਹਨੂੰ ਬਾਅਦ 'ਚ ਸਿਕਿਉਰਿਟੀ ਵਾਲਿਆਂ ਨੇ ਮਾਰ ਦਿੱਤਾ ਸੀ। ਔਰ ਉਦੋਂ ਵੀ ਅਸੀਂ ਇਹ ਕਿਹਾ ਸੀ ਕਿ ਭਾਈ ਇਹ ਦੋਨੋਂ ਪਾਸੇ ਖੇਡ ਰਹੇ ਨੇ, ਇਹਨਾਂ ਨੇ ਹੀ ਬੰਦੇ ਵਿੱਚ ਵਾੜੇ ਹੋਣਗੇ। ਇੱਕ ਪਾਸੇ ਦੱਸਣ ਦੇ ਲਈ ਇੰਡੀਅਨ ਮੁਸਲਮਾਨਾਂ ਨੂੰ ਕੁੱਟ ਚਾੜਨੀ ਹੈ ਤਾਂ ਉਹਨਾਂ ਨੂੰ ਕਹੋ ਜੀ ਤੁਹਾਡੇ ਤਾਂ ਜਿਹੜੇ ਨੇ ਜਿਹਾਦੀ ਨੇ, ਇਸਲਾਮਿਕ ਸਟੇਟ 'ਚ ਨੇ, ਲੇਕਿਨ ਦੂਸਰੇ ਪਾਸੇ ਉਹਨਾਂ ਤੋਂ ਤੁਸੀਂ ਉਹ ਕੰਮ ਕਰਵਾਣੇ ਨੇ ਜਿਹੜੇ ਤੁਹਾਨੂੰ ਸੂਟ ਕਰਦੇ ਔਰ ਉਹ ਸਿੱਖਾਂ ਦੇ ਗੁਰਦੁਆਰੇ ਤੇ ਅਟੈਕ ਕਰਾ ਕੇ ਮਾਰਨਾ। ਔਰ ਇਹ ਵੀ ਖਬਰ ਕਿ ISKP has been attempting to recruit Indians, ਔਰ ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜੇ ਇਸ 'ਚ ਜਾ ਰਹੇ ਨੇ
ਬਹੁਤ ਸਾਰੇ ਉਹ ਪਹਿਲਾਂ ਲਸ਼ਕਰੇ ਤੌਇਬਾ 'ਚ ਵੀ ਰਹੇ ਔਰ ਇਸ ਦੇ ਨਾਲ ਜਿਹੜਾ ਭਾਰਤ ਦਾ ਡਿਫੈਂਸ ਮਿਨਿਸਟਰ ਹੈ ਰਾਜਨਾਥ ਸਿੰਘ ਕਹਿ ਰਿਹਾ ਕਿ ਸਿਚੁਏਸ਼ਨ ਇਨ ਅਫਗਾਨਿਸਤਾਨ ਚੈਲੰਜਿੰਗ, ਉਹ ਇਹਨੂੰ ਪਾਕਿਸਤਾਨ ਦੇ ਖਾਤੇ 'ਚ ਵੀ ਪਾ ਰਿਹਾ। One of our neighboring countries has started resorting to proxy war. Terrorism has become an integral part of its state policy. It has started targeting India by providing arms, funds and training to terrorists. ਇਹ ਹੁਣ ਪਾਕਿਸਤਾਨ ਦੇ ਖਾਤੇ 'ਚ ਵੀ ਪਾ ਦਿਓ ਕਿ ਇਹ ਪ੍ਰੋਕਸੀ ਵਾਰ ਕਰ ਰਿਹਾ ਹੈ ਔਰ ਇਸ ਸਾਰੇ ਦੇ ਨਾਲ ਜਿਹੜਾ ਹੈ ਉਹ ਪਾਕਿਸਤਾਨ ਨੂੰ ਤੁਸੀਂ ਸ਼ੱਕ ਦੇ ਦਾਇਰੇ 'ਚ ਲੈ ਆਓ। ਲੇਕਿਨ ਜਿਹੜੀ ਗੱਲ ਅਸੀਂ ਇਸ ਸੈਗਮੈਂਟ 'ਚ ਰੱਖੀ ਹੈ ਕਿ ਕਿਵੇਂ ਮੋਦੀ ਹੋਏ, ਬੀਜੇਪੀ ਦੇ ਦੂਸਰੇ ਲੋਕ ਹੋਣ, ਉਹ ਸਿੱਖਾਂ ਨੂੰ ਪੈਂਪਰ ਕਰ ਰਹੇ ਨੇ ਕਿਉਂਕਿ ਉਹਨਾਂ ਨੂੰ ਇਹ ਨਜ਼ਰ ਆ ਰਿਹਾ ਹੈ ਵੀ ਹੋ ਸਕਦਾ ਹੈ ਜਿਹੜਾ ਚੈਲੰਜ ਹੈ ਇਸਲਾਮੀ ਜਿਹਾਦ ਦੇ ਨਾਂ ਥੱਲੇ ਇਸਲਾਮਿਕ ਸਟੇਟ ਉਹ ਅਲਟੀਮੇਟਲੀ ਇੰਡੀਆ ਵੱਲ ਆਏ, ਜੇ ਈਵਨ ਤਾਲਿਬਾਨ ਨਾ ਵੀ ਆਣ ਤੇ ਉਹਨਾਂ ਨੂੰ ਕਿਹਨਾਂ ਨੇ ਲੜਨਾ ਹੈ ਉਹਨਾਂ ਦੇ ਲਈ। ਸੋ ਉਹ ਹੁਣ ਸਿੱਖਾਂ ਨੂੰ ਆਲਰੇਡੀ ਫੁੱਲੀਆਂ ਪਾਣੀਆਂ ਸ਼ੁਰੂ ਕੀਤੀਆਂ ਹੋਈਆਂ। ਉਹਨਾਂ ਨੇ ਪਹਿਲਾਂ ਤਾਂ ਕੁਝ ਦਿਨ ਪਹਿਲਾਂ ਜਿਹੜੀ ਇਹਨਾਂ ਦੀ ਨਿਰਮਲਾ ਸੀਤਾਰਮਨ ਹੈ, ਇਹਨਾਂ ਦੀ ਫਾਈਨੈਂਸ ਮਿਨਿਸਟਰ, ਉਹਨੇ ਆਲ ਆਫ ਏ ਸਡਨ ਉਹਦਾ ਇੱਕ ਟਵੀਟ ਸੀ, ਮੈਨੂੰ ਹਾਲਾਂ ਓਰੀਜਨਲ ਟਵੀਟ ਤਾਂ ਨਹੀਂ ਮਿਲਿਆ ਹੈ ਲੇਕਿਨ ਉਹਦੀ ਡਿਸਕਸ਼ਨ ਕਿਉਂਕਿ ਸੋਸ਼ਲ ਮੀਡੀਆ ਤੇ ਹੈ ਔਰ ਜਦੋਂ ਆਇਆ ਉਦੋਂ ਮੈਂ ਦੇਖਿਆ ਵੀ ਸੀ ਤੇ ਉਹਦੇ 'ਚ ਉਹਨੇ ਕਿਹਾ ਕਿ ਵੀ ਇਨ 1761 ਮਰਾਠਾਜ਼ ਲੋਸਟ ਪਾਣੀਪਤ ਵਾਰ and Afghan king Abdali was carrying 22,000 Marathi women as slaves. Sikh warrior Jassa Singh Ahluwalia with his paltry army rescued them in Punjab. ਹੁਣ ਇਹ ਉਹ ਕਹਿ ਰਹੀ ਹੈ ਕਿ ਜਦੋਂ ਪਾਣੀਪਤ ਦੀ ਲੜਾਈ 1761 ਦੇ ਵਿੱਚ ਮਰਾਠਿਆਂ ਨੇ ਹਾਰੀ ਪਾਣੀਪਤ ਦੇ ਮੈਦਾਨ 'ਚ ਤੇ 22,000 ਮਰਾਠੀ ਔਰਤਾਂ ਨੂੰ ਜੰਗੀ ਕੈਦੀ ਬਣਾ ਕੇ ਔਰ ਸਲੇਵ ਬਣਾ ਕੇ ਅਬਦਾਲੀ ਜਿਹੜਾ ਉਹ ਲਿਜਾ ਰਿਹਾ ਸੀ ਔਰ ਉਦੋਂ ਸਿੱਖ ਯੋਧੇ ਜੱਸਾ ਸਿੰਘ ਆਹਲੂਵਾਲੀਆ ਨੇ ਜਾਂ ਸਿੱਖ ਫੌਜ ਜਿਹੜੀ ਜ਼ਾਹਰ ਹੈ ਮਿਸਲਾਂ ਦਾ ਪੀਰੀਅਡ ਚੱਲ ਰਿਹਾ ਸੀ, ਉਹਨਾਂ ਨੇ ਉਹਨਾਂ ਨੂੰ ਛਡਾ ਕੇ ਤੇ ਸੇਫਲੀ ਘਰੀਂ ਪਹੁੰਚਾਇਆ ਸੀ। ਹੁਣ ਇਹ ਇਹਨਾਂ ਨੂੰ ਇਹ ਸਾਰੇ 75 ਸਾਲ 'ਚ ਹਿਸਟਰੀ ਨਹੀਂ ਯਾਦ ਆਈ, ਆਲ ਆਫ ਏ ਸਡਨ ਇਹ ਸੀਤਾਰਮਨ ਨੂੰ ਕਿੱਥੋਂ ਯਾਦ ਆ ਗਿਆ ਕਿ ਜੀ ਮਰਾਠੀਆਂ ਔਰਤਾਂ ਜਿਹੜੀਆਂ ਨੇ ਉਹ ਰੈਸਕਿਊ ਕੀਤੀਆਂ ਸੀ ਕਿਉਂਕਿ ਉਹਨਾਂ ਨੂੰ ਸਿਨੈਰੀਓ ਬਣਦਾ ਨਜ਼ਰ ਆ ਰਿਹਾ ਹੈ ਜਿਹਦੇ 'ਚ ਇਹਨਾਂ ਕਾਵਰਡਸ ਨੂੰ ਪਤਾ ਹੈ ਕਿ ਵੀ ਇਹਨਾਂ ਦੇ ਪੱਲੇ ਕੁਛ ਨਹੀਂ ਹੈ ਔਰ ਇਹ ਫਿਰ ਸਿੱਖਾਂ ਨੂੰ ਚੰਬੜਾ ਕੇ ਜਿਹੜਾ ਉਹ ਆਪਣਾ ਜਿਹੜਾ ਉਹ ਮਕਸਦ ਪੂਰਾ ਕਰਨਾ ਚਾਹੁੰਦੇ ਨੇ। ਹੁਣ ਇਹਨਾਂ ਦਾ ਜਿਹੜਾ ਵੱਡਾ ਮਦਾਰੀ ਹੈ ਸਰਕਸ ਦਾ ਮਾਸਟਰ ਜਿਹੜਾ ਰਾਦਰ ਸਰਕਸਮੈਨ ਹੈ ਉਹਦੀ ਗੱਲ ਸੁਣ ਲਓ। ਮੋਦੀ ਉਹਨੇ ਇੱਕ ਫੋਰਮ ਰੱਖਿਆ ਹੋਇਆ ਆਪਣਾ ਮਨ ਕੀ ਬਾਤ। ਹੁਣ ਮਨ ਕੀ ਬਾਤ 'ਚ ਜਿਹੜਾ ਉਹਨੇ ਕਿਹਾ ਕੱਲ ਔਰ ਉਹਦਾ ਮੀਡੀਆ ਦੀ ਹੈਡਲਾਈਨ PTI ਦੀ, ਇੰਡੀਆ ਬ੍ਰੌਟ ਬੈਕ ਸਿੱਖ ਪੀਪਲ ਹੋਲੀ ਬੁੱਕਸ ਫਰੋਮ ਅਫਗਾਨਿਸਤਾਨ। ਮੋਦੀ ਉਹਨੂੰ ਕਹਿ ਰਿਹਾ ਕਿ ਸਾਈਟਿੰਗ ਦਾ ਟੀਚਿੰਗਸ ਆਫ ਸਿੱਖ ਗੁਰੂਜ਼, ਇਹ ਹੁਣ ਉਹਨਾਂ ਦਾ ਮੀਡੀਆ ਰਿਪੋਰਟ ਕਰ ਰਿਹਾ, citing the teachings of Sikh gurus, Prime Minister Modi on Saturday said India had not only brought back Indians from Afghanistan but also the sacred book of Shri Guru Granth Sahib ji कि ਅਸੀਂ ਦੇਖੋ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵੀ ਔਰ ਲੋਕ ਵੀ ਵਾਪਸ ਲਿਆਂਦੇ ਔਰ ਇਹ ਵੀਡੀਓ ਕਾਨਫਰੰਸਿੰਗ ਜਿਹੜੀ ਹੈ ਉਹਦੇ 'ਚ ਵੀ ਔਰ ਜਿਹੜਾ ਜਲਿਆਂਵਾਲੇ ਬਾਗ ਦਾ ਜਿਹੜੇ ਇਹਨਾਂ ਨੇ 1.5-2 ਸਾਲ 'ਚ ਐਗਜ਼ੀਬਿਸ਼ਨ ਬਣਾਏ ਨੇ ਜਿਹੜਾ ਐਗਜ਼ੀਬਿਟਸ ਦੇ ਲਈ ਉਹਨੂੰ ਵੀ ਐਡਰੈਸ ਕਰਦੇ ਆ। ਉਹਨੇ ਕਿਹਾ ਕਿ ਬਈ ਰੈਨੋਵੇਟਡ ਜਲਿਆਂਵਾਲੇ ਬਾਗ ਦੇ ਮੈਮੋਰੀਅਲ ਨੂੰ ਮਿਸਟਰ ਮੋਦੀ ਸੈਡ whether it was COVID-19 crisis or ongoing situation in India, India stood ready to help Indians in trouble anywhere in the world. He said there were challenges and situation was tough but the Guru Kripa is with us ਕਿ ਸਾਡੇ ਤੇ ਗੁਰੂ ਕਿਰਪਾ ਹੈ। ਫਿਰ ਉਹਨੇ ਗੁਰੂ ਕਿਰਪਾ ਦੀ ਗੱਲ, keeping the Guru's teachings of humanity at the forefront, the country has passed new laws for its own people who are troubled by such circumstances। ਹੁਣ ਤੁਸੀਂ ਗੁਰੂ ਦਾ ਨਾਮ ਲੈ ਕੇ ਤੁਸੀਂ ਆਪਣੇ ਕਾਨੂੰਨ ਵੀ ਜਸਟੀਫਾਈ ਕਰ ਰਹੇ ਹੋ ਔਰ ਉਹਨੇ ਹਾਲਾਂਕਿ ਕੋਈ ਲਾਜ਼ ਦੀ ਡਿਟੇਲ 'ਚ ਗੱਲ ਨਹੀਂ ਕੀਤੀ ਪਰ ਉਹਨੇ ਕਿਹਾ ਜੀ ਇਹ ਸਾਰੇ ਜਿਹੜੇ ਨੇ ਇਹਦੇ ਨਾਲ ਅਸੀਂ ਜਿਹੜੀ ਗੁਰੂ ਕਿਰਪਾ ਸਾਡੇ ਤੇ ਹੈਗੀ ਹੈ। ਔਰ ਜਲਿਆਂਵਾਲੇ ਬਾਗ ਬਾਰੇ ਉਹਨੇ ਕਿਹਾ ਜੀ ਦੇਖੋ ਅੰਗਰੇਜ਼ਾਂ ਨੇ 10 ਮਿੰਟ ਦੇ ਵਿੱਚ ਕਿੰਨਾ ਖੂਨ ਬਹਾ ਦਿੱਤਾ ਸੀ ਪਰ ਹੁਣ ਅਸੀਂ ਜਿਹੜੇ ਨੇ ਇਹ ਸਾਰੇ 'ਚੋਂ ਜਿਹੜਾ ਉਹ ਬੜਾ ਚੈਲੰਜ ਨੂੰ ਫੇਸ ਕਰ ਰਹੇ। ਸੋ ਇਹ ਗੱਲ ਵੀ ਦੱਸਦੀ ਹੈ ਆਪਣੇ ਆਪ ਦੇ ਵਿੱਚ ਕਿ ਇਹਨਾਂ ਨੇ ਇਹ ਹੁਣ ਸਿੱਖਾਂ ਨੂੰ
ਪੈਂਪਰ ਵੀ ਕਰ ਰਹੇ ਨੇ। ਬਿਲਕੁਲ ਆਉਣ ਵਾਲੇ ਹਾਲਾਂ ਇੱਕ ਪਾਸੇ ਉਹਨਾਂ ਨੇ ਜੋ ਖੱਟੜ ਨੇ ਕਿਸਾਨਾਂ ਨਾਲ ਕੀਤਾ, ਸਿੱਖਾਂ ਨੂੰ ਸਬਕ ਸਿਖਾਉਣ ਵਾਲਾ ਪਾਰਟ ਵੀ ਰੱਖਿਆ ਹੋਇਆ ਹੈ। ਇਹ ਕੈਰਟ ਐਂਡ ਸਟਿਕ ਵਾਲਾ ਐਕਸਪ੍ਰੈਸ਼ਨ ਵੀ ਇਹਦੇ ਤੇ ਨਹੀਂ ਬਣਦਾ ਵੀ ਕੀ ਹੈ, ਲੇਕਿਨ ਇਸ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਇਹਨਾਂ ਦੇ ਅੰਦਰ ਬੈਠੇ ਜਿਹੜੇ ਇਹਨਾਂ ਦੇ ਪਾਲਿਸੀ ਮੇਕਰ ਨੇ ਉਹਨਾਂ ਨੂੰ ਨਜ਼ਰ ਆ ਰਿਹਾ ਹੈ ਕਿ ਸਿੱਖਾਂ ਦੀ ਫੇਰ ਲੋੜ ਪੈਣ ਜਾ ਰਹੀ ਹੈ। ਬਿਲਕੁਲ ਤੇ ਹੁਣ ਅਸੀਂ ਇਹ ਦੇਖਣਾ ਹੈ ਬਤੌਰੇ ਕੌਮ ਕਿ ਕੀ ਅਸੀਂ ਇਹਨਾਂ ਦੇ ਹੀ ਉਹ ਹਨੂਮਾਨ ਜਿਹੜਾ ਇਹਨਾਂ ਨੇ ਬਣਾਇਆ ਹੋਇਆ ਉਹਦੇ ਰਾਹੀਂ ਉਹਦੇ ਵਾਂਗ ਪੂੰਛ ਨੂੰ ਅੱਗ ਹੀ ਲਵਾ ਕੇ ਰੱਖਣੀ ਹੈ, ਜਾਂ ਅਸੀਂ ਇਸ ਸਾਰੇ ਚੋਂ ਆਪਣਾ ਘਰ ਆਪਣਾ ਮੁਲਕ ਖਾਲਿਸਤਾਨ ਜਿਹੜਾ ਹੈ ਉਸ ਨੂੰ ਲਿਬਰੇਟ ਕਰਵਾਉਣਾ ਹੈ ਜਿਹੜੇ ਹਾਲਾਤ ਸਾਜ਼ਗਾਰ ਹੋ ਰਹੇ ਨੇ। ਬਿਲਕੁਲ ਔਰ ਮੈਂ ਕਲੋਜ਼ਿੰਗ 'ਚ ਜਿਵੇਂ ਅਸੀਂ ਕਬੀਰ ਸਾਹਿਬ ਦੀ ਬਾਣੀ ਤੇ ਵਿਚਾਰ ਕਰਦੇ ਹਾਂ, 2 ਸ਼ਲੋਕ 52 ਅੱਖਰੀ ਬਾਣੀ ਦੇ ਜਿਹੜੇ, ਕਿਉਂਕਿ ਪੰਜਾਬੀ ਐਲਫਾਬੈਟ ਦੇ ਇਹ ਲਫ਼ਜ਼ ਨੇ ਔਰ ਅੱਜ ਦੇ ਸ਼ਲੋਕਾਂ 'ਚ 2 ਲਫ਼ਜ਼ ਜਿਹੜੇ ਮੰਮੇ ਨਾਲ ਹੀ ਨੇ ਔਰ ਦੋਨੋਂ ਹੀ ਸ਼ਲੋਕ ਇਸ ਮੰਮਾ ਸ਼ਬਦ ਦੇ ਨਾਲ ਨੇ। ਜੇ ਅੰਗਰੇਜ਼ੀ 'ਚ ਐਮ ਅਸੀਂ ਮੰਮਾ ਮਨ ਸਿਉ ਕਾਜ ਹੈ, ਮਨ ਸਾਦੇ ਸਿੱਧ ਹੋਏ, ਮਨ ਹੀ ਮਨ ਸਿਉ ਕਹਿ ਕਬੀਰਾ, ਮਨਸਾ ਮਿਲਿਆ ਨਾ ਕੋਈ। ਹੁਣ ਮਨ ਲਫ਼ਜ਼ ਦੇ ਨਾਲ ਸਾਰੀ ਖੇਡ ਤਾਂ ਮਨ ਦੀ ਹੈ, ਮਨ ਜੀਤੇ ਜਗ ਜੀਤ। ਮਨ 'ਚ ਤੁਸੀਂ ਲੜਾਈਆਂ ਵੀ ਜੰਗਾਂ ਵੀ ਅੰਦਰ ਹੀ ਜਿਹੜੀਆਂ ਨੇ ਉਹ ਲੜੀਆਂ ਜਾਂਦੀਆਂ ਨੇ, ਜਿੱਤੀਆਂ ਜਾਂਦੀਆਂ ਨੇ, ਹਾਰੀਆਂ ਜਾਂਦੀਆਂ ਨੇ। ਤੇ ਕਬੀਰ ਸਾਹਿਬ ਕਹਿੰਦੇ ਨੇ ਅਸਲੀ ਕੰਮ ਦੀ ਚੀਜ਼ ਦਾ ਮਨ ਹੈ। ਕਾਜ ਜਿਹੜਾ ਹੈ, ਜੇ ਕੋਈ ਕੰਮ ਹੈ ਤੇ ਉਹ ਮਨ ਦੇ ਨਾਲ ਹੀ ਹੈ। ਮਨ ਸਾਧਨਾ ਹੁੰਦਾ ਕਿਸੇ ਤੇ ਕਾਬੂ ਕਰਨਾ। ਜੇ ਮਨ ਨੂੰ ਤੁਸੀਂ ਸਾਧ ਲਓ ਤੇ ਸਮਝ ਲਓ ਤੁਸੀਂ ਸਿੱਧ ਬਣ ਗਏ। ਮਤਲਬ ਇਹ ਹੈ ਕਿ ਤੁਸੀਂ ਰੂਹਾਨੀਅਤ ਦੇ ਉਸ ਦਰਵਾਜ਼ੇ ਤੇ ਪਹੁੰਚ ਗਏ ਕਿ ਮਨ ਤੁਹਾਡੇ ਕਾਬੂ 'ਚ ਹੈ, ਤੇ ਫਿਰ ਰੱਬ ਦਾ ਦਰਵਾਜ਼ਾ ਉਦੋਂ ਹੀ ਖੁੱਲੇਗਾ। ਨਹੀਂ ਤਾਂ ਮਨ ਤਾਂ ਬਾਂਦਰ ਵਾਂਗ ਜਿਹੜਾ ਉਹ ਟਪੂਸੀਆਂ ਮਾਰਦਾ ਤੁਹਾਨੂੰ, ਤੁਸੀਂ ਉਹਦੇ ਨਾਲ ਹੀ ਤਨ ਤਾਂ ਮਨ ਦੇ ਮਗਰ ਹੀ ਲੱਗਦਾ ਹੈ ਨਾ। ਅਲਟੀਮੇਟਲੀ ਡਰਾਈਵਿੰਗ ਫੋਰਸ ਤਾਂ ਮਾਈਂਡ ਹੈ, ਜਿਹਨੂੰ ਇਹ ਕਿਹਾ ਜਾਂਦਾ ਹੈ ਕਿ ਭਾਈ ਇਹ ਸਰੀਰ ਰੱਥ ਹੈ ਤੇ ਮਨ ਜਿਹੜਾ ਉਹ ਰਥਵਾਨ ਹੈ, ਚਲਾ ਤਾਂ ਸਰੀਰ ਨੂੰ ਉਹੀ ਰਿਹਾ। ਫੁਰਨਾ ਫੁਰਦਾ, ਥਾਟ ਫੁਰਦਾ, ਤੁਸੀਂ ਉਧਰ ਨੂੰ ਤੁਰ ਪੈਂਦੇ ਹੋ, ਫੁਰ ਕਰਕੇ ਇੱਧਰ ਤੇ ਫੁਰ ਕਰਕੇ ਉਧਰ। ਸੋ ਮਨ ਸਾਧੇ ਸਿੱਧ ਹੋਏ, ਮਨ ਹੀ ਮਨ ਸਿਉ ਕਹਿ ਕਬੀਰਾ, ਮਨਸਾ ਮਿਲਿਆ ਨਾ ਕੋਈ। ਕਿ ਜਦੋਂ ਮਨ ਸਾਧਿਆ ਗਿਆ ਤੇ ਫਿਰ ਮਨ ਹੀ ਮਨ ਨੂੰ ਕਹਿ ਰਿਹਾ ਹੁੰਦਾ ਹੈ। ਕਬੀਰ ਸਾਹਿਬ ਕਹਿੰਦੇ ਨੇ ਕਿ ਭਾਈ ਉਸ ਰੱਬ ਵਰਗਾ ਹੋਰ ਕੋਈ ਨਹੀਂ ਹੈ, ਕਿਉਂਕਿ ਮਨ ਦੇ ਅੰਦਰ ਤੁਸੀਂ ਉਸ ਦੀ ਰਿਅਲਾਈਜੇਸ਼ਨ, ਉਸ ਦੀ ਖੂਬਸੂਰਤੀ ਨੂੰ ਦੇਖਦੇ ਹੋ। ਔਰ ਇਸੇ ਥਾਟ ਨੂੰ ਅੱਗੇ ਕਬੀਰ ਸਾਹਿਬ ਨੇ ਤੋਰਿਆ, ਇਹੋ ਮਨ ਸ਼ਕਤੀ, ਇਹੋ ਮਨ ਸੀਓ, ਇਹੋ ਮਨ ਪੰਚ ਤਤ ਕੋ ਜੀਓ, ਇਹੋ ਮਨ ਲੈ ਜੋ ਉਨ ਮਨ ਰਹਿ, ਤੋ 3 ਲੋਕ ਕੀ ਬਾतें ਕਹੇ। ਹੁਣ ਜਿਹੜੀ ਹਿੰਦੂ ਮਾਈਥੋਲੋਜੀ ਆ ਉਹਦੇ ਚ ਕ੍ਰੀਏਟਰ ਸ਼ਿਵ ਹੈ, ਜੋ ਕ੍ਰੀਏਟ ਕੀਤਾ ਉਹ ਮਾਇਆ, ਜਿਹਨੂੰ ਗੁਰੂ ਸਾਹਿਬ ਨੇ ਵੀ ਫਰਮਾਇਆ ਸ਼ਿਵ ਸ਼ਕਤ ਆਪ ਉਪਾਏ ਕੇ, ਕਰਤਾ ਆਪੇ ਹੁਕਮ ਵਰਤਾਏ, ਹੁਕਮ ਵਰਤਾਏ ਆਪੇ ਵੇਖੈ, ਗੁਰਮੁਖ ਕਿਸੈ ਬੁਝਾਏ, ਤੋੜੇ ਬੰਧਨ ਹੋਵੇ ਮੁਕਤ, ਸ਼ਬਦ ਮਨ ਵਸਾਏ। ਔਰ ਇਸ ਨੂੰ ਕਬੀਰ ਸਾਹਿਬ ਨੇ ਕਿਹਾ ਕਿ ਇਹੀ ਮਨ ਸ਼ਕਤੀ ਜਿਹੜੀ ਮਾਇਆ ਹੈ ਉਹ ਵੀ ਇਹ ਮਨ ਹੈ, ਔਰ ਇਸੇ ਮਨ ਦੇ ਅੰਦਰ ਹੀ ਸ਼ਿਵ ਹੈ, ਕ੍ਰੀਏਟਰ ਹੈ। ਇਹ ਮਨ ਸ਼ਕਤੀ, ਇਹੋ ਮਨ ਸੀਓ, ਇਹੋ ਮਨ ਪੰਚ ਤਤ ਕੋ ਜੀਓ। ਜ਼ਾਹਰ ਹੈ ਕਿ ਮਨ ਬਾਡੀ ਦੇ ਵਿੱਚ ਬੈਠਾ ਹੈ। ਬਾਡੀ ਜਿਹੜੀ ਹੈ ਉਹ 5 ਤੱਤਾਂ ਦੀ, ਆਕਾਸ਼, ਵਾਯੂ, ਅਗਨੀ, ਜਲ, ਪ੍ਰਿਥਵੀ, ਉਸ ਦੀ ਕ੍ਰੀਏਸ਼ਨ ਹੈ। ਕਿ ਇਹ ਅਲਟੀਮੇਟਲੀ ਸ਼ਿਵ ਵੀ ਤੇ ਸ਼ਕਤੀ ਵੀ ਜਿਹੜੀ ਮਨ ਜੀਤੇ ਜਗਜੀਤ ਦੀ ਗੱਲ ਹੈ ਉਹਦੇ ਨਾਲ ਹੀ ਜੁੜੀ ਹੋਈ ਹੈ। ਇਹੋ ਮਨ ਲਓ ਜੋ ਉਹਨੂੰ ਮਨ ਰਹੇ। ਕਿ ਜੇ ਤੁਸੀਂ ਇਸ ਮਨ ਨੂੰ ਚੈਨਲਾਈਜ਼ ਕਰ ਲਿਆ, ਮਨ ਦੇ ਉੱਤੇ ਤੁਹਾਡਾ ਕਾਬੂ ਹੋ ਗਿਆ, ਉਹਨੂੰ ਤੁਸੀਂ ਫੜ ਕੇ ਉਹਦੀ ਜਿਹੜੀ ਮਨ ਦੀ ਚਾਲ ਹੈ ਇੱਧਰ ਮਾਇਆ ਵੱਲੋਂ ਘੁਮਾ ਕੇ ਰੱਬ ਵੱਲ ਕਰਤੀ, ਉਨਮਨ ਕਰਤੀ, ਤਾਂ 3 ਲੋਕ ਕੀ ਬਾतें ਕਹੇ। ਫਿਰ ਤੁਹਾਨੂੰ ਸਮਝ ਆ ਜਾਂਦਾ ਹੈ ਕਿ ਇਹਨਾਂ 3 ਲੋਕਾਂ ਦੇ ਵਿੱਚ, ਸਾਰੀ ਕਾਇਨਾਤ ਦੇ ਵਿੱਚ ਉਹ ਰੱਬ ਵਸਦਾ। ਤੇ ਫਿਰ ਤੁਸੀਂ ਸਭ ਨੂੰ ਪਿਆਰ ਕਰਨ ਵਾਲੀਆਂ ਗੱਲਾਂ, ਰੱਬ ਦੇ ਹੁਕਮ ਦੀਆਂ ਗੱਲਾਂ, ਰੱਬ ਦੇ ਪਿਆਰ ਦੀਆਂ ਗੱਲਾਂ ਕਰੋਗੇ। ਔਰ ਇਹੀ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਐਵੇਂ ਸ਼ੁਰੂ ਤੋਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਲੈਣੀ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।